ਉਸਤਾਦ ਜੀ ਨੂੰ ਤੇ ਵੀਡੀਓ ਸੈਂਟਰ ਵਾਲ ਫਿਲਮ ਨਹੀਂ ਸੀ ਦਿੰਦਾ, ਕਹਿੰਦਾ ਤੂੰ ਆਪ ਬੜੀ ਵੱਡੀ ਫਿਲਮ ਵੀਡੀਓ ਸੈਂਟਰ ਤੋਂ ਤੂੰ ਕਹਿੰਦਾ ਮੈਂ ਸਾਡੇ ਮੇਰੇ ਭਰਾ ਨੇ ਮੈਂ ਤੂੰ ਹਾਂ ਜੀ ਠੋਸ ਜੱਟ ਹੈਗਾ ਤੂੰ ਜਾ ਕੰਮ ਕਰ। ਫਨਕਾਰਾਂ ਦੀਆਂ ਗੱਲਾਂ ਕਰੀਆਂ ਵਿੱਚ ਹੋਰ ਇੱਥੇ ਜਾ ਫੜ ਪਰੇ ਜਾ। ਅੱਛਾ ਇਦਾਂ ਦੇ ਬੱਚੇ ਨਾ ਇਸ ਗਾਣੇ ਦੇ ਖੁਸਰਨ ਚੱਲਣ ਦੇ ਈਗਲ ਕਿ ਆਡੀਓ ਕੈਂਸਰ ਈਗਲ ਕਿ ਆਡੀਓ ਕੈਂਸਰ। अस्सलाम वालेकुम जनाब। ਇਹ ਬੜਾ ਅੱਛਾ ਵਾ ਯਾਨੀ ਭਾਈ ਨੇ ਰੋਜ਼ ਉਹਨੂੰ ਕਹਿਣਾ ਉਹਨਾਂ ਨੂੰ ਸਮਝ ਆ ਗਈ ਇਹਨਾਂ ਨੂੰ। ਨਹੀਂ ਬਸ ਠੀਕ ਹੈ ਉਸਤਾਦ ਜੀ। ਜ਼ਰੂਰੀ ਸੀ ਨਹੀਂ ਇਦਾਂ ਕਹਿ ਕੇ ਤੇ ਹੁਣ ਉਹਨਾਂ ਨੂੰ ਇਹਦਾ ਵੀ ਮਤਲਬ ਉਹਨਾਂ ਨੂੰ ਪਤਾ ਵਾ ਕਿ ਨਾਜ਼ਰੀਨ ਅਸਲਾਮ ਵਾਲੇਕੁਮ ਟੀ ਟਾਈਮ ਮੈਂ ਖੁਸ਼ ਆਮਦੀਦ ਮੇਰੇ ਨਾਲ ਆਪਣਾ ਫਰੀਦ ਮਿੱਠਾ ਨੋਨੀ ਤੇ ਉਹਨਾਂ ਨੂੰ ਪਤਾ ਵਾ। ਹਾਂ ਇਹ ਲਾਤੀਨੀ ਜ਼ੁਬਾਨ ਦਾ ਔੜਾ ਰੁੱਤੀਗਾ। ਨਹੀਂ ਇਹਦੇ ਚ ਮੈਂ ਕਿੱਥੇ ਆ ਮੈਂ ਉਹ ਵਾਂ ਤੂੰ ਹੈਗਾ ਵਾ। ਅਸਲਾਮ ਵਾਲੇਕੁਮ ਨਾਜ਼ਰੀਨ ਟੀ ਟਾਈਮ ਹਾਂ ਕਿਤੇ ਜਿਹੜਾ ਉਤੋਂ ਦੀ ਆਣਾ ਅੱਲਾ ਤੂੰ ਇਹ ਕਿੰਨੀ ਬੜੀ ਤੇ ਇਹ ਮਿੱਠਾ ਮਿੱਠਾ ਕਿੱਥੇ ਪਹਿਲਾਂ ਐ ਜਦੋਂ ਮੈਂ ਕਹਿੰਦਾ ਨਾ ਅਸਲਾਮ ਜੀ ਇਹ ਆ ਫਰੀਦ ਸਾਬਰੀ। ਜਦੋਂ ਮੈਂ ਕਹਿੰਦਾ ਨਾ ਉਦੋਂ ਕੱਲਾ ਫਰੀਦ। ਮਿੱਠਾ ਕਿੱਥੇ ਮਿੱਠਾ अस्सलाम वालेकुम नाज़रीन टी टाइम में ਥੱਲੇ ਲੋਕ ਅੜ ਗਿਆ ਕਿਤੇ ए मिठा वा ਹਾਂ ਮਿੱਠਾ ਅੱਛਾ ए पुरिया ਹਾਂ ਤੇ ਦਾਨਿਸ਼ ਕਿਤੇ बस दानिश इन्ना ही है ਤੇ ਨੋਨੀ नोनी ਇਹਦੇ ਚ ਹੈ ਹੀ ਨਹੀਂ ਸੀ। ਨਾਜ਼ਰੀਨ ਸਭ ਤੋਂ ਪਹਿਲੇ ਪਤਾ ਕੀ ਕਰੋ, ਇਹ ਕੰਮ ਇੱਥੇ ਇਧਰ ਇਹਨੂੰ ਕਰਕੇ ਨਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਆ। ਮੇਰਾ ਇੱਕ ਯਾਰ ਆ ਜ਼ੁਹੇਬ ਭੱਟ 24 ਨਿਊਜ਼ ਤੇ ਵੀ ਹੁੰਦਾ, ਐਂਕਰ ਵੀ ਹੈ ਜ਼ੁਹੇਬ ਭੱਟ। ਉਹਦੇ ਨਾਲ ਮੈਂ ਕੱਲ ਗਿਆ ਸੀ ਪੋਡਕਾਸਟ ਕਰਨ। ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਕਿਸੇ ਦੀ ਪੋਡਕਾਸਟ ਤੇ ਗਿਆ, ਉਹ ਵੀ ਮੈਂ ਉਹਦੇ ਸਿਰਫ ਕਿਉਂਕਿ ਮੇਰਾ ਭਰਾ ਵਾ, ਉਹ ਮੇਰਾ ਯਾਰ ਆ ਤੇ ਔਖੇ ਵੇਲੇ ਵੀ ਕੰਮ ਆਉਣ ਵਾਲਾ ਵਾ। ਤੇ ਜਨਾਬ ਉਹਦਾ ਚੈਨਲ ਆ 500 ਕਿੰਨੇ ਸਬਸਕ੍ਰਾਈਬਰ ਨੂੰ ਰਾਤੀ ਕਹਿੰਦਾ ਉਸਤਾਦ ਜੀ 500 ਕਿੰਨੇ ਸਬਸਕ੍ਰਾਈਬਰ ਆ ਤੁਹਾਡੇ ਨਾਲ ਇਸ ਤੋਂ ਬਾਅਦ ਨਾ ਮੇਰੇ 1000 ਹੋ ਜਾਣਗੇ। ਤੇ ਮੈਂ ਭਰਾਵਾ ਉੱਥੇ ਇੱਕ ਸ਼ੋਅ ਹੀ ਕਰਤੀ। ਮੈਂ ਕਿਹਾ ਮੇਰੇ ਇਹ 2 ਘੰਟੇ 'ਚ ਮੈਂ ਕਿਹਾ ਤੇਰੇ 1000 ਹੋਏ ਲੈ ਉਤੇ ਵੀ ਪਾਏ ਉਹ ਤੁਸੀਂ ਨਿਯੰਤਰਾ ਨਾ ਜੀ। ਮੈਂ ਕਿਹਾ 2 ਘੰਟੇ ਮੈਂ ਤੇ ਇਹਨਾਂ ਦੇ ਮਾਨ ਤੇ ਮਤਲਬ ਮੈਂ ਗੱਲ ਕਰ ਦਿੰਦਾ ਵਾ। ਮੈਂ ਕਿਹਾ ਜੀ ਆ ਹੁਣੇ ਲੈ 2 ਘੰਟੇ। ਕਹਿੰਦਾ ਨਹੀਂ। ਮੈਂ ਕਿਹਾ ਲੈ ਵੇਖੀ। ਮੈਂ ਸੋਚਿਆ ਮੈਂ ਇੱਦਾਂ ਬਾਹਰ ਜਾ ਕੇ ਲਾਈਵ ਆਵਾਂਗਾ, ਮੈਨੂੰ ਕਹਾਂਗਾ ਇਹਨੂੰ ਚੈਨਲ ਨੂੰ। ਉਹ ਹਨੇਰਾ ਸੀ। ਮੈਂ ਕਿਹਾ ਲਾਈਵ ਆਵਾਂਗਾ, ਕੋਈ ਬੰਦੇ ਆਉਣ ਨਾ ਆਉਣ, ਠਹਿਰ ਜਾਣਾ ਸਵੇਰੇ ਟੀ ਟਾਈਮ 'ਚ ਕਹਿ ਦਾਂਗਾ। ਹੁਣ ਉਹਦਾ ਮੈਨੂੰ ਮੈਸੇਜ ਆ ਭਾਈ ਜਾਨ 2 ਘੰਟੇ ਹੋਏ ਨਹੀਂ। ਮੈਂ ਕਿਹਾ ਸਬਰ ਕਰ, ਹੋ ਜਾਣਗੇ। 1000 ਤੋਂ ਉੱਤੇ ਜਾਏਗਾ, ਟੈਨਸ਼ਨ ਨਾ ਲੈ। ਤੁਸੀਂ ਨਹੀਂ ਉਹ ਬਹੁਤ ਅੱਛਾ ਬੰਦਾ ਜ਼ੁਹੇਬ ਭੱਟ। ਹਾਂ ਲੇਕਿਨ ਤਾਂ ਤੁਸੀਂ ਜਿੱਦਾਂ ਵੀਵਰ ਦੇ ਕੋਲੋਂ ਕਰਵਾਉਣ ਦੇ ਨਾ ਇਹ ਸਾਰਿਆਂ ਦੇ ਅੰਗੂਠੇ ਇੰਜ ਹੋ ਜਾਣੇ ਇੱਕ ਸਮੇਂ। ਇਹ ਕੋਲ ਘਸ ਕੇ ਨਾ ਉਹ ਜਿਹੜਾ ਸ਼ੋ ਔਨ 에ਅਰ ਤੋਂ ਬਾਅਦ ਫੌਰਨ 1000 ਸਬਸਕ੍ਰਾਈਬ ਤੋਂ ਟਪਾ ਦਿਓ ਉਹਨੂੰ। 1500 ਕਰ ਦਿਓ ਬਸ। ਨਾਲੇ ਕਿਤੇ 500 ਕੇ ਆਲਰੇਡੀ ਆ 500 ਸਬਸਕ੍ਰਾਈਬਰ ਆ। 500 ਕਿੰਨੇ? ਬਸ 560 ਪੈਂਡ ਉਹਦੇ ਅੱਗੇ ਆ। ਤੁਸੀਂ ਨਾ ਬੱਚੇ ਰੱਖੋ 5-7 ਤਨਖਾਹਾਂ ਤੇ 8-8 ਹਜ਼ਾਰ ਤੇ ਉਹਨਾਂ ਕੋਲ ਬਾਜ਼ਾਰ ਲਾਇਆ ਕਰੋ ਚੈਨਲਾਂ ਦੇ। ਚੈਨਲਾਂ ਦੀ ਤੁਸੀਂ ਜਿੰਨੇ ਚੈਨਲ ਬਣਾਉਂਦੇ ਲੋਕਾਂ ਦੇ। ਨਹੀਂ ਉਹ ਇੱਕ ਤੇ ਸੀ ਉਹ ਚਲਾ ਗਿਆ। ਉਹਦੇ ਕੋਲ 250-300 ਆਈਡੀਆਂ ਖੁੱਲੀਆਂ ਹੁੰਦੀਆਂ ਲੈਪਟਾਪ 'ਚ। ਚਲਾ ਗਿਆ ਉਹ ਨਹੀਂ ਹੈਗਾ, ਨਹੀਂ ਤੇ ਉਹਨੇ ਕਰਾ ਦਿਆ ਕਰ। ਮੇਰਾ ਮੋਬਾਈਲ ਉਸਤਾਦ ਜੀ ਅੱਜ ਮੈਨੂੰ ਹੈਦਰ ਨੇ ਵਿਖਾਇਆ, ਕਹਿੰਦਾ ਹਲੇ ਸ਼ੋਅ ਅਪਲੋਡ ਹੋਇਆ ਤੇ ਉਹਨੇ ਤਾਂ ਸਕਰੀਨਸ਼ਾਟ ਲੈ ਲਿਆ। 1 ਮਿੰਟ ਦੇ ਵਿੱਚ ਨਾ ਬੰਦੇ ਨੇ ਅਰਸਲਾਨ ਨਾਂ ਦਾ ਕੋਈ ਬੰਦਾ ਉਹਨੇ ਮੈਸੇਜ ਕੀਤਾ ਫਰੀਦ ਭਾਈ ਨੇ ਸਾਰਾ ਸ਼ੋਅ ਬੋਰ ਕਰ ਦਿਆ। 1 ਮਿੰਟ ਬਾਅਦ 1 ਮਿੰਟ ਬਾਅਦ ਹੀ ਉਸ ਸ਼ੋਅ 'ਚ 9 ਮਿੰਟ ਤੁਸੀਂ ਬੋਲੇ। ਉਹ ਮੇਰੇ ਮੌਲਾ ਯਾਰ ਮੈਂ ਉਹ ਫਿਰ ਸਾਡੇ ਆਫਿਸ ਦਾ ਬੰਦਾ ਹੀ ਕਿਤੇ ਐਡੀਟਰ ਦੇ ਨਾਲ ਬੈਠਾ ਸੀ। ਉਹਨੇ ਕਿਹਾ ਹਾਲੇ ਚੜਿਆ ਹੀ ਆ ਜੱਟ ਕਚਹਿਰੀ ਤੇ। ਉਹਨੇ ਕਿਹਾ ਮੈਂ ਪਹਿਲੇ ਹੀ ਦੱਸ ਦਿਆਂ ਇਹਨਾਂ ਨੂੰ ਕਿ ਏਦਾਂ ਹੋਣਾ ਇਹ 'ਚ। ਜਿੱਦਾਂ ਕਈਆਂ ਨੂੰ ਬਿਮਾਰੀ ਹੁੰਦੀ ਨਾ, ਤੁਸੀਂ ਫਿਲਮ ਵੇਖ ਬੈਠੇ ਨਾ, ਉਹ ਕਿਸੇ ਨੇ ਪਹਿਲੇ ਵੇਖੀ ਹੋਵੇ ਤੇ ਉਹ ਜ਼ਾਬ ਹੁੰਦਾ ਵਾ। ਮਤਲਬ ਮੈਂ ਅਗਰ ਵੇਖੀ ਆ, ਤੂੰ ਪਹਿਲੀ ਵਾਰੀ ਵੇਖ ਲਿਆ ਤੇ ਮੈਂ ਤੈਨੂੰ ਕਿਉਂ ਕਰਾਈ ਜਾਣਾ ਵੀ ਅੱਗੇ ਆਉਣ ਤੇਰੀ ਮੈਂ ਫਿਲਮ ਦੀ ਮਾਂ ਭੈਣੇ ਕਰ ਦੇਣੀ ਵੇਖਣ 'ਚ। ਤੇ ਉਹਨੂੰ ਤੂੰ ਜਿੰਨਾ ਮਰਜ਼ੀ ਰੋਕ ਜਾ ਕੇ ਯਾਰ ਤੂੰ ਚੁੱਪ ਕਰ ਜਾ। ਹਾਂ ਬਿਲਕੁਲ ਅਸੀਂ ਅਸੀਂ ਵੇਖਣ ਦੇ ਆ। ਉਹ ਨਹੀਂ ਮੈਂ ਵੈਸੇ ਦੱਸਣ ਲੱਗਾ। ਅੱਛਾ ਹੁਣ ਤੁਸੀਂ ਕਹਿ ਤਾ ਹੁਣ ਉਹ ਚੁੱਪ ਕਰਕੇ ਬਹਿ ਗਿਆ ਤੇ ਤੁਸੀਂ ਕਿਹਾ ਕਿ ਲੈ ਵੀ ਇਹਨੂੰ ਮਾਰ ਦੇਣਾ। ਤੇ ਮੈਂ ਕਹਿਣਾ ਨਹੀਂ ਉਹਨੇ ਕਹਿਣਾ ਕੁਛ ਨਹੀਂ। ਉਹਨੇ ਕਹਿਣਾ ਨਹੀਂ ਤੂੰ ਗਲਤ ਕਰਿਆ, ਇਹਨੇ ਨਹੀਂ ਮਾਰਨਾ ਇਹਨੂੰ। ਹੁਣ ਅੱਗੇ ਉਹਨੇ ਇਹ ਵੀ ਨਹੀਂ ਦੱਸਣਾ ਕਿ ਕੀ ਹੋਣਾ ਕਿਉਂਕਿ ਝਾੜ ਪਈ ਹੈ ਨਾ। ਲੇਕਿਨ ਉਹਨੇ ਕਿਉਂ ਕਰਾ ਦੇਣਾ? ਬੇਟਾ ਸਾਲ ਮੈਨੂੰ ਲੱਗ ਰਿਹਾ ਕਿ ਇਹ ਨਾ ਇੱਥੇ ਇਹਨਾਂ ਦੀ ਲੜਾਈ ਹੋ ਪੈਣੀ ਹੈ। ਉਹਨੇ ਕਹਿਣਾ ਦੇਖੀ
ਲੜਾਈ ਨਹੀਂ ਹੋਣੀ। ਅੱਛਾ ਲੈ ਉਹ ਫਿਰ ਕਹਿੰਦਾ ਯਾਰ ਤੂੰ ਤੇ ਪੈਰ ਜਾ। ਸਾਰੇ ਪਾਸੇ ਬਚਣਾ ਵੀ ਹੈ। ਤੂੰ ਥੋੜੀ ਜਿਹੀ ਲੰਘਾ ਦੇ, ਇੱਥੋਂ ਬੋਰ ਹੀ ਆ। ਆਹੋ ਇੱਥੋਂ ਬੋਰ ਇੱਥੋਂ ਲਗਾ ਦੇ, ਮੈਂ 15 ਮਿੰਟ ਲਗਾ ਦੇ, ਕੁਝ ਨਹੀਂ ਹੈਗਾ ਇੱਥੇ। ਉਹ ਬੰਦਾ ਕਹਿੰਦਾ ਯਾਰ ਤੂੰ ਤੇ ਚੁੱਪ ਕਰ। ਉਸਤਾਦ ਜੀ ਉਹ ਹੈ ਤੇ ਵਲਗਰ ਹੈ ਲਤੀਫਾ ਜਿਹੜਾ ਤੁਸੀਂ ਇੱਕ ਵਾਰੀ ਸੁਣਾਇਆ ਸੀ ਕਿ ਉਹ ਕੁੜੀ ਚਲੀ ਜਾਂਦੀ ਨਾ ਘਰੋਂ ਤੇ ਉਹ ਆਪਣੇ ਪਿਓ ਨੂੰ ਇੱਕ ਦਿਨ ਪਹਿਲਾਂ ਕਹਿੰਦੀ ਕਿ ਅੱਬਾ ਮੈਂ ਨਹੀਂ ਉਹ ਰਹਿਣਾ ਹੁਣ, ਤੇ ਉਹ ਕੁੜੀ ਚਲੇ ਜਾਂਦੀ ਦੌੜ ਜਾਂਦੀ ਕਿਤੇ। ਕਹਿੰਦਾ ਉਹ ਬੰਦਾ ਆ ਕੇ ਕਹਿੰਦਾ ਯਾਰ ਤੇਰੀ ਕੁੜੀ ਦੌੜ ਗਈ। ਕਹਿੰਦਾ ਯਾਰ ਉਹ ਦੌੜ ਤੇ ਗਈ ਲੇਕਿਨ ਵਕਤ ਦੀ ਬਲੀ ਸੀ, ਮੈਨੂੰ ਇੱਕ ਦਿਨ ਪਹਿਲਾਂ ਹੀ ਕਹਿ ਗਈ ਅੱਬਾ ਮੈਂ ਨਹੀਂ ਰਹਿਣਾ। ਵਕਤ ਦੇ ਬਲੀ ਦੇ ਜਿਹੜੇ ਪਹਿਲਾਂ ਹੀ ਸਾਰਾ ਹਿਸਾਬ ਲਾ ਲੈਂਦੇ। 1 ਮਿੰਟ ਚ ਉਹਨੇ ਕਹਿਤਾ। 1 ਮਿੰਟ ਚ ਉਹਨੇ ਹਿਸਾਬ ਅੱਛਾ ਜਿਹਨੇ ਪਹਿਲੇ ਫਿਲਮ ਵੇਖੀ ਹੁੰਦੀ ਨਾ ਉਹ ਇੰਜ ਲੱਗ ਰਿਹਾ ਹੁੰਦਾ ਹੈ ਕਿ ਉਹਨੇ ਬਣਾਈ ਹੈ, ਉਹਦੇ ਪੈਸੇ ਲੱਗੇ ਇਸ ਫਿਲਮ ਦੇ ਆਹੋ ਤੇ ਉਹ ਪ੍ਰਮੋਸ਼ਨ ਕਰ ਰਿਹਾ। ਯਾਨੀ ਡਾਇਰੈਕਟਰ ਵੀ ਉਹ ਆ, ਰਾਈਟਰ ਵੀ ਉਹ ਆ, ਔਰ ਫਿਲਮ ਇਹਦੀ ਬਣੀ ਹੈ। ਉਹ ਕਿੱਦਾਂ ਭਲਾ ਹੁਣ ਲੜਾਈ ਰੁੜ ਗਈ ਯਾਰ, ਬੜੀ ਲੜਾਈ ਹੋਈ, ਅੱਗੇ ਵੇਖੀ। ਅੱਛਾ ਅੱਗੇ ਵੇਖੀ ਤੂੰ। ਯਾਨੀ ਕਿ ਜਿਵੇਂ ਨਾ ਮੈਂ ਬਣਾਈ ਆ ਤਾਂ ਚੈੱਕ ਕਰੀ ਜ਼ਰਾ। ਸਿਰਫ ਉਹ ਕੀ ਉਹਦਾ ਐਜ ਹੁੰਦਾ ਕਿ ਉਹਨੇ ਪਹਿਲੇ ਵੇਖ ਲਈ ਹੁੰਦੀ। ਹਾਂ ਜ਼ਿੰਦਗੀ 'ਚ ਐਸੇ ਬੰਦੇ ਨੂੰ ਨਾਲ ਨਾ ਬਿਠਾਓ ਜਿਹਨੇ ਪਹਿਲੇ ਵੇਖੀ ਹੋ। ਹਾਂ ਉਹ ਬਹੁਤ ਟੈਨਸ਼ਨ ਹੁੰਦੀ ਆ। ਬੰਦਾ ਸੀਨ ਦਾ ਮਜ਼ਾ ਲੈਣ ਡਿਆ ਹੁੰਦਾ, ਉਹਨੇ ਪਹਿਲਾਂ ਹੀ ਦੱਸ ਦੇਣਾ ਹੁੰਦਾ ਵੀ ਇੱਥੇ ਦੇ ਇੱਟ ਵੱਜਣੀ, ਉਹ ਇਹਦੇ ਬਾਲਾ ਵੱਜਣਾ ਹੀ ਹੋ ਗਿਆ ਬਸ। ਨਹੀਂ ਮੈਂ ਤਾਂ ਦੱਸਣਿਆ ਨਾ, ਤੁਸੀਂ ਉਸਨੂੰ ਝਾੜ ਦਿੰਦੇ, ਫਿਰ ਉਹ ਹਲਕੇ ਜਿਹੇ ਕਿਉਂ ਦਿੰਦਾ ਕਿ ਕੁੱਟ ਵੀ ਨਾ ਚੰਡ ਵੀ ਨਾ ਪਵੇ, ਤੇ ਮੈਂ ਦੱਸ ਵੀ ਦਿਆਂ ਵੀ ਇੱਥੇ ਇਦਾਂ ਨਹੀਂ ਹੋਣਾ। ਸਿਰਫ ਇਸ਼ਾਰੇ ਨਾਲ ਕਹਿਣਾ ਉਹਨਾਂ ਸਾਜੀ ਆ ਬੱਸ ਇਹਦੇ 'ਚ ਵੱਜਣੀ ਹੋ ਆ ਕੇ, ਇਹ ਜਿਹੜਾ ਬੈਠਾ ਨਾ ਬੱਸ, ਇਹ ਜਿਹੜਾ ਆਇਆ ਨਾ ਬੱਸ ਵੱਜਣੀ, ਉਹਨੇ ਕਹਿਣਾ ਲੈ ਪਹਿਲੀਆਂ ਪਾ ਰਿਹਾ ਵੀ। ਉਹਦਾ ਕੌਨਫੀਡੈਂਸ ਹੋਣਾ। ਉਹਨੇ ਕਹਿਣਾ ਨਹੀਂ ਬਾਬਾ ਜੀ ਨਹੀਂ ਵੱਜਣੀ ਨਹੀਂ, ਮਤਲਬ ਕਿ ਕਹਿਣਾ ਫਿਰ ਉਹਨੂੰ। ਅੱਛਾ ਉਹਨੂੰ ਕਹਿਣਾ ਕੀ ਮਤਲਬ, ਵੇਖ ਲੈ ਸਟਾਉਣਗੇ ਕਿਉਂ ਮੰਨਦਾ ਭਾਈ ਨੂੰ ਕਿਉਂ ਹੈ। ਪਰ ਬਾਤ ਦੀ ਗੱਲ ਆ, ਪਹਿਲੇ ਸਬਸਕ੍ਰਾਈਬ ਕਰ ਦਿਓ ਯਾਰ, ਉਹਦੇ ਮੈਨੂੰ ਬਹੁਤ ਮੈਸੇਜ ਆ ਰਹੇ, ਮੈਂ ਗੱਲ ਕਰਕੇ ਆਇਆ ਤੁਹਾਡੇ ਸਿਰ ਤੇ। ਨਹੀਂ ਉਸਤਾਦ ਜੀ ਜਦੋਂ ਮੈਂ ਕਰ ਦਿਓ ਯਾਰ ਚਲੋ ਸਬਸਕ੍ਰਾਈਬ ਕਰ ਦਿਓ, ਔਰ ਉਹਨੂੰ ਵੇਖਣਾ ਵੀ ਆ। ਔਰ ਉਹਨੂੰ ਮੈਂ ਨਾਲ ਇੱਕ ਹੋਰ ਵੀ ਗੱਲ ਕਹੀ, ਔਰ ਜਿਹੜੀ ਮੈਂ ਉਹਨੂੰ ਗੱਲ ਕਹੀ ਨਾ ਉਹਦੇ ਪੋਡਕਾਸਟ ਆਏਗੀ ਨਾ ਕੱਲ ਪਰਸੋਂ, ਉਹਦੇ 'ਚ ਉਹਨੇ ਫਿਰ ਮੈਨੂੰ ਬੜਾ ਕੁਝ ਬੁਲਾ ਲਿਆ ਸੀਰੀਅਸ। ਤੇ ਉਹਦੇ 'ਚ ਮੈਂ ਗੱਲ ਕਹੀ ਵੀ ਆ, ਉਹਦੇ 'ਚ ਤੁਸੀਂ ਆਪਣੀਆਂ ਗੱਲਾਂ ਸੁਣਨੀਆਂ, ਮੈਂ ਤੁਹਾਡੀਆਂ ਬਹੁਤ ਗੱਲਾਂ ਕੀਤੀਆਂ ਉਹ 'ਚ। ਤੇ ਇਸ ਤੋਂ ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਅਪਲੋਡ ਹੋਵੇ ਸੁਣੋ ਤੁਸੀਂ। ਤੇ ਉਹਨੂੰ ਮੈਂ ਨਾਲ ਇਹ ਵੀ ਕਿਹਾ, ਮੈਂ ਕਿਹਾ ਮੈਂ ਜਿਨ੍ਹਾਂ ਨੂੰ ਮੈਂ ਕਹਾਂਗਾ ਨਾ ਸਬਸਕ੍ਰਾਈਬ ਕਰੋ, ਜਿਹੜੇ ਮੇਰੇ ਫੈਮਿਲੀ ਆ, ਇਹ ਇਦਾਂ ਨਹੀਂ ਕਰਨਗੇ ਕਿ ਸਬਸਕ੍ਰਾਈਬ ਕਰਕੇ ਤੇ ਉਸ ਤੋਂ ਬਾਅਦ ਭੁੱਲ ਗਏ ਨੇ। ਤੈਨੂੰ ਰੋਜ਼ ਯਾਦ ਵੀ ਕਰਾਉਣਗੇ ਕਮੈਂਟਸ 'ਚ ਕਿ ਬੇਟਾ ਅਸੀਂ ਉਹ ਹਾਂ। ਇਹ ਨਾ ਸਮਝੀ ਕਿ ਅਸੀਂ ਸਿਰਫ ਸਬਸਕ੍ਰਾਈਬ ਕਰਤਾ ਤੇ ਉਹ ਸਾਡੀ ਡਿਊਟੀ ਮੁੱਕ ਗਈ। ਉਸਤਾਦ ਜੀ ਇਹਨਾਂ ਨੇ ਤੇ ਪੀਐਨਐਨ ਨੂੰ ਵਕਤ ਪਾਤਾ ਸੀ। ਮੇਰੀ 2 ਮਿੰਟ ਦੀ ਐਂਟਰੀ, ਉਹ ਮੈਂ ਸਦਕੇ ਜਾਵਾਂ ਥੱਲੇ ਸਾਰੇ, ਤੇ ਉਹ ਨਾ ਉਧਰੋਂ ਪ੍ਰੋਡਿਊਸਰ ਦਾ ਫੋਨ ਆਇਆ, ਕਹਿੰਦਾ ਬੇਟਾ ਇਹ ਆਪ ਕਰਵਾ ਰਹੇ। ਉਹਨੂੰ ਅਸੀਂ ਆਪ ਨਹੀਂ ਕਰਵਾਉਂਦੇ। ਇੱਕ ਵਾਰੀ ਇਹਨਾਂ ਦੀ ਤਾੜੀਆਂ ਯਾਰ ਸਾਡੀ ਆਡੀਅנס। ਉੱਠ ਜਾ ਬਾਹਰ ਨਿਕਲ ਜਾ। ਹੁਣ ਜੇ ਨਾ ਕੀ ਗੱਲ ਹੋਈ ਤਾੜੀਆਂ ਤੇ ਕਿ ਬੰਦੇ ਦਾ ਬੂਹੇ ਦਾ ਬੰਦਾ ਆਇਆ ਕੋਲ ਜਾ। ਉਸਤਾਦ ਜੀ ਉਹ ਫਿਲਮ ਦੀ ਗੱਲ ਹੋਣ ਡਈ ਸੀ, ਸਾਡਾ ਇੱਕ ਚਾਚਾ ਸੀ, ਉਹਨੇ ਨਾ ਆ ਜਿਹੜੀ ਪਰਦੇਸੀ ਜਾਣਾ, ਉਹ ਵਾਲੀ ਫਿਲਮ ਇੰਨੀ ਕੁ ਵਾਰੀ ਵੇਖ ਲਈ ਤੇ ਇੱਕ ਸੀਨ ਉਹ ਭੁੱਲ ਹੀ ਜਾਂਦਾ ਸੀ ਹਮੇਸ਼ਾ। ਵੀ ਉਹ ਕਹਿੰਦਾ ਸੀ ਯਾਰ ਉਹ ਮੁੰਡਾ ਲੈ ਗਈ ਸੀ ਵਾਲਾ ਕੁੜੀ ਜਾਂ ਨਹੀਂ ਲੈ ਕੇ ਗਈ, ਬਸ ਇਸ ਗੱਲ ਤੋਂ ਉਹਨੇ ਕਹਿਣਾ ਯਾਰ ਫਿਲਮ ਮੰਗਾ ਵੇਖੀ ਇਹਦਾ। ਉਹ ਸਾਰੀ ਦਿਹਾੜੀ ਉਹਨੇ ਇਸ ਗੱਲ ਤੇ ਉਸਤਾਦ ਜੀ ਉਹਨੇ 4 ਫਿਲਮਾਂ ਮੰਗਾਉਣੀਆਂ, 4 ਉਹ ਵੀ ਵੇਖ ਲੈਣੀ, 5ਵੀਂ ਉਹ ਫਿਲਮ ਪਈ ਹੋਣੀ ਵੀ ਉਹ ਵੀ ਲਾਜ਼ਮੀ ਵੇਖਣੀ। ਔਰ VCR ਜਦੋਂ ਘਰਾਂ ਦੇ ਵਿੱਚ ਵੀ ਫਿਲਮਾਂ ਆਈਆਂ ਹੁੰਦੀਆਂ, 3-4 ਆਪਣੀਆਂ ਵੀ ਹੁੰਦੀਆਂ। ਸਾਡੇ ਕੋਲ ਕ੍ਰਾਂਤੀ ਫਿਲਮ ਆਪਣੀ ਹੁੰਦੀ ਸੀ। ਕ੍ਰਾਂਤੀ ਜਿੰਨੇ ਵੀ ਰਿਸ਼ਤੇਦਾਰ ਨੇ VCR ਮੰਗਾਉਣਾ, ਉਹਨਾਂ ਨੇ ਕਹਿਣਾ ਉਹ ਤੇ ਪਹਿਲੇ ਮੰਗਾਉਣਾ, ਉਹ ਤੇ ਫ੍ਰੀ ਦੀ, ਉਹ ਤੇ ਫ੍ਰੀ ਦੀ ਹੈ। ਉਸਤਾਦ ਜੀ ਇੱਕ ਫਿਲਮ ਐਸੀ ਆ ਉਹ ਪੂਰੇ ਪਾਕਿਸਤਾਨ ਨੇ ਦੇਖੀ, ਬੋਲਾ ਜੱਟ, ਸੂਰਿਆਵੰਸ਼ਮ। ਅਮਿਤਾਭ ਬੱਚਨ ਵਾਲੀ। ਆਹੋ ਹੋਰ ਵੀ ਬੜੀਆਂ ਨੇ, ਬੜੀਆਂ ਅਵਾਮੀ ਫਿਲਮ ਆ ਜਿਹੜੀ। ਮਹਿੰਦੀ ਫਿਲਮ ਵੀ ਹਰ ਬੰਦੇ ਨੇ ਦੇਖੀ ਆ, ਸਹੇਲੀਆਂ ਨੇ ਪਿਆਰ ਮੈਨੂੰ ਹੋਇਆ, ਮੌਲਾ ਜੱਟ ਵੀ ਹਰ ਬੱਚੇ ਨੇ ਦੇਖੀ ਆ। ਇੱਕ ਉਹ ਫਿਲਮ ਕਭੀ ਖੁਸ਼ੀ ਕਭੀ ਗਮ, ਉਹ ਸਾਰਿਆਂ ਨੇ ਦੇਖੀ। ਕਰਨ ਅਰਜੁਨ ਵੀ ਸਭ ਨੇ ਦੇਖੀ ਆ। ਨਹੀਂ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਤਕਰੀਬਨ ਸਾਰਿਆਂ ਨੇ ਵੇਖੀਆਂ ਯਾਰ। ਨਹੀਂ ਕੁਝ ਫਿਲਮਾਂ ਉਸਤਾਦ ਜੀ ਲੋਕਾਂ ਨੂੰ ਹੁਣ ਜਿਵੇਂ ਕੋਇਲਾ ਜਿਹੜੀ ਆ ਉਹ ਬਹੁਤ ਘੱਟ ਲੋਕਾਂ ਨੇ ਵੇਖੀ, ਜਿਹੜੀ ਸ਼ਾਹਰੁਖ ਦੀ। ਉਹ ਨਹੀਂ ਉਸਤਾਦ ਜਿਹੜੀ ਉਹਦੇ ਗਾਣੇ ਦੀ ਵਜ੍ਹਾ ਤੋਂ ਲੋਕਾਂ ਨੇ ਵੇਖੀ, ਦੇਖਾ ਤੁਝੇ ਤੋਂ ਜੀਨੇ ਲਗੇ ਹਮ। ਉਸਤਾਦ ਜੀ ਮਧੂਰੀ ਕਿਆ ਕਹਿੰਦੇ ਉਹਦੇ ਚ ਫਿਲਮਾਂ ਦੀ ਗੱਲ ਕਰਦੇ, ਡਰਾਮਾ ਕਿਉਂਕਿ ਸਾਸ ਵੀ ਕਭੀ ਬਹੂ ਦੀ ਭਲਾ ਕਿੰਨਾ ਚੱਲਦਾ ਹੁੰਦਾ। ਹਾਂ ਹਰ ਘਰ ਨੇ ਕਹਿਣਾ 7 ਵਜੇ ਡਰਾਮਾ ਲਾਓ, 7 ਵਜੇ ਡਰਾਮਾ। ਮਧੂਰੀ ਉਸਤਾਦ ਜੀ ਵੇਖਣੀ ਹੈ ਨਾ, ਤੇ ਉਹ ਗਾਣੇ 'ਚ ਵੇਖੀ ਤੱਕ ਵਾਲੇ ਕਿਸਮਤ ਸੇ ਤੂ ਹਮਕੋ ਮਿਲੇ ਹੋ ਕੈਸੇ ਛੋੜੇ, ਉਹਦੇ 'ਚ ਗਾ ਵੇਖੀ ਮਧੂਰੀ।
ਹਾਂ ਅਨਿਲ ਕਪੂਰ ਸਾਹਿਬ ਦੇ ਨਾਲ। ਹਾਂਜੀ ਔਰ ਇੱਕ ਐਕਸਪ੍ਰੈਸ਼ਨ ਸੌਰੀ ਮਿੱਠਾ ਤੂੰ ਬੋਲ ਕੇ ਉੱਠੀ ਜਾ ਵਿੱਚ ਤਾਂ ਅੱਜ ਕੀ ਗੱਲ ਹੋਈ ਤੂੰ ਇਕੱਲਾ ਹੀ ਕਰ ਲਿਆ ਕਰ ਇਕੱਲਾ ਚੱਲੇ ਕਰ। ਮੈਂ ਤੁਹਾਨੂੰ ਇਸੇ ਤੋਂ ਕਿਹਾ ਤੁਸੀਂ ਨਾਲ ਨਾ ਬਿਆ ਕਰੋ ਵੀ ਤਿੰਨੇ ਤੁਸੀਂ ਉੱਠ ਜਾਣਾ ਤੂੰ ਇਕੱਲਾ ਹੀ ਇਕੱਲਾ ਘੰਟਾ ਬੋਲੀ ਜਾਂਦਾ ਯਾਰ ਨਾਣਾ ਡਾਇਰੈਕਟ ਹੋ ਜਾਂਦੀ ਉਹ ਜਾ ਬਸ ਕਰਦੇ ਤੂੰ ਕਿਤੇ ਘਰ ਆਸ ਕਰ ਲੈ ਕੇ ਗਿਆ ਉਹੀ ਗੱਲ ਕਰਦਾ ਬੋਲਣ ਦੇ ਯਾਰ, ਗੱਲ ਕਰਨ ਲੱਗਿਆ ਮੈਂ ਗੱਲ ਕਰਨ ਲੱਗਾ ਸੀ ਯਾਰ ਕਰਨ ਦੇ ਯਾਰ, ਉਹਨੂੰ ਉਹਦੀ ਘਰ ਕੋਈ ਨਹੀਂ ਸੁਣਦਾ। ਚੱਲ ਉਸਤਾਦ ਜੀ ਤੁਸੀਂ ਪਹਿਲਾਂ ਇਹਦੀ ਸੁਣ ਲਓ। ਵੱਡੇ ਬੰਦੇ ਨੇ ਕਹਿਤਾ ਹੁਣ ਮੈਂ ਹੀ ਕਰਾਂਗਾ। ਮੈਂ ਇਹ ਕਹਿਣ ਲੱਗਾ ਸੀ ਉਸਤਾਦ ਜੀ ਜਿਹੜਾ ਉਹਦੇ ਚ ਚਾਹਨਾ ਨਾ ਉਹਦੇ ਚ ਉਹ ਐਕਸਪ੍ਰੈਸ਼ਨ ਜਿਹੜੇ ਮਧੂਰੀ ਦੇ ਨਾਲ ਮਧੂਰੀ ਜੀ ਮਧੀਰੂ ਉਹ ਉਸਤਾਦ ਜੀ ਮਾਰ ਦੇਣ ਵਾਲੇ ਇਹਦੀ ਮਧੂਰੀ ਕੀ ਬਾਤ। ਮੈਂ ਉਹਦਾ ਕੋਈ ਮਤਲਬ 250-300 ਵਾਰੀ ਵੇਖਿਆ ਸੀ ਉਹ ਕਿਸ ਟਾਈਮ ਕੋਈ ਐਸਾ ਜਿੱਦਾਂ ਮੈਂ ਦੇਵਦਾਸ ਫਿਲਮ 'ਚ ਜਦੋਂ ਸ਼ਾਹਰੁਖ ਸਾਹਿਬ ਨਹੀਂ ਆਉਂਦੇ ਤੇ ਉਹ ਹਾਲੇ ਪਹਿਲੀ ਵਾਰੀ ਜਾਂਦੇ ਉਹਨੂੰ ਮਿਲਣ, ਯਾਨੀ ਉੱਥੋਂ ਆ ਕੇ ਨਾ ਪੜ੍ਹਾਈ ਤੋਂ, ਤੇ ਉਹਨੂੰ ਐਸ਼ਵਰੀਆ ਬਾਜੀ ਦੇ ਘਰ ਜਾਂਦੇ ਨਾ ਮਿਲਣ ਉਹਨੂੰ ਪੜਾਈ ਤੋਂ ਵਾਪਸ। ਸ਼ਵੇਰੀਆ ਬਾਜੀ ਦੇ ਘਰ ਐਸ਼ਵਰੀਆ ਬਾਜੀ ਕਹਿਣਾ ਉਹਨੂੰ ਮੈਂ ਕੀ ਕਹਾਂ ਹੁਣ। ਉਸਤਾਦ ਜੀ ਤੁਸੀਂ ਰਹਿਣ ਦਿਓ ਕਾਹਦੇ ਤੋਂ ਬਾਜੀ ਚਲੋ ਐਸ਼ਵਰੀਆ ਦੇ ਘਰ ਜਦੋਂ ਜਾਂਦੇ ਨਾ ਹਾਂਜੀ। ਤੇ ਉਹ ਪਿੱਛੋਂ ਦੀ ਆ ਕੇ ਨਾ ਪਿੱਛੋਂ ਉਹ ਇੰਜ ਕਰਕੇ ਨਾ ਉਹਨੂੰ ਕੋਈ ਗੱਲ ਕਰਦਾ ਐਵੇਂ ਜਾਣ ਕੇ ਰੋਸਣ ਲਈ, ਤੇ ਉਹ ਪਿੱਛੋਂ ਦੀ ਆ ਕੇ ਨਾ ਤੇ ਮੂੰਹ ਫੁਲਾ ਕੇ ਨਾ ਤੇ ਡੇਲੇ ਅੰਦਰ ਨੂੰ ਕਰਦੀ ਹੈ ਐਵੇਂ ਇੱਕ ਸਕਿੰਟ ਦਾ ਸੀਨ ਆ ਉਹ ਐ ਕਰ ਰਿਹਾ। ਹਾਂ ਹਾਂਜੀ ਹਾਂਜੀ ਉਹ ਕੀ ਬਾਤ। ਅੱਛਾ ਉਸਤਾਦ ਜੀ ਉਹ ਜਿਹੜਾ ਨਹੀਂ ਉਹ ਜਿਹੜਾ ਉਹ ਆਂਖੋਂ ਕੀ ਗੁਸਤਾਖੀਆਂ ਮਾਫ ਹੋ, ਉਹ ਜਿਹੜੀ ਉਹ ਪਿੱਛੋਂ ਦੀ ਨਿਕਲ ਕੇ ਆਂਦੀ ਓਏ ਹੋਏ ਹੋਏ ਉਸਤਾਦ ਜੀ। ਔਰ ਇੱਕ ਹੋਰ ਉਸਤਾਦ ਜੀ ਧੱਕ ਧੱਕ ਕਰਨੇ ਹੈ ਜੀ ਇੱਥੇ ਚਲੀਏ ਆਪਾਂ। ਉਸਤਾਦ ਜੀ ਉਹ ਓਏ ਇਹ ਧੱਕ ਧੱਕ ਕਿਦੋਂ ਆ ਉਸਤਾਦ ਜੀ ਆਹ ਨਹੀਂ ਇਹ ਕਿਹੜਾ ਧੱਕ ਆ ਉਹ ਕਿਹੜਾ ਇੰਜਨ ਪੰਜਾਬੀ ਵਾਲਾ ਓਏ ਤੇ ਅੱਲਾ ਬਾਬ ਲੈ ਕਹਿੰਦਾ ਧੱਕ ਧੱਕ। ਦੱਸ ਵੀ ਬੰਦਾ ਪਿੱਛੇ ਮਧੂਰੀ ਖੋਇਆ ਮਾਰਨ ਡਈ ਸੀਗੀ ਧੱਕ ਧੱਕ। ਇੱਕ ਮਿੰਟ ਠਹਿਰ ਜਾ ਕਰ ਤੈਨੂੰ ਹਰ ਗੱਲ ਦੇ ਵਿੱਚ ਲੱਗੀ ਹੁੰਦੀ ਉਸਤਾਦ ਜੀ ਮੈਂ ਤੁਹਾਨੂੰ ਦੱਸਣ ਡਿਆ ਸੀ ਕਿ ਮੈਂ ਉਹ ਜਿਹੜੀ ਵੜ ਗਿਆ ਯਾਰ ਕਿਤੇ ਸਾਡੀਆਂ ਮੂਵੀਆਂ ਜਾਲੀਆਂ ਸੀ ਕਾਰਟੂਨ ਭਰੇ ਵਿੱਚ ਉਹਨਾਂ ਦੇ, ਸਾਡੇ ਕਿਸੇ ਮੂਵੀ ਦਾ ਕੋਈ ਕੰਮ ਨਹੀਂ ਅੱਛਾ ਯਾਰ ਟੈਜ ਤੂੰ रल मिल के कर लो ना गल्लां च किहड़ी गल है इसमें। जी नौजवानों बात चलो चलो कभी किसी से ना प्यार करना जिंदगी दा उन्हां दा फाइनल डांस है ਹਾਏ ਹਾਏ सोनी जैसे ਨਹੀਂ ਉਹ ਨਹੀਂ ਇਹਦੇ ਨਾਲ आपकी मधुरी डांस ਹਾਂ ਬਾਜੀ ਮਧੂਰੀ ਤੇਰਾ ਦਾ ਬੱਚਾ ਵੀਡੀਓ ਗੇਮਾਂ ਖੇਲੇ ਜਾਵੇ ਨਾ ਰੋਟੀ ਪਾਣੀ ਖਿਲਾਏ ਨਾ ਤਾਂ ਪਤਾ ਨਹੀਂ ਮੈਂਟ ਕਰਕੇ ਆਉਣਾ ਮਿਸਾਲ ਦੀਆਂ ਗੱਡੀਆਂ ਜਾਣਦੇ ਆ ਨਹੀਂ ਉਸਤਾਦ ਜੀ ਉਹਦੇ ਚ ਹਾਏ ਰੇ ਹਾਏ ਰੱਬਾ ਓ ਹੋ ਕੀ ਖੂਬਸੂਰਤ ਉਹਦੇ ਚ ਡਾਂਸ ਕੀਤਾ ਸੁਭਾਨ ਅੱਲਾ ਯਾਰ ਵਾਹ ਅਕਸ਼ੇ ਦੇਵਗਨ ਸਾਹਿਬ ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮਧੂਰੀ ਦਾ ਤੁਸੀਂ ਸਾਂਸੋ ਕੀ ਮਾਲਾ ਤੇ ਸੁਮਰੂ ਮੇ ਉਫ ਫਾਈਨਲ ਐਂਡ ਲਾ ਦਿੱਤਾ ਫਾਈਨਲ काजी और ਤਾਜੀ ਵੈਸੇ ਵੀ ਨਾ ਉਹ ਬਾਰੀ ਹਾਂ और ਫਾਈਨਲ ਫਾਈਨਲ और सीन ਵੱਡਾ ਵਾ ਮਾਰੇ ਡਾਦਾ ਹਾਂ ਇਹ ਕੋ ਵੱਡਾ ਛੋਟੇ ਛੋਟੇ ਦਾ ਕੰਮ ਵਾਲਾਂ ਦੇ ਉੱਤੇ ਤੇ ਵੇਖ ਉਹਦੇ ਲੈ ਆਹ ਲੱਗਦਾ ਤੇਰਾ ਤੂੰ ਇੱਕ ਇੱਕ ਮਿੰਟ ਯਾਰ ਤੂੰ ਕਿਤੇ ਜੁਗਤਾ ਕਰਨ ਬੈਠਾ ਮੈਂ ਉਹਨੇ ਗੱਲ ਕੀਤੀ ਛੱਡ ਦਿਆ ਕਰ ਕਿਤੇ ਮਾਫੀ ਦੇ ਦਿਆ ਕਰ ਓਵਰਲੈਪਿੰਗ ਨਾ ਕਰੋ ਮਿੱਠਾ ਜੀ। ਅਕਸ਼ੇ ਦੇਵਗਨ ਸਾਹਿਬ ਦੀ ਜਿਹੜੀ ਮੂਵੀ ਆਈ ਸੀ ਨਾ ਓਏ ਅਕਸ਼ੇ ਨਹੀਂ ਦੇਵਗਨ, ਐਸੇ ਗੱਲ ਤੋਂ ਮੈਨੂੰ ਏਦਾਂ ਹੀ ਰੋਕ। ਤੂੰ ਅਜੇ ਕੁਮਾਰ ਕਹਿ ਦੇਣਾ ਵਾ। ਉਹਦੇ ਚੋਂ ਬਾਅਦ ਉਸਤਾਦ ਜੀ ਫਿਲਮ ਇੱਕ ਹੈਗੀ ਸੀ ਉਹ ਜਿਹੜਾ ਜਿਹਦੇ ਚੋਂ ਭਰਾ ਦੋ ਹੁੰਦੇ ਨੇ ਤੇ ਉਹ ਕੱਚ ਦੇ ਉੱਤੋਂ ਲੰਘਦਾ ਵਾ ਉਹ ਯਾਰ ਉਹ ਜਿਹਦੇ ਚੋਂ ਕਹਿੰਦਾ ਭਾਈ ਭਾਈ ਮੈਂ ਅਕਸਰ ਇਹ ਹੋਤਾ ਉਹ ਵਾਲਾ ਉਹਦੇ ਵਿੱਚ ਵੀ ਸੁਭਾਨ ਅੱਲਾ ਓਏ ਮੇਰੇ ਮੌਲਾ ਉਹਦੇ ਅਕਸ਼ੇ ਕੁਮਾਰ ਦੇ ਨਾਲ ਸੀਗੀ ਰਵੀਨਾ ਟੰਡਨ। ਉਹ ਮੂਵੀ ਸੀ ਜਿਹਦੀ ਕਹਿੰਦਾ ਖੂਨ ਖੂਨ। ਉਹ ਜਨਮ ਨੂੰ ਸੀਨ ਦੇਖ ਕੇ ਸੁਣ ਕੇ ਸਾਡੇ ਚਾਚੇ ਦਾ ਮੁੰਡਾ ਪਾਗਲ ਹੋ ਗਿਆ ਸੀ। ਬਾਕੀ ਪਹਿਲੋਂ ਹੀ ਸੀਗੇ, ਉਹ ਫਿਲਮ ਦੇਖ ਕੇ ਹੋਇਆ, ਬਾਕੀ ਸਾਰੇ ਪਹਿਲੋਂ। ਉਹਦੇ ਚ ਕੀ ਸੀ ਐਸਾ ਵੀ ਉਹ ਪਾਗਲ ਹੋ ਵੱਡੀ ਗਿਆ? ਉਹ ਬਸ ਜਿੱਥੇ ਲੈ ਗਿਆ ਨਾ ਵੱਡੀ ਤੇ ਗਲੀ ਚ ਬੈਠਾ ਯਾਰ ਇੱਕ ਮਿੰਟ ਕੋ ਗੱਲ ਕਰਨ ਦੇ ਉਸਤਾਦ ਜੀ ਸੰਜੇ ਲੀਲਾ ਪੰਸਾਰੀ ਸਾਹਿਬ ਕਰ ਲੋ ਗੱਲ, ਫਿਰ ਤੁਸੀਂ ਇੱਕੋ ਗੱਲ ਕਰਨਾ। ਆ ਹੁਣ ਤੂੰ ਗੱਲ ਕਰ ਲਈ ਨਾ ਕਿ ਪਾਗਲ ਹੋ ਗਿਆ ਉਸ ਤੋਂ ਬਾਅਦ ਕਿਸੇ ਹੋਰ ਉਹਨੇ ਕੰਪਲੀਟ ਨਹੀਂ ਨਾ ਹੋਈ, ਹੋਰ ਕਿਸੇ ਨੂੰ ਅੱਛਾ ਪਾਗਲ ਹੋ ਗਿਆ ਤਾਂ ਉਸ ਤੋਂ ਬਾਅਦ ਹੁਣ ਕੀ ਰਹਿ ਗਿਆ? ਦੱਸਣੇ ਵੀ 70% ਫਿਲਮਾਂ ਬੰਦੇ ਦੇ ਦਿਮਾਗ ਤੇ ਅਸਰ ਕਰ ਜਾਂਦੀਆਂ ਵਾ। ਹਾਂ। ਕਜਨੀ ਵੇਖ ਕੇ ਬੰਦਾ ਭੁੱਲਣ ਲੱਗ ਚਲੋ ਜਾਂਦਾ। ਕੋਈ ਨਹੀਂ ਈਜ਼ੀ ਲੈ ਗਜਨੀ ਵੇਖ ਕੇ ਪਤਾ ਭੁੱਲਣ ਲੱਗ ਜਾਂਦਾ ਕਹਿੰਦਾ। ਈਜ਼ੀ ਹੋ ਜਾ ਕੋਈ ਨਹੀਂ 2 ਮਿੰਟ ਠਹਿਰ ਜਾ ਉਸਤਾਦ ਜੀ ਯਾਰ ਫਿਰ ਮੈਂ ਇੱਕ ਗੱਲ ਕਰਨਾ ਚਾਹੁੰਦਾ, ਫਰੀਦ ਸਾਹਿਬ ਜਿਹੜੇ YouTube ਕੰਪਨੀ ਹੈ ਨਾ ਇੱਕ ਬੜੀ, ਹਾਂ ਉਹਨਾਂ ਨੇ ਉਸਤਾਦ ਜੀ ਦਾ ਆਪਣੇ ਦਫ਼ਤਰ 'ਚ ਭਲਾ ਕੀ ਨਾਮ ਪਾਇਆ, ਖਲੀਫਾ। ਲੀਡਰ ਨਾਲ ਲੋ ਇੱਕ ਚੈਨਲ ਹੋਰ ਆ ਗਿਆ ਉਹਨਾਂ ਨੇ ਇੱਕ ਦੜਾ ਫੈਲਾਂ ਦਾ ਅਲੱਗ ਲਾਇਆ ਵਾ ਜੇ ਇਹਨਾਂ ਦੇ ਸਬਸਕ੍ਰਾਈਬਰ। ਯਾਰ ਡਬਿੰਗ ਮਾਸਟਰ ਸਜਾਦ ਵਾਲਾ ਚੈਨਲ ਨਹੀਂ ਜਿਹੜਾ ਰਿਕਵਰ ਹੋਇਆ ਸੀ, ਹਾਂ ਉਹਦੇ ਤੇ ਨਾ ਮੈਂ ਆਪਣੇ ਟੀ ਟਾਈਮ ਦੇ ਨਾ ਉਹ ਸ਼ਾਰਟ ਪਾਉਣੇ ਹਾਈਲਾਈਟਸ ਪਾਉਣੇ ਸ਼ੁਰੂ ਕਰਤੇ ਨੇ। ਉਹ ਬਹੁਤ ਅੱਛੇ ਆ ਮੈਂ ਵੇਖਿਆ ਗੱਲ ਯਾਨੀ ਇਕੱਲਾ ਹਾਈਲਾਈਟਸ ਨਾ ਟੀ ਟਾਈਮ ਦਾ ਬੈਸਟ ਪਾਰਟ ਉਹ ਚ, ਠੀਕ ਹੈ ਨਾ, ਉਹਨੂੰ ਵੀ ਕਰ ਦੇਣਾ ਸਬਸਕ੍ਰਾਈਬ ਵੀ ਸਾਰਾ। ਇੱਕ ਫਾਈਲ ਹੋਰ ਬਾਬੂ ਜੀ। ਅੱਛਾ ਯਾਰ ਕਿੰਨੇ ਚੈਨਲ ਹੋ ਗਏ ਮੇਰੇ। ਉਸਤਾਦ ਅੱਗਾ ਚੌੜ, ਮੇਰੀ ਮਾਂ ਕਹਿੰਦੀ ਨਹੀਂ ਆ ਅੱਗਾ ਦੌੜ ਤੇ ਪਿੱਛਾ ਚੌੜ। ਉਸਤਾਦ ਜੀ ਜ਼ਰਾ ਨਹੀਂ ਘਟਦੇ ਤੇ ਉਹ ਕਹਿੰਦੇ ਉਹ ਵੀ ਕਰਦੇ ਕੰਮ ਜੋ ਯਾਰ ਹੋਇਆ ਇੱਕ ਮਿੰਟ ਠਹਿਰ ਜਾ ਉਹ ਕਰ ਲੱਖ ਲਾਣ ਤੇ ਜ਼ਬਾਨ ਕਿਤੇ ਵਾਪਸ ਕਰ ਆਵਾਂ, ਫਿਰ ਜੋ ਗੱਪ ਹੀ ਨਹੀਂ ਆਉਣੀ ਕਿਤੇ। ਯਾਰ ਤੂੰ ਕਰ ਤੇ ਲਈ ਗੱਲ ਕਿ ਤੇਰਾ ਹਾਲੇ ਕਿੱਥੋਂ ਪਾਗਲ ਹੋ ਗਿਆ, ਤੂੰ ਕਹਿ ਨਹੀਂ ਦਿੱਤਾ ਮੌਕੇ। ਹਲੇ ਕੰਟੀਨਿਊ ਆ ਅੱਛਾ ਪਾਗਲ ਹੋ ਗਿਆ ਉਸ ਤੋਂ ਬਾਅਦ ਵੀ ਹੁਣ ਮੌਲਾ ਜਿਹੜਾ ਵੇਖ ਕੇ ਸਾਡੀ ਗਲੀ ਦੇ ਵਿੱਚ ਇੱਕ ਚਾਚਾ ਵਾ,
ਹਲਕੀ ਹਲਕੀ ਮੋਸ਼ਨ ਲੂਮਾ ਦਾ ਕੰਮ ਕਰਦਾ ਸੀਗਾ, ਉਹਨੇ ਉਦਾਂ ਦੇ ਸੂਟ ਪਾਇਆ, ਉਦਾਂ ਦੀ ਧੋਤੀ, ਉਦਾਂ ਸਾਫਾ ਵੀ ਫਿਲਮਾਂ ਜਿਹੜੀਆਂ ਦੱਸਦੇ ਵੀ ਇੰਨੇ ਅਸਰ ਕਰਦੀਆਂ, ਉਹ ਸੁਲਤਾਨ ਈਸਾ ਦਾ ਰੂਪ ਧਾਰ ਲਿਆ। ਸੁਲਤਾਨ ਈਸਾ ਦਾ ਰੂਪ ਧਾਰ ਕੇ ਪਾਣਾ ਨੂੰ ਜਾ ਕੇ ਉੱਤੇ ਕਹਿੰਦਾ ਓਏ 2 ਸਿਗਰਟ ਤੇ ਓਏ, ਉਹਨੇ ਛੱਡਾ ਕਰਾਤੀਆਂ। ਚਲੋ ਬਸ ਮੁੱਕ ਗਈ ਹੁਣ ਗੱਲ। ਨਹੀਂ ਹਲੇ ਹੈ ਕੰਟੀਨਿਊ ਆ। ਨਹੀਂ ਹਲੇ ਲੋਕ ਇਦਾਂ ਕਰਦੇ ਰਹਿੰਦੇ ਆ ਅੱਜ ਵੀ। ਉਹਨੇ ਵੀ ਮੌਲਾ ਜੱਟ ਵੇਖੀ ਸੀ, ਉਹ ਨੂਰੀ ਨਾਲ ਬਣ ਕੇ ਨਹੀਂ ਦਿੰਦਾ ਸੋਨੇ ਐ ਕਰਕੇ ਉਹਨੇ 2 ਲਾਫੇ ਕਰਾਇਆ, ਚੱਡਾ ਲਾ ਕੇ ਘਰ। ਚਲੋ ਮੁੱਕ ਗਈ। ਹਾਲੇ ਕਿਥੋਂ ਮੈਂ ਕਿਹਾ ਮੁੱਕੀ ਇਹ ਚੱਲਦਾ ਤੇਰੇ ਕਿਸੇ ਐਕਟਰ ਵਰਗਾ ਮੂੰਹ ਕਹਦੇ ਕੋਈ ਜਾਂ ਮੇਰੇ ਕਿਸੇ ਐਕਟਰ ਵਰਗਾ ਨਹੀਂ ਕਹਦੇ। ਨਾਲੇ ਗੱਲ ਮੁੱਕ ਗਈ ਨਾ ਉਹਨੂੰ ਕਾਫੀ। ਆਹੋ ਬਸ ਜੀ 2 ਮਿੰਟ। ਉਸਤਾਦ ਜੀ ਉਹ ਨਾ ਅੰਜਮਨ ਜਿਹੜੀ ਸੀ ਮੈਡਮ ਹਾਂ ਮੇਰੀ ਨਾਨੀ ਸੀਗੀ ਉਹ। ਉਸਤਾਦ ਜੀ ਫੇਰ ਬਾਤ ਤੇ ਨਾਨੀ ਦੀ ਉਮਰ ਦੀ ਸੀ, ਠੀਕ ਆ। ਨਹੀਂ ਨਾਨੀ, ਉਹ ਕਹਿੰਦੇ ਡਾਇਰੈਕਟ ਨਾਨੀ ਸੀ ਉਹ, ਨਾਨੀ ਦੀ ਉਮਰ। ਡਾਇਰੈਕਟ ਨਾਨੀ ਤੇ ਸਾਰਿਆਂ ਨੂੰ ਪਤਾ ਵੀ ਝੂਠ ਆ, ਏਡੀ ਕਿਹੜੀ ਗੱਲ ਆ। ਲੇਕਿਨ ਇਹ ਗੱਲ ਬੁਰੀ ਲੱਗੀ ਮੈਨੂੰ, ਅੱਛਾ ਨਹੀਂ ਨਾਲ ਦੋਸਤ ਬੈਠਾ ਆਪਣਾ ਸਾਥੀ ਹੈ, ਕੋ ਵਰਕਰ ਆ, ਤੂੰ ਚਪੇੜ ਮਾਰ ਕੇ ਮੂੰਹ ਰੰਗ ਦੇ, ਤੂੰ ਐਵੇਂ ਆਹੋ ਵੀ ਆਪਸ ਦੇ ਵਿੱਚ ਪਿਆਰ ਮੁਹੱਬਤ ਚ ਤੂੰ ਮਤਲਬ ਛੁਰੀ ਮਾਰਦੇ ਤੇ ਕੋਈ ਰੌਲਾ ਨਹੀਂ, ਇਹ ਚ ਕਿਹੜੀ ਗੱਲ ਆ। ਇਹ ਉਸਤਾਦ ਜੀ ਸੁਲਾ ਨਹੀਂ ਤੇ ਚ ਗੱਲ ਹੀ ਕੋਈ ਨਹੀਂ ਵੀ ਤੁਸੀਂ ਐਵੇਂ ਸੁਲਾ ਕਰੀ ਜਾਓ। ਉਸਤਾਦ ਜੀ ਇਹਦੇ ਨਾਲ ਇਹ ਮੇਰਾ ਸਾਥੀ ਹੋ ਹੀ ਨਹੀਂ ਸਕਦਾ, ਮੈਂ ਇਹੋ ਜਿਹੇ ਬੰਦੇ ਨੂੰ ਮੂੰਹ ਨਹੀਂ ਲਾਉਂਦਾ। ਉਸਤਾਦ ਜੀ ਉਹ ਅੰਜਮਨ ਮੈਡਮ ਅੰਜਮਨ ਜਿਹੜੀ ਸੀ ਨਾ, ਉਹਦੀ ਵਜ੍ਹਾ ਤੋਂ ਸਾਡੇ ਮਹੱਲੇ ਉਹ ਰਾਜ ਸਾਹਿਬ ਸਨ, ਉਹ ਜੈਨੂਅਨ ਉਸਤਾਦ ਜੀ ਪਾਗਲ ਹੋ ਗਏ। ਓਏ ਬੜੇ ਲੋਕ ਹੋਏ ਨੇ ਹਾਂਜੀ ਨੀਲੀ ਦੇ ਪਿੱਛੇ। ਹਾਂਜੀ ਉਸ ਤੋਂ ਬਾਅਦ ਜਨਾਬ ਉਹ ਜਿਹੜੀ ਇੱਕ ਹੋਰ ਸੀ ਨੀਲੀ, ਨਾਦਰਾ ਨਾਜ਼ਰੀ, ਮਦੀਹਾ ਸ਼ਾਹ, ਜ਼ਮੁਰਦ ਬੇਗਮ, ਫਿਰ ਤੀਕਾ ਉਡੂ। ਹਾਂ ਤੀਕਾ ਬੜੇ ਭਾਈ ਆਸ਼ਕ ਗੁਜ਼ਰੇ ਨੇ। ਨੀਲੀ ਦੇ ਪਿੱਛੇ ਲੋਕੀ ਮੈਂ ਲਾਲ ਪੀਲੇ ਹੁੰਦੇ ਦੇਖੇ ਯਾਰ, ਕੀ ਯਾਰ ਮੈਂ ਉਹਦੇ ਸਾਹਮਣੇ ਵੀ ਹੁੰਦੇ ਦੇਖੇ। ਪਰ ਖੂਬਸੂਰਤ ਤਰੀਨ ਦੌਰ ਮੇਰੇ ਹਿਸਾਬ ਨਾਲ ਫਿਲਮ ਤੇ ਹੁਣ ਉਸਤਾਦ ਜੀ ਉਹ ਜਿਵੇਂ FX ਆ ਗਿਆ ਤੇ ਇਹ ਉਹ ਇਮੋਸ਼ਨਸ ਦੀ ਫਿਲਮ ਨਹੀਂ ਰਹੀ। ਉਹ ਜਿਹੜੀਆਂ ਫਿਲਮਾਂ ਦਿਲ ਵਾਲੇ ਜਿਹੜੀ ਉਹਨਾਂ ਟ੍ਰੈਡੀਸ਼ਨ ਵਿਖਾਇਆ ਘਰਾਂ ਦੇ, ਉਹ ਕੀ ਹੋਇਆ ਕੀ ਹੋਇਆ ਤੈਨੂੰ? ਓਏ ਹੁਣ ਤੇਰੀ ਹਾਂ ਦਾ ਹਾਂ ਵੀ ਨਾ ਬਣਾਵਾ, ਕੱਲਾ ਹੀ ਚੱਲ ਜਾ ਕਿਤੇ ਪਾਸੇ। 5-7 ਐਕਟਰ ਸਾਰੇ ਇਕੱਠੇ ਹੋਏ ਉਹ ਫਿਲਮ ਦੇ ਵਿੱਚ, ਜੋੜਾ ਪੂਰਾ ਫਿਰ ਰਿਹਾ ਵਾ, ਇੱਕ ਜਗ੍ਹਾ ਤੇ ਸੈਰ ਕਰਨ ਜਾਂਦੇ ਆ। ਉਸਤਾਦ ਜੀ ਉਹ ਦਾਦੀ ਦਾ ਪਿਆਰ, ਉਹ ਯਾਨੀ ਉਹਨਾਂ ਨੇ ਵਿਖਾਇਆ ਕਿ ਅਸਲ ਜਿਹੜੇ ਖਾਨਦਾਨੀ ਲੋਕ ਇਹ ਪਿਆਰ ਮੁਹੱਬਤ ਹੁੰਦਾ, ਉਹ ਫਿਲਮਾਂ ਦੇ ਵਿੱਚ ਵਿਖਾਇਆ। ਭਰਾ ਨਾਲ ਕਿੱਦਾਂ ਤੁਸੀਂ ਫਿਰਨਾ ਤੁਰਨਾ ਵਾ। ਇਹ ਸਾਰੇ ਭਰਾ ਆਏ ਦਿਨ ਬਿੱਲ ਤੋਂ ਲੜਨ ਦੇ ਹੁੰਦੇ ਨੇ, ਇਹ ਵੀ ਫਿਲਮਾਂ ਵੇਖ ਕੇ ਆਪਣੇ ਲੋਕ ਬਣੇ ਨੇ। ਤੌਬਾ ਅੱਲਾ ਵਗਦੇ ਹੱਲੇ ਵੀ ਇਹਨਾਂ ਦੇ ਘਰ ਵਿਹੜੇ ਦੇ ਵਿੱਚ ਪਾਤੀਆਂ ਲੱਗੀਆਂ ਵਾ, ਏਡੇ ਮਾੜੇ ਨੇ ਇਹਨਾਂ 5-6 ਭਰਾ ਵਾ ਤੇ ਹਰ ਜਗ੍ਹਾ ਤੇ ਤਾਰੀਫ ਕਰਨ ਦੇ, ਮੈਂ ਇਕਲੌਤਾ ਜੀ। ਆਹ ਮੈਂ ਖਲੋਤਾ ਵਾਂ, ਤੁਸੀਂ ਗੱਲ ਕਰੋ ਇਹ ਹੁੰਦਾ ਸੀਗਾ। ਹੁਣ ਮੈਂ ਫਿਲਮ ਤੁਹਾਨੂੰ ਸਟੋਰੀ ਸੁਣਾ ਸਕਦਾ ਨਹੀਂ। ਤੂੰ ਕਹਿ ਤੇ ਦਿੱਤਾ ਭਰਾ ਉਹ ਪਾਗਲ ਹੋ ਗਿਆ ਤੇਰਾ ਮਹੱਲੇ ਚ ਮੁੰਡਾ ਬਾਦ ਚੱਲ। ਇਹਨੇ 9 ਫਿਲਮਾਂ ਸੁਣਾਤੀਆਂ, ਸਾਡੀਆਂ 2 ਹੀ ਤੁਹਾਡੇ ਕੋਲ ਬਰਦਾਸ਼ਤ ਹੋਣ ਡਈ। ਚੱਲ ਦੂਸਰੀ ਉਸ ਤੋਂ ਬਾਅਦ ਮੌਲਾ ਜੱਟ ਵਾਲਾ ਚਲਾ ਗਿਆ, ਉੱਥੇ 2 ਹੋ ਗਈਆਂ 2। ਤੇ ਅੱਗੋਂ ਨਹੀਂ ਇੱਕ ਹੋਰ ਵੀ ਸੀ, ਅੱਗੋਂ ਉਹ ਵੀ ਨੂਰੀ ਨੱਤ ਬਣ ਗਿਆ। ਹਾਂ ਤੇ ਹੁਣ ਹੋਰ ਤੂੰ ਕੀ ਦੱਸਣਾ? ਸਹੀ ਫਿਲਮ ਬਣਾਈ ਸਾਰਾ ਤੂੰ ਹੀ ਕਰ ਲੈ ਪ੍ਰੋਗਰਾਮ, ਅਸੀਂ ਰਹਿਣ ਦਿੰਦੇ। ਅੱਛਾ ਪਾਕਿਸਤਾਨੀ ਫਿਲਮਾਂ 'ਚ ਵਹੀਦ ਮੁਰਾਦ ਸਾਹਿਬ ਦੀਆਂ ਮਾਸਟਰਪੀਸ, ਠੀਕ ਹੈ ਜੀ। ਇੱਕ ਬਾਊ ਜੀ ਫਿਲਮ, ਆਪਣਾ ਬਾਊ ਜੀ ਨਹੀਂ ਭੋਲਾ, ਜਿਹਦੇ 'ਚ ਭੋਲਾ ਹੁੰਦੇ ਨੇ ਨਦੀਮ ਸਾਹਿਬ ਉਸਤਾਦ ਜੀ, ਉਹ ਕਿਹੜੀ ਮੁੰਡਿਆ ਦੁਪੱਟਾ ਛੱਡ ਮੇਰਾ, ਉਹਦੇ 'ਚ ਜਿਹੜੀ ਉਹਨਾਂ ਨੇ ਸਿਚੁਏਸ਼ਨ ਬਣਾਈ ਨਾ ਕਿ ਉਹ ਬਦਮਾਸ਼ ਨੂੰ ਜਾ ਕੇ ਕਹਿੰਦਾ ਵਾ ਕਿ ਮੈਂ ਤੇਰੇ ਮੂੰਹ ਤੇ ਚਪੇੜ ਮਾਰਾਂ ਤੇ ਤੂੰ ਮੈਨੂੰ ਮਾਰ ਦੇਗਾ, ਕਿਉਂਕਿ ਉਹਦੀ ਵਾਲਦਾ ਮਰੀ ਹੁੰਦੀ, ਇਹਦੀ ਮਾਂ ਮਰੀ ਹੁੰਦੀ। ਕਹਿੰਦਾ ਮੈਂ ਮਾਂ ਕੋਲ ਜਾਣਾ, ਕਿਸੇ ਬੰਦੇ ਨੇ ਕਿਹਾ ਤੂੰ ਮਰ ਜਾਏਗਾ ਤੇ ਫੇਰ ਜਾਏਗਾ। ਤੇ ਉਹ ਬਦਮਾਸ਼ ਘਰੋਂ ਸਮਾਨ ਸੁੱਟਣ ਨਹੀਂ ਆਉਂਦਾ ਕਿਰਾਏਦਾਰਾਂ ਦਾ, ਤੇ ਉਹਨੂੰ ਜਾ ਕੇ ਕਹਿੰਦਾ ਮੈਂ ਤੇਰੇ ਚਪੇੜ ਮਾਰ ਦਿਆਂ ਤੇ ਮੈਨੂੰ ਮਾਰ ਦੇਗਾ। ਕਹਿੰਦਾ ਹਾਂ। ਉਹਨੇ ਚਪੇੜ ਮਾਰਦਾ ਠਹਿਰ ਤੇ ਉਹ ਦੌੜ ਜਾਂਦਾ, ਉਹ ਬਦਮਾਸ਼ ਦੌੜ ਜਾਂਦਾ, ਕਹਿੰਦਾ ਭਾਈ ਮੈਨੂੰ ਮਾਰ ਤੇ ਜਾ ਯਾਰ। ਇਸ ਕਦਰ ਖੂਬਸੂਰਤ ਸਿਚੁਏਸ਼ਨ, ਡਰ ਜਾਂਦਾ ਬਦਮਾਸ਼। ਹਾਂ ਫਿਲਮ ਨਵੀਂ ਆਈ ਸੀ। ਅੱਛਾ ਇੱਕ ਮਿੰਟ ਯਾਰ, ਉਹ ਤੇਰੀ ਫਿਲਮ 'ਚ ਮੈਂ ਬੋਲਿਆ, ਮੈਂ ਇੰਟਰਪਟ ਕੀਤੀ ਤੇਰੀ ਫਿਲਮ, ਭਾਵੇਂ ਚੰਡਾ ਮਾਰ ਚੋਂ ਮਰਜੀ ਮਾਰ ਬੰਦਾ। ਹੁਣ ਸਾਡੀ ਫਿਲਮ ਵੀ ਸੁਣ, ਫਿਲਮ ਨਵੀਂ ਆਈ ਯਾਰ ਤੂੰ ਦੱਸ ਲੈ ਸੀ ਉਹ ਭਤੀਜੇ ਤੇਰੇ ਦੇ ਵਾਲਾ ਪਾਗਲ ਹੋ ਗਿਆ, ਉਸ ਤੋਂ ਬਾਅਦ ਉਹ ਗੱਲ ਬਣਦੀ ਹੁੰਦੀ ਤੇ ਉਸ ਤੋਂ ਕਿ ਕੀ ਹੁਣ ਫਿਲਮਾਂ ਆਉਣੀਆਂ ਬੰਦ ਹੋ ਗਈਆਂ। ਜੀ 30 ਮਾਰ ਖਾਨ ਉਹ ਲੱਖ ਲਾਨਤ ਓਏ, ਠਹਿਰ ਤੇ ਸਬਰ ਕਰ ਜਾ ਯਾਰ। ਇੱਧਰ ਗੱਲ ਕਰਨੇ ਸੀ ਕਰਨਾ ਤਲਕ ਤੇਰਾ ਕੋਈ ਨਹੀਂ ਸ਼ੋ। ਪਹਿਲੇ ਇਹ ਦੋ ਪੁੱਛ ਕਿਸੇ ਨੂੰ ਤੇਰਾ ਕੈਮਰਾ ਚੱਲਣ ਡਿਆ ਵਾ, ਚੱਲੇ ਤੇ ਪੁੱਛ ਲੈ ਪਹਿਲੇ ਚੱਲਣ ਡਿਆ ਵਾ ਕਿਹੜਾ ਇੱਕ ਸਾਈਡ ਤੋਂ ਡੀ ਟਾਈਮ ਇਦਾਂ। ਚੱਲ ਚਾਹੀਦਾ ਤੇ ਬੱਚੇ ਦੇ ਫ੍ਰੀ ਦਾ ਨਾਂ ਲੈਣ ਦਾ ਫੇਰ ਕਹਿੰਦਾ ਕਿਹੜਾ ਇੱਕ ਸਾਈਡ ਤੋਂ ਟੀ ਟਾਈਮ ਇਦਾਂ ਹੋ। ਦੱਸ ਯਾਰ ਇਦਾਂ ਦੇ ਬੱਚੇ ਨੂੰ ਰਾਏ ਮੌਲਾ ਨਾਂ ਲੈਣਾ ਹੁੰਦਾ, ਉਹਨੂੰ ਆਇਲ ਲਗਾ ਦੇਣਾ ਥੋੜਾ ਸਾ ਆਇਲ, ਵੀ ਤੂੰ ਬਸ ਕਰ ਆ ਗੱਲ ਕਰਨ ਦੇ। 30 ਮਾਰ ਖਾਨ ਫਿਲਮ ਦੇਖੀ ਪਾਉਂਦੇ ਸੀ ਓਏ। ਅੱਛਾ ਜੀ, ਉਹ ਬਸੀਠ ਮਾਰ ਖਾ। ਓਏ ਅੱਛਾ ਜੀ ਭੈਣਾ, ਅੱਛਾ ਜੀ ਅੰਜਮਨ ਦੀ ਗੱਲ ਹੋ ਰਹੀ ਸੀ। ਅੰਜਮਨ ਦੇ ਮਗਰ ਉਸਤਾਦ ਜੀ ਉਹ ਰਾਜ ਸਾਹਿਬ ਪਾਗਲ ਹੋ ਗਏ, ਔਰ ਇੰਨੀ ਮੁਹੱਬਤ ਕਰਦੇ ਸਨ। ਕਹਿੰਦੇ ਉਹਨਾਂ ਨੇ ਕੋਈ 11-12 ਵਾਰੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ ਸੀ ਮੈਨੂੰ ਮੈਡਮ ਅੰਜਮਨ ਨਾ ਮਿਲੀ, ਤੇ ਉਹ ਤੇ ਜਾ ਕੇ ਜਿੱਥੇ ਸ਼ੂਟਿੰਗ ਹੁੰਦੀ ਸੀ ਨਾ, ਉਹਦੇ ਬਾਹਰ ਧੱਕੇ ਮਾਰਦੇ ਸੀ ਲੋਕ, ਉਹਨੂੰ ਡੰਡੇ ਮਾਰਦੇ ਸੀ, ਉਹ ਨਹੀਂ ਸੀ ਜਾਂਦਾ। ਕਹਿੰਦਾ ਮੈਂ ਮੈਡਮ ਅੰਜਮਨ ਨੂੰ ਸਿਰਫ। ਚਲੋ ਜੀ ਭਾਜੀ, ਹੁਣ ਤੁਹਾਡੇ ਸਾਰੇ ਦੇ ਹੋ ਗਏ। ਲੋ ਭਾਜੀ ਤੁਸੀਂ ਕਰ ਲਈ ਗੱਲ ਉਹ ਪਾਗਲ ਵਾਲੀ, ਸਾਰਾ ਈਜ਼ੀ ਚਾਰੇ ਹੋ ਗਏ। ਮੇਰੀ ਕਿਤੇ ਉਸ ਤੋਂ ਬਾਅਦ ਮੈਂ ਕੋਮੇ ਚਲਾ ਗਿਆ। ਆਖਰੀ ਮੂਵੀ ਆ ਤੁਹਾਨੂੰ ਦੱਸਣੀ, ਸਾਜੀ ਇੱਕ ਫਿਲਮ ਦੇਖੀ ਤੁਸੀਂ ਜਿੱਚ ਮੁਨੱਵਰ ਸ਼ਰੀਫ ਸਾਹਿਬ ਕਹਿੰਦੇ ਹਾਂ ਸ਼ਿਕਰ ਦੁਪਹਿਰ ਪਿਪਲੀ ਦੇ ਥੱਲੇ ਮੈਂ ਛੜਕਾਇਆ ਵੰਗਾ।
ਫਿਲਮ ਦੀ ਸਟੋਰੀ ਵੀ ਦੱਸਦੀ ਨਹੀਂ ਇਹ ਮੁਨੱਵਰ ਸਾਹਿਬ ਨੇ ਨਹੀਂ ਕਿਹਾ ਹੋਣਾ ਕਿ ਸਿੰਗਰ ਆ ਪਿੱਛੇ। ਨਹੀਂ ਜੈਨੂਇਨ ਉਹਨਾਂ ਨੇ ਕਿਹਾ ਵਾ ਤੁਸੀਂ ਦੇਖਣਾ। ਹਾਂਜੀ ਹਾਂਜੀ ਮਨਵਰ ਸਾਹਿਬ ਬਹੁਤ ਸੁਰੀਲੇ ਉਹ ਇੱਕ ਟੇਕ ਦੇ ਵਿੱਚ ਉਹਨਾਂ ਨੇ ਕੋਈ ਬੱਚੇ ਦਾ ਰੋਲ ਸਿਆਣੇ ਦਾ ਰੋਲ ਬੇਜ਼ਾਲਮਾ ਪਤਾ ਨਹੀਂ ਕੀ ਕੀਤਾ ਉਹਨਾਂ ਨੇ। ਉਹ ਫਾਈਨਲ ਉਹਨਾਂ ਦਾ ਟੋਟਾ ਵਾ। ਮੈਨੂੰ ਕੋਈ ਦੱਸਦਾ ਉਹ ਤਾਂ ਮਾਲਕਾਂ ਦੱਸ, ਮੈਂ ਪੁੱਛਿਆ ਤੇਰੇ ਕੋਲੋਂ ਬਾਦਸ਼ਾਹ ਨਾਲ ਬਾਦਸ਼ਾਹ ਨੂੰ ਕੀ ਨਹੀਂ ਤੂੰ ਨਹੀਂ ਸੀ ਹੋ ਜਾ, ਤੇਰਾ ਭਤੀਜੇ ਨੇ ਪਾਗਲਾਂ ਨਾਲ ਆਪੇ ਹੋ ਗਿਆ। ਬਸ ਤੂੰ ਹੁਣ ਉਸ ਤੋਂ ਬਾਅਦ ਇੱਕ ਮੂਵੀ ਸੁਣ ਲਓ ਤੁਹਾਨੂੰ ਮਜ਼ਾ ਆਏਗਾ। ਜੀ ਜੀ ਹੁਕਮ। ਸਾਡੇ ਗਲੀ ਦੇ ਵਿੱਚ ਸ਼ਰੀਫ ਬਦਮਾਸ਼ ਨਵੀਂ ਆਈ ਯੂਸਫ ਖਾਨ ਸਾਹਿਬ ਦੀ। ਯੂਸਫ ਖਾਨ ਸਾਹਿਬ ਦੀ। ਉਹਦੇ ਵਿੱਚ ਯੂਸਫ ਖਾਨ ਸਾਹਿਬ ਜਿਹੜੇ ਸੀ ਨਾ ਜੀ ਉਹ ਯੂਸਫ ਖਾਨ ਸਾਹਿਬ ਨਹੀਂ, ਇਹ ਯੂਸਫ ਖਾਨ ਸਾਹਿਬ ਯਾਰ ਨਾਮਾ ਜੀ ਵੀ ਸਾਡੇ ਇੰਟਰਪਟ ਕਰਨ ਡਏ ਹੈ। ਆਹੋ ਤੇ ਸਰਤਾਰ ਆਈ ਸਾਹਿਬ ਸੀਗੇ, ਆਪਣਾ ਮਨਵਰ ਦਰੀਪ ਸਾਹਿਬ ਸੀਗੇ, ਤੇ ਅਫਜ਼ਾਲ ਸਾਹਿਬ ਯੱਗੂ ਤੇ ਮੰਗੂ ਨੂੰ ਬੈਠਕ ਤੇ ਬੁਲਾਇਆ। ਉਹ ਮੂਵੀ ਸੀ ਭਾਈ ਸ਼ਰੀਫ ਬਦਮਾਸ਼। ਸਾਡੀ ਗਲੀ ਦੇ ਵਿੱਚ ਨਾ ਸਾਕਾ ਮੁੰਡਾ ਸੀ, ਉਹਨੇ ਲਿਆ ਕਿਰਾਏ ਤੇ ਮਕਾਨ, ਅਸੀਂ ਗਲੀ ਚ ਲਾਇਆ ਹੋਇਆ ਭਾਈ 20,000। ਸੌਰੀ ਨਾਲ ਮੈਂ ਤੈਨੂੰ ਕਿਉਂ ਦੱਸਦਾ, ਤੇਰੇ ਵੀ ਲੱਗਣ ਡਈ। ਅੱਛਾ ਮੈਂ ਹਿਸਾਬ ਲਾਇਆ ਇਹਨਾਂ ਦਾ ਮਤਲਬ ਪਾਗਲ ਟਾਈਪ ਦਾ ਉਹ ਫਿਲਮਾਂ ਵੇ ਜ਼ਿੰਦਗੀ ਗੁਜ਼ਾਰਨ ਦੇ ਆ। ਤੇਰੇ ਇਲਾਕੇ ਤਰ੍ਹਾਂ ਸ਼ੀਨ ਰੁਕੋਇਆ ਹੋਇਆ ਵੀ ਇੱਥੋਂ ਨਿਕਲਾਂਗੇ ਹਨਾ। ਸਾਜੀ ਉਹ ਤੁਸੀਂ ਦੱਸਿਆ ਕਿ ਇੱਕ ਫਿਲਮ ਦੇ ਵਿੱਚ ਮਨਵਰ ਦਰੀਪ ਸਾਹਿਬ ਆਂਦੇ ਤੇ ਨੰਨਾ ਮੋਟਾ ਸਾਹਿਬ ਆ ਕੇ ਕਹਿੰਦੇ ਕਿਉਂ ਤੂੰ ਖੋਣੀ। ਉਸੇ ਫਿਲਮ ਦਾ ਟੋਟਾ ਵਾ ਵੀ ਜਿਹੜੀ ਮੈਂ ਤੁਹਾਨੂੰ ਸੁਣਾਇਆ। ਅੱਛਾ ਮੇਰੇ ਮਨਵਰ ਦਰੀਪ ਸਾਹਿਬ ਲੇਟ ਆਉਂਦਾ ਹੈ, ਹੋਰ ਟਾਈਮ ਤੇ ਆਉਂਦੇ ਸਾਰੀ ਸੁਣ ਲਾ। ਅੱਛਾ ਯਾਰ ਫਿਰ ਉਹ ਸਾਕਾ ਸੀ ਉਸਤਾਦ ਜੀ। ਅੱਛਾ ਗਲੀ ਚ ਲਾਇਆ VCR 5 ਫਿਲਮਾਂ ਲਈਆਂ 50 ਦੀਆਂ, ਨਾਲ ਟੀਵੀ ਨਾਲ ਜੇਬ ਹਰਚ। 4 ਫਿਲਮਾਂ ਮੁੱਕ ਗਈਆਂ, ਐਂਡ ਤੇ ਹੁਣ 3 ਘੰਟੇ ਰਹਿ ਗਏ ਫਜਰ ਚ। ਸ਼ਰੀਫ ਬਦਮਾਸ਼ ਲਾਤੀ ਭਰਾਵਾ, ਦਲਾ ਪੈ ਗਈ। ਕਿਹੜੀ ਲਾਤੀ? ਸ਼ਰੀਫ ਬਦਮਾਸ਼ ਲਾਤੀ, ਲਾ ਪੈ ਗਈ। ਉਹ ਸਾਕੇ ਤੇ ਸਾਰੀ ਦੇਖ ਲਈ। ਸਾਕਾ ਦਾ ਤਾਂ ਸੀ ਕਿਰਾਏ ਤੇ। ਉਹਨੇ ਜਿਹੜਾ ਵਾਲਾ ਬੋਲ ਵਾਲਾ ਇੱਕ ਸ਼ਰੀਫ 100 ਬਦਮਾਸ਼ਾਂ ਦੇ ਭਾਰੀ ਹੁੰਦਾ, ਉਹਨੇ ਉਸੇ ਟਾਈਮ ਆਪਣਾ ਮਾਲਕ ਮਕਾਨ ਠਾ ਲਿਆ। ਮੈਂ ਥੱਲੇ ਆ ਜਾ ਯਾਰ ਇਹ ਹੁਣ ਸ਼ਰੀਫ ਬਦਮਾਸ਼ ਦੀ ਸਟੋਰੀ ਆ ਤੇਰੇ ਮਹੱਲੇ ਦੇ ਸਾਕੇ ਦੀ? ਇਹ ਸਾਨੂੰ ਲੈਦਾ ਕਰਕੇ ਦਾ ਸ਼ਰੀਫ ਬਦਮਾਸ਼ ਤੋਂ ਕਨਵਿੰਸ ਹੋ ਗਏ ਨਾ, ਕੋਈ ਸਬਕ ਲੈਣਾ ਚਾਹੀਦਾ। ਸ਼ਰੀਫ ਬਦਮਾਸ਼ ਤੋਂ ਉਹਨੇ ਤਾਰੀ ਕਰ ਲੈਣਾ, ਤਾਰੀ ਕਰ ਲਈ, ਇੰਸਪੀਰੇਸ਼ਨ ਲੈ ਲਈ। ਅੱਛਾ ਇਦਾਂ ਹੁੰਦਾ ਸੀ ਕਿ ਜਿਵੇਂ ਤੁਸੀਂ ਪਿਛਲੇ 1-2 ਸ਼ੋਅ ਪਹਿਲੇ ਗੱਲ ਕੀਤੀ ਕਿ ਬੰਦਾ ਤਾਰੀ ਕਰ ਲੈਂਦਾ ਸੀ ਆਪਣੇ ਤੇ ਕਰੈਕਟਰ ਨਾਲ। ਸਾਜੀ ਇਹ ਜੈਨੂਇਨ ਗੱਲ ਏ ਕਿ ਜਿਵੇਂ ਰਾਮਜਾਨੇ ਫਿਲਮ ਸੀ ਨਾ, ਮੈਂ ਕਈ ਰਾਮਜਾਨੇ ਉਸ ਵਕਤ 'ਚ ਵੇਖੇ ਨੇ ਜਿਨ੍ਹਾਂ ਨੇ ਮਤਲਬ ਕੋਟ ਪਾਏ ਨੇ ਤੇ ਥੱਲੋਂ ਪਿੰਡੇ ਨੰਗੇ ਨੇ। ਤੇ ਉਸਤਾਦ ਜੀ ਇੱਕ ਰਾਮਜਾਨੇ ਦਾ ਸੋਹਣਾ ਪੈਂਟਿਕਸ ਦਾ ਆਪਰੇਸ਼ਨ ਹੀ ਹੋਇਆ, ਪਲੂਆ ਬਾਹਰ ਆਇਆ। ਆਹੋ ਕਿਤੇ ਨੇ ਬੜੇ। ਇੱਕ ਰਾਮਜਾਨੇ ਦਾ ਏਡਾ ਧੁੰਨਾ। ਬੇਸਿਕਲੀ ਇਹਨੇ ਵੀ ਨਕਾਸਾ ਫਿਲਮ ਦੇਖੀ ਤੇ ਮਾਮੇ ਮੂਦੇ ਵਾਲਾ ਕਰੈਕਟਰ ਤਾਰੀ ਕਰਕੇ ਫਿਰ ਉਹ ਬੇਸਿਕਲੀ ਨਾ ਅੱਛਾ ਉਹ ਜਿਹੜਾ ਇਹ ਸਾਰੇ ਰਾਮਜਾਨੇ ਚੈਨਲ ਨੇ ਭੇਜੇ ਸੀ ਕਿ ਪੂਰੀ ਖੇਪ ਚੱਕੀ ਸੀ ਭਰਾਵਾ। ਅੱਛਾ ਉਹਦੀ ਤਾਰੀ ਨੂੰ ਕਰਨ ਤੇ ਨਾ ਟਾਈਮ ਇਸੋ ਨਹੀਂ ਲੱਗਾ ਕਿ 15-20 ਦਿਨ ਤੋਂ ਨਾ ਉਹ ਪਹਿਲੇ ਹੀ ਸੋਚ ਰਿਹਾ ਸੀ ਉਸ ਕੰਮ ਦੇ ਬਾਰੇ। ਇਹਨੇ ਫਿਲਮ ਵੇਖੀ ਦਸਤੀ ਤਾਰੀ ਹੋ ਗਏ। ਉਸਤਾਦ ਜੀ ਨੂੰ ਤੇ ਵੀਡੀਓ ਸੈਂਟਰਲ ਫਿਲਮ ਨਹੀਂ ਸੀ ਦਿੰਦਾ, ਕਹਿੰਦਾ ਤੂੰ ਆਪ ਬੜੀ ਵੱਡੀ ਫਿਲਮ। ਉਸਤਾਦ ਜੀ ਫਿਲਮ ਲੈਣ ਜਾਂਦੇ ਸੀ ਨਾ ਜੀ ਵੀਡੀਓ ਸੈਂਟਰ ਤੇ, ਉਹ ਆਪਣੇ ਮੁੰਡੇ ਨੂੰ ਕਹਿੰਦਾ ਸੀ ਉਹ ਫਿਲਮ ਲੈਣ ਆਏ ਉਹ ਡਰਾਮਾ। ਉਹ ਸਾਜੀ ਜਦੋਂ ਫਿਲਮ ਲੈਣ ਜਾਂਦੇ ਸੀ ਉਹ ਥਲੜੇ ਦਰਾਜ਼ਾ ਚੋਂ ਕੱਢ ਕੇ ਫਿਲਮਾਂ ਦਿੰਦਾ ਸਾਫ਼ ਪ੍ਰਿੰਟ ਆ। ਦਾਨਿਸ਼ ਫਿਲਮਾਂ ਲੈਣ ਜਾਂਦਾ ਸੀ ਤੇ ਉਹ ਕਹਿੰਦਾ ਸੀ ਸਹੀ ਨਹੀਂ ਹੈ, ਕਹਿੰਦਾ ਫਿਲਮਾਂ ਨਾ ਸੁਣਾ ਸਾਨੂੰ। ਉਹਨੂੰ ਕਹਿੰਦੇ ਸੀ ਮਾਸਟਰ ਕਾਪੀ। ਮਾਸਟਰ ਕਾਪੀ ਉਹੀ ਸਾਜੀ ਮੈਂ ਦੱਸਣ ਲੱਗਾ ਸੀ। ਸਾਡਾ ਵੀਡੀਓ ਸੈਂਟਰ ਦੋਸਤ ਦਾ ਸੀ ਤੇ ਅਸੀਂ ਉੱਥੇ ਬੈਠੇ ਹੁੰਦੇ ਸੀ। ਰੋਜ਼ਾਨਾ ਗਾਹਕਾਂ ਨੇ ਆ ਕੇ ਕਹਿਣਾ ਯਾਰ ਆ ਫਿਲਮਾਂ ਚੱਲੀਆਂ ਨਹੀਂ। ਤੇ 3 ਫਿਲਮਾਂ ਐਸੀਆਂ ਸੀ ਜਿਹੜੀਆਂ ਮਾਸਟਰ ਕਾਪੀ ਸੀ। ਅਸੀਂ ਹਰ ਕਿਸੇ ਨੂੰ ਉਹ ਦਿੰਦੇ ਰਹਿੰਦੇ ਸੀ। ਬੜਾ ਮਤਲਬ ਤੁਸੀਂ ਫਿਲਮ ਲੈ ਆਉ ਨਹੀਂ, ਸਾਰੇ ਘਰ ਦੇ ਬੈਠੇ ਨੇ। ਤੇ ਹੁਣ ਉਸ ਫਿਲਮ ਦੇ ਵਿੱਚ ਉਸ ਕੇਸ ਦੇ ਵਿੱਚ ਫੀਤਾ ਹੈਗਾ ਵਾ 2 ਘੰਟੇ ਤੇ 70 ਮਿੰਟ ਦਾ, ਯਾਨੀ 3 ਘੰਟੇ 10 ਮਿੰਟ ਦਾ। ਤੇ ਫਿਲਮ ਜਿਹੜੀ ਤੁਸੀਂ ਭਰਾਈ ਆ ਉਹ ਹੋਏਗੀ ਆ 2 ਘੰਟੇ ਤੇ 50 ਮਿੰਟ ਦੀ। ਤੇ 2 ਘੰਟੇ 50 ਮਿੰਟ ਦੀ ਫਿਲਮ ਮੁੱਕਣੀ ਆ ਤੇ ਅੱਗੋਂ ਇੱਕਦਮ ਨਾ ਉਹ ਜਿਹੜੀ ਪਹਿਲੀ ਫਿਲਮ ਉਹ ਚ ਹੁੰਦੀ ਉਹ ਸ਼ੁਰੂ ਹੋ ਜਾਣੀ। ਬੜਾ ਅੱਛਾ ਗੱਲ ਲੱਗਦਾ ਸਾਜੀ। ਇਦਾਂ ਵੀ ਕਰੀਦਾ ਕਾਰਟੂਨ ਸੀ, ਸ਼ੁਰੂ ਹੋ ਜਾਣਾ ਵਿੱਚ। ਇੱਕ ਫਿਲਮ ਦੇਖ ਲਈ ਤੇ ਉਹ ਲੈ ਕੇ ਵਾਪਸ ਚੱਲ ਲੈਣਾ, ਯਾਰ ਇਹ ਚੱਲਣ ਨਹੀਂ ਰਹੀ, ਉਹ ਦੂਜੀ ਦੇ। ਔਰ ਐਸੀ ਸ਼ਰਮ ਜਾ ਹੁੰਦੀ ਸੀ, ਉਹ ਕਾਰਟੂਨ ਵੇਖ ਕੇ ਇੱਕ ਦੂਜੇ ਕੋਲੋਂ ਸ਼ਰਮਾਈ ਜਾਣਾ। ਮਤਲਬ ਹਾਂਜੀ ਅਕਸਰ ਫਲਾਨੀਆਂ ਫਿਲਮਾਂ ਦੇ ਕਾਰਟੂਨਾਂ ਦੇ ਉੱਤੇ ਫਿਲਮ ਭਰ ਦੇਣੀ ਨਾ ਉਹਨਾਂ ਨੇ। ਅੱਛਾ ਤੇ ਉਹ ਜਦੋਂ ਫਿਲਮ ਮੁੱਕਣੀ ਪਿੱਛੋਂ ਥੱਲੇ ਜਿਹੜੇ ਕਾਰਟੂਨ ਜ਼ਰਾ ਲੰਬੇ ਹੁੰਦੇ ਸੀ ਉਹ ਕਾਰਟੂਨ ਚੱਲ ਪੈਣੇ। ਕੀ ਸ਼ਰਮ ਜਾ ਹੁੰਦੀ ਸੀ। ਹਾਏ ਤੇ ਕਾਰਟੂਨ ਚੱਲਣੇ ਤੇ ਭਾਈ ਇੱਕ ਦੂਜੇ ਕੋਲੋਂ ਮਤਲਬ ਕਹਿਣਾ ਕਿ ਯਾਰ ਆ ਕੀ ਬਕਵਾਸ ਹੈ ਇਹ ਕਾਰਟੂਨਾਂ ਤੇ ਇੰਨੀ ਸ਼ਰਮ ਜਾ ਹੋਣੀ ਉਸ ਤੋਂ। ਸਾਜੀ ਇਹਨੇ ਵੀ ਫਿਲਮ ਲਈ ਤੇ ਉਹਨੇ ਕਿਤੇ ਇਹਨੇ ਮਿਕਸਿੰਗ ਕੀਤੀ ਤੇ ਉੱਤੇ ਕਾਰਟੂਨਾਂ ਦੇ ਨਾ ਮੌਲਾ ਜੱਟ ਭਰਤੀ। ਹੁਣ ਟੌਮ ਐਂਡ ਜੈਰੀ ਕਹਿਣ ਦੇ ਉਹ ਮੌਲਿਆ
ਮਿਕਸ ਕਰਤੀ ਮਿਕਸ ਕਰਦੀ ਇੱਕ ਸੀਨ ਸੁਲਤਾਨ ਰਾਈ ਸਾਹਿਬ ਦਾ ਆ ਰਿਹਾ, ਦੂਜੇ ਮਗਰ ਬਿੱਲੀ ਭੱਜੀ ਜਾਂਦੀ। ਤੇ ਨੂਰੀ ਨਾਥ ਤੇ ਸਕੂਬੀ ਡੂ ਡੱਬ ਹੋ ਉਹ ਗਿਆ ਚੱਲ ਡੱਬ। ਓਏ ਬੜ ਜਾ ਫੜ ਬਾੜ ਜੀ ਉਹ ਮੈਂ ਤੇਰਾ ਕੂਣੀ ਇਹਨੂੰ ਢਾਲ ਸਾਜੀ ਆ ਗੱਲ ਉਹ ਬਦਤਮੀਜ਼ੀ ਕਰਨ ਲੱਗ ਪਿਆ ਮਿੱਠੇ ਤੂੰ ਯਾਰ ਸੁਣਾ ਸਪਾਈ ਨਾ ਕਰਿਆ ਕਰ। ਸਾਹਿਬ ਸ਼ੋਅ ਕਰਨ ਡਿਆ ਵਾ ਕਿ ਤੂੰ ਅੱਜ ਛੋਂ ਤਰਨ ਦੇ ਫਿਰ ਗੱਲ ਤਾਂ ਸੁਣ ਮਿਊਜ਼ਿਕ ਡਾਇਰੈਕਟਰ ਸੀ ਅਤਰੇ ਸਾਹਿਬ। ਜੋ ਵੀ ਅਜੇ ਜਿੱਦਾਂ ਦਾ ਵੀ ਇਹ ਗੱਲ ਕਰਤੀ ਪਰ ਠੀਕ ਯਾਰ ਆ ਮਿੱਠੇ ਕੋਈ ਗੱਲ ਨਹੀਂ ਯਾਰ, ਪਿਆਰ ਮੁਹੱਬਤ ਹੀ ਸਭ ਕੁਝ ਹੁੰਦਾ। ਉਹਦਾ ਐਂ ਲੱਕ ਦਾ ਕੜਾਕਾ ਪਾ ਪਿੱਛੇ ਸੁੱਟ ਥੱਲੇ ਤੂੰ ਯਾਰ, ਮੈਂ ਇੱਥੋਂ ਦਿੱਤੀ ਨਾ ਮੁੱਕੀ ਪੂਰੀ ਆ ਕਰਕੇ ਮੈਂ ਪੋਲਾ ਇਹ ਪਤਾ ਭਰਾ ਦਿੰਦੀ ਹੈ ਇਹ ਅੱਛਾ ਉਸਤਾਦ ਜੀ ਉਹਦੇ ਵਿੱਚ ਮਾਨ ਸਾਹਿਬ ਦਾ ਉਸਤਾਦ ਜੀ ਸਿੱਧੇ ਹੋਈਓ ਕਿਉਂ ਵੀਡੀਓ ਬਣਾਉਣੀ ਚ ਆਪਣੇ ਖਿਲਾਫ ਆਹ ਕਿਹੜਾ ਤਰੀਕਾ ਵਾ ਵੀ ਇੰਜ ਹੋ ਗਏ ਉਸਤਾਦ ਜੀ ਉਹ ਫਿਰ ਬਾਅਦ ਦੇ ਵਿੱਚ ਲੋਕੀ ਕਹਿਣਗੇ ਸਜਾਦ ਜਾਨੀ ਵੀ ਆਕੜ ਕੇ ਐਸੇ ਬੈਠਾ ਫਿਰ ਮਾਰ ਉਹ ਗਿਆ ਨਹੀਂ ਬਣਦੀ ਸੇਲ ਸਾਹਿਬ ਜਾਣਦੇ ਨੇ ਉਸਤਾਦ ਜੀ ਨੂੰ, ਉਹਨਾਂ ਨੇ ਪੜਾਉਣੀ ਆ ਨਾ। ਇੱਕ ਮਿੰਟ ਠਹਿਰ ਜਾ ਸੇਲ ਸਾਹਿਬ ਕੱਲੇ ਬਣਾਉਣ ਵਾਲੇ ਕਹਿੰਦੇ ਉਸਤਾਦ ਜੀ ਨੇ ਸਿੱਧੇ ਹੋ ਕੇ ਬਵੋ ਨਾ ਥੋੜਾ ক্লোਜ਼ ਹੋਵੋ। ਵੈਸੇ ਜਿੱਦਾਂ ਵੀ ਸੋਹਣੇ ਲੱਗਦੇ ਯਾਰ ਇੱਕ ਬੰਦੇ ਇਹ ਕਿਹੜੀ ਗੱਲ ਆ, ਨਹੀਂ ਥੋੜਾ ਮੈਂ ਖੇੜੀ ਤੇ ਨਹੀਂ ਨਾ ਪਾਈ ਹਾਂ ਸੂਟ ਵੀ ਨਹੀਂ ਪਾਇਆ ਵਾਹ ਵਾਹ ਤੁਸੀਂ ਥੋੜਾ ਘੱਟ ਕੇ ਬੋਲੋ ਨਾ, ਉਹ ਤੇ ਇੰਜ ਤੁਸੀਂ ਬਿਲਕੁਲ ਯਾਰ ਮੈਂ ਉਹਨਾਂ ਨੂੰ ਪਤਾ ਸਾਰਿਆਂ ਨੂੰ ਮੈਂ ਕਿੱਦਾਂ ਦਾ ਬੰਦਾ ਵਾਂ। ਹਾਂ ਪਰ ਡਾਊਨ ਟੂ ਆਜਜ਼ ਆ ਮੈਂ। ਹੈ ਮਤਲਬ ਤੇ ਉਹੀ ਬੰਦਾ। ਆਹੋ ਉਹੀ ਡਾਊਨ ਟੂ ਆਜਜ਼ ਤਾਂ ਵੈਸੇ ਹੀ ਤੁਸੀਂ ਬੜੇ ਆਲਾ ਐਟੀਟਿਊਡ ਹੋ। ਹਾਂ ਚੁੱਕ ਪਈ ਆ। ਕੱਲ ਅਸੀਂ ਸ਼ੋਅ ਕੀਤਾ ਨਾ ਜਾਰੇ ਕੀ ਜਾਂ ਸ਼ੇਰਮੀ ਅਦਾਲ ਸਾਹਿਬ ਨਾਲ। हाँ मैं कहा जी मैं आवाम ਨੂੰ स्टार्ट कर लगे जी मैं कहा नाज़रीन मैं आपको इंग्लिश में नाम बताता हूँ, आपने पूछना है मेरा गेस्ट कौन है। आज के मेरे गेस्ट है लाइन मियाँ एप्रिशिएट। वाह लाइन मियाँ एप्रिशिएट, शेर मियाँ तात। ਉਹਨਾਂ ਨੇ ਕੋਈ ਗੁੱਸਾ ਤਾਂ ਨਹੀਂ ਕੀਤਾ नहीं ਉਹ ਗੁੱਸਾ ਨਹੀਂ ਨਹੀਂ ਉਹ ਬਹੁਤ ਸਵੀਟ ਆ ਬਹੁਤ ਅੱਛਾ ਜਿਹੜਾ ਆਪਾਂ ਸ਼ਾਦੀਆਂ ਮਨਜ਼ੂਰ ਨਾ ਬਤਾ ਓਏ ਓਏ ਹੋਏ ਯਾਰ ਦੇਖਣ ਵਾਲਾ ਕੰਮ ਸੀ। ਉਹ ਜ਼ਿੰਦਾ ਦਿਲ ਖਤੂਨ ਹਾਂਜੀ। ਭਾਈ ਮੈਂ ਉਹਦਾ ਤਾਰਫ ਹੀ ਤੱਕ ਰਿਹਾ ਜਨਾਬ ਸ਼ਾਦੀਆਂ ਮਨਜ਼ੂਰ ਸਾਹਿਬ। ਅੱਛਾ ਉਹਨਾਂ ਦੇ ਉਹ ਸਿੰਗਰ ਦੇ ਨਾਲ ਨੂੰ ਪ੍ਰੈਂਕ ਸਟਾਰ ਵੀ ਨੇ ਭਾਈਜਨ ਔਰ ਕੱਲ ਅਸੀਂ ਉਹਨਾਂ ਨੂੰ ਸਾਰੀਆਂ ਉਹਨਾਂ ਦੀਆਂ ਸਿੰਗਿੰਗ ਦਾ ਪੁੱਛਿਆ ਹੀ ਨਹੀਂ, ਯਾਨੀ ਉਹਨਾਂ ਦੀ ਲਾਈਫ ਹਿਸਟਰੀ ਕਿ ਵੀ ਕਿੱਦਾਂ ਸੀ, ਉਹਨਾਂ ਦੀ ਵਾਲਦਾ ਉਹ ਆਪ ਖਲੋਤੇ ਸੀ, ਯਾਨੀ ਕੋਈ ਭੈਣ ਭਰਾ ਨਹੀਂ ਗਾ ਉਹਨਾਂ ਦਾ। ਕੈਸੀ ਗੱਲ ਆ, ਸ਼ਾਦੀਆਂ ਮਨਜ਼ੂਰ ਬਾਜੀ ਇਕਲੌਤੀ ਆਪਣੇ ਵਾਲਦਿਆਂ ਦੀ। ਬੜੀ ਖੂਬਸੂਰਤ ਉਸਤਾਦ ਜੀ ਇਹ ਤੇ ਯਾਰ ਮਿੱਠੇ ਉੱਠ ਜ਼ਰਾ ਮੈਂ ਉੱਠ ਜਾ ਠਹਿਰ ਤੇ ਮੈਂ ਅੱਖਾਂ 'ਚ ਉਂਗਲਾਂ ਮਾਰਨ ਡਿਆ ਉਹਨਾਂ ਦੇ ਠਹਿਰ ਤੇ ਸਬਰ ਕਰ ਯਾਰ ਮੈਂ ਕੋਈ ਗੱਲ- ਝੋਲੀ 'ਚ ਚੱਲ ਜਾ। ਓ ਯਾਰ ਮਿੱਠੇ ਤੂੰ ਕਹਿ ਸੁਣਾ ਲਈ ਗਏ ਸੁਣਾ ਲਈ ਗੱਲ ਭਤੀਜੇ ਦੀ, ਉਹ ਤੇ ਪਾਗਲ ਹੋ ਗਿਆ। ਸਟੂਡੀਓ ਢਾ ਗਏ ਆ, ਮੇਰੀ ਵਾਰੀ ਰੂਲਾ ਫੇਰਤਾ ਉਹਨਾਂ ਨੇ ਵੀ ਮੈਂ ਹਲੇ ਕਿੰਨੀਆਂ ਮੂਵੀਜ਼ ਸੁਣਾਉਣੀਆਂ ਆ, 4 ਸੁਣਾਈਆਂ ਪਾਕਿਸਤਾਨੀ, 4 ਮੇਰੀਆਂ ਤੇ ਇੰਡੀਅਨ ਯਾਰ ਫਰੀਦ ਉਹ ਬੰਦਾ ਵਾ ਜਿਹੜੇ ਲਿਆਂਦੇ VCR ਤੇ ਆਂਦੇ ਹੀ ਟਾਪਾ ਖੋਲ ਕੇ ਨਹੀਂ ਸਾਈਡ ਤੇ ਐਵੇਂ ਨੋਟ ਮੰਗਲਾ, ਨੋਟ ਦਿਓ ਵੀ ਨਵਾਂ ਨੋਟ ਦਿਓ। ਉਸ ਟਾਈਮ ਚਾਹ ਪਕਾਉਂਦੇ 7 ਵਜੇ ਸਵੇਰ ਤੱਕ ਉਹੀ ਗਰਮ ਕਰਕੇ ਪੀਂਦੇ ਰਹਿੰਦੇ। ਅੱਛਾ ਜਦੋਂ VCR ਵੇਖਦੇ ਹੁੰਦੇ ਸੀ ਨਾ ਤੇ ਇਦਾਂ ਦਾ ਬੰਦਾ ਵਿੱਚ ਉੱਠ ਕੇ ਕਹਿੰਦਾ ਔਰ ਟੀਵੀ ਭੋਰਾ ਉੱਚਾ ਰੱਖ ਲਓ। ਅੱਛਾ ਤੁਸੀਂ VCR ਤੋਂ ਬਾਅਦ ਕਿਹੜੀ ਟੈਕਨੋਲੋਜੀ ਆਈ ਸੀ? LCD ਨਹੀਂ CD ਪਲੇਅਰ, ਕੇਬਲ ਨਹੀਂ CD ਡਰਾਈਵਰ ਆਇਆ ਇਸ ਨਾਲ DVR ਨਹੀਂ ਇਹਨਾਂ ਨੇ ਆਪਣੀ ਕੋਈ ਟੈਕਨੋਲੋਜੀ ਪਾਉਣੀ ਆ। VCP ਯੈਸ ਉਹ ਰਿਕਾਰਡਿੰਗ ਨਹੀਂ ਸੀ ਕਰਦਾ, ਸਸਤਾ ਸੀ। ਉਹ ਸਿਰਫ ਪਲੇਅਰ ਸੀਗਾ। VCD ਜਦੋਂ ਫਿਰ Video ਘਾਟੇ ਦਾ ਬਾਅਦ ਦੀ ਸਾਈਡ ਤੇ VCR ਜਿਹੜਾ ਸੀ ਨਾ ਵੀਡੀਓ ਕੈਸੇਟ ਰਿਕਾਰਡਰ, ਹਾਂ ਇੱਕ ਸੀ VCP ਉਹ ਛੋਟਾ ਹੁੰਦਾ ਸੀ VCR ਨਾਲ ਵੀਡੀਓ ਕੈਸੇਟ ਪਲੇਅਰ, ਯਾਨੀ ਉਹ ਸਿਰਫ ਪਲੇ ਕਰਦਾ ਸੀ, ਉਹ ਰਿਕਾਰਡਿੰਗ ਨਹੀਂ ਸੀ। ਉਹਦੇ ਨਾਲ ਸਸਤਾ, ਯਾਨੀ ਉਹ ਅਗਰ 10,000 ਦਾ ਸੀ ਨਾ ਉਦੋਂ ਜਾਂ 5,000 8,000 ਦਾ, ਇਹ 4 ਦਾ ਲੱਭ ਜਾਂਦਾ ਸੀ, ਐਡਾ ਵੀ ਨਿਕਾ ਜਿਹਾ ਸੀ। ਸਾਜੀ ਇੱਥੇ ਇੱਕ ਸਵਾਲ ਦੇਣ ਚਾਹਿਆ, ਤੁਸੀਂ ਵੀ ਮਾਸ਼ਾਅੱਲਾ ਆਰਜੇ ਰਹੇ ਹੋ, ਆਰਜੇ ਦਾ ਕੀ ਮਤਲਬ? ਲਓ RJ ਆਪਣਾ ਦੱਸ ਵੀ ਮੈਂ ਤਾਂ ਦੱਸਾਂ। ਰਾਣਾ ਜਵੇਦ ਨਹੀਂ ਰੇਡੀਓ ਜੋਕੀ ਰੇਡੀਓ ਨਹੀਂ ਯਾਰ ਇਹਦਾ ਐਡਾ ਮਾਠਾ ਨਹੀਂ ਨਾ ਰੇਡੀਓ ਹੈਡਲਾਈਨ, ਉਹ ਮਰਨ ਜੋ ਕੀ ਹੁੰਦੀ ਹੈ। JUKY ਜੋਕੀ। ਓਏ ਇਸਕੋ ਯਾਰ ਮਿੱਠੇ ਰੇਡੀਓ ਹੈਡਲਾਈਨ ਯਾਰ ਉਹਦੇ ਨਾਲ ਜ਼ਿਆਦਾ ਹੀ ਮੇਰੇ ਕੋਲ ਬੰਦਾ ਰੇਡੀਓ ਹੈਡਲਾਈਨ ਆਰ ਦਾ ਰੇਡੀਓ ਹੈਡਲਾਈਨ ਰਾਤ ਲਈ ਗੱਲ ਭਤੀਜਾ ਤੇਰਾ ਪਾਗਲ ਹੋ ਗਿਆ, ਅੱਗੇ ਤੋਂ ਕੀ ਕਰਨਾ? ਮੈਂ ਫਿਰ ਉਹਦੀ ਦਵਾਈ ਲਿਆ ਵਾ ਭਤੀਜਾ ਮੇਰਾ ਪਾਗਲ ਹੋ ਗਿਆ। ਦਵਾਈ ਤੋਂ ਅੱਗੇ ਮੈਂ ਉਹਦੇ ਕੋਲ ਇਲਾਜ ਨੂੰ ਦੇਖਾਂ, ਮੈਂ ਐਵੇਂ ਬੈਠਾ ਤੁਹਾਡੇ 'ਚ ਫਿਰ। ਲੇਕਿਨ ਸਾਜੀ ਜਿਹੜਾ ਫਿਲਮ ਦਾ ਦੌਰ ਉਹ ਸੀ ਨਾ, ਉਹਦੇ ਚ ਤਸਵੀਰ ਜਿਹੜੀ ਬੜੀ ਆਮ ਹੁੰਦੀ ਸੀ, ਕਿਸੇ ਹੀਰੋ ਦੀ ਨਵੀਂ ਹਿੱਟ ਹੋਣੀ ਨਾ ਫਿਲਮ, ਤੇ ਉਹ ਤਸਵੀਰ ਤੋਂ ਚਲੋ ਯਾਰ ਹੁਣ ਤੁਸੀਂ ਵੀ ਗੱਲਾਂ ਸੁਣਾ ਲਈਆਂ, ਤੂੰ ਵੀ ਸੁਣਾ ਲਈਆਂ। ਹੁਣ ਗੱਲ ਇਹ ਹੈ ਕਿ ਬੈਲੈਂਸ ਰੱਖਣਾ ਚਾਹੀਦਾ ਆਪਣੇ ਠੀਕ ਹੈ। ਅੰਜਮਨ ਦੀ ਤੂੰ ਗੱਲ ਕਰ ਰਿਹਾ ਸੀ। ਅੰਜਮਨ ਉਸਤਾਦ ਜੀ ਇੱਕ ਫਾਈਨਲ ਇੱਕ ਮਿੰਟ, ਆਹ ਕਿਹੜਾ ਓਏ ਬੈਲੈਂਸ? ਤੇਰੀ ਤੇ ਮੱਖੀ ਬੈਠੀ ਸੀ ਪਾਗਲ। ਜਿਹੜਾ ਬੈਲੈਂਸ ਰੱਖਣਾ ਚਾਹੀਦਾ ਉਹ ਮੋਬਾਈਲ ਦੇ ਬੈਲੈਂਸ ਦੀ ਗੱਲ ਕਰ ਰਹੇ ਨਹੀਂ ਉਹ ਗੱਲ ਪੂਰੀ ਕਰ ਲਵੇ ਨਾ ਅੰਜਮਨ ਵਾਲੀ। ਇਹ ਅੰਜਮਨ ਵੱਡੀ ਉਹ ਕਰ ਯਾਰ ਤੂੰ ਭਤੀਜੇ ਦਾ ਪਾਗਲ ਹੋ ਗਿਆ, ਗੱਲ ਕੰਪਲੀਟ ਹੋ ਗਈ, ਉਹਦੀ ਅੰਜਮਨ ਵਾਲੀ ਰਹਿੰਦੀ ਹਲੇ। ਉਹ ਮਰ ਗਿਆ, ਪਰਦਾ ਕਰ ਗਿਆ ਵਾ, ਉਹਦੀ ਅੰਜਮਨ ਹਲੇ ਉੱਥੇ ਹੀ ਆ। ਮੇਰੇ ਭਤੀਜੇ ਤੁਸੀਂ ਕਿੰਨਾ ਕੁਝ ਕਰਤਾ ਵਾ, ਉਹ ਡੈਂਟਿਕ ਪੈਂਡਿੰਗ ਹੋ ਗਈ, ਤੇਰੀ ਅੰਜਮਨ ਹਲੇ ਉੱਥੇ ਹੀ ਚੌਲਾ ਚੱਲਦਾ ਸੀ ਹਨਾ। 2 ਮਿੰਟ ਯਾਰ ਕਿਸੇ ਦੀ ਗੱਲ ਜੇ ਤੂੰ ਸ਼ੋਅ 'ਚ ਬਹਿਣਾ ਹੁੰਦਾ ਆ ਮੂੰਹ ਨਾ ਬਣਾ ਕੇ ਮਿੱਠਾ ਗੱਲ ਯਾਰ ਹੁਣ ਕਿਸੇ ਹੋਰ ਨੂੰ ਵੀ ਮੌਕਾ ਦੇ ਦੇ ਯਾਰ, ਜਦੋਂ ਦਾ ਸ਼ੋਅ ਹੈ ਤੂੰ ਕੰਨ ਖਾ ਗਿਆ, ਕਿਸੇ ਹੋਰ ਨੂੰ ਵੀ ਮੌਕਾ ਦੇ ਦੇ। ਮੈਂ ਬੋਲਣ ਦੇ ਭਾਈ ਤੂੰ ਚੁੱਪ ਰਹਿ ਲੈ ਜਾ ਭਾਈ ਚੋ ਇਦਾਂ ਕਰ, ਤੂੰ ਅੰਜਮਨ ਸੁਣਾ ਨਾ, ਸਵੇਰੇ ਲੈ ਹੀ ਆ।
ਅਸੀਂ ਦੇਖ ਕੇ ਫੈਸਲਾ ਕਰ ਲਾਂਗੇ ਸਹੀ। ਸਵੇਰ ਕਿੰਨੇ ਵੇਖੀ ਹੈ? ਚਲੋ ਚੱਲਦੇ ਉਦੋਂ ਭਾਜੀ ਉਦੋਂ ਉਸਤਾਦ ਜੀ ਫਿਲਮ ਤੋਂ ਮੈਨੂੰ ਯਾਦ ਆ ਮੇਰਾ ਮੋਬਾਈਲ ਦੇ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣੀ ਉਸਤਾਦ ਜੀ। ਬਾਜੀ ਉਹ ਠਹਿਰ ਜਾ ਇਹ ਕੇ ਆਪਣਾ ਕੰਮ ਵੀ ਨਾਲ ਦੇਖੋ ਭਾਜੀ, ਇਹ ਪੀਸ ਸਾਡੇ ਨਾ- ਆਇਆ ਪੀਸੋ ਸਾਰਾ ਕੰਮ ਸ਼ੁਰੂ ਕਰਨ ਲੱਗਾ। ਮਹੱਲੇ ਇੱਕ ਦੁਕਾਨ ਬਣੀ ਹੈ ਉਸਤਾਦ ਜੀ, ਤੇ ਉਹਦੀ ਮੁਹੱਬਤ ਤੁਹਾਡੇ ਨਾਲ ਕੀ ਆ ਮੈਂ ਤੁਹਾਨੂੰ ਵਿਖਾਉਣ ਲੱਗਾ ਕਿ ਮੈਂ ਉਹਦੀ ਤਸਵੀਰ ਖਿੱਚੀ ਏ ਆਉਣ ਲੱਗਿਆ, ਤੇ ਮੈਂ ਕਿਹਾ ਯਾਰ ਇਹਨੂੰ ਕੀ ਪਤਾ ਯਾ ਇਹਨੂੰ ਕਿੱਦਾਂ ਮਤਲਬ ਇਹ ਵੇਖਿਓ ਜ਼ਰਾ ਚੈੱਕ ਕਰਿਓ। ਹਾਂ ਇਹ ਕੀ ਓਏ ਜਾਨੀ ਪੰਪ ਵਰਕਰਸ, ਵਾਹ ਵਾਹ। ਨਹੀਂ ਨਹੀਂ ਯਾਰ ਉਹਨੇ ਬੜੀ ਉਹਨੇ ਮੁਹੱਬਤ ਲਿਖਿਆ GM हेयर ब्यूटी सलोन दुल्हा मेकअप स्पेशल मोहम्मद बलाल सरवर शाही रोड वाले ਹਾਂ। मेरी तस्वीर लाई ਪਰ ਅਗਲੀ ਸਟੋਰੀ ਸੁਣੋ ਉਸਤਾਦ ਜੀ। ਮੈਂ ਅਕਸਰ ਮਾਸਕ ਲਾ ਕੇ ਲੰਘਣਾ ਉੱਥੇ, ਤੇ ਮੈਂ ਉਸਤਾਦ ਜੀ ਉੱਥੋਂ ਮੈਂ ਕਿਹਾ ਚੱਲ ਇਹ ਮੈਨੂੰ ਵੀ ਪਛਾਣੇਗਾ ਯਾਰ, ਕਿਉਂਕਿ ਮੈਂ ਨਾਲ ਹੁੰਨਾ ਵਾ। ਤੇ ਚਲੋ ਉਸਤਾਦ ਜੀ ਮੈਂ ਉੱਥੇ ਗਿਆ ਵਾ, ਮੈਂ ਮਾਸਕ ਲਾਇਆ, ਮੈਂ ਕੰਗਾ ਵਾਇਆ, ਉਹ ਕਟਿੰਗ ਕਰਨ ਡਿਆ ਵਾ, ਮੈਂ ਇੰਜ ਕੰਗਾ ਵਾਇਆ ਤੇ ਉਹ ਮੈਂ ਨਾ ਵਾਹ ਕੇ ਰੱਖ ਦਿੱਤਾ, ਤੇ ਮੈਨੂੰ ਕਹਿੰਦਾ ਭਾਜੀ ਉੱਥੋਂ ਦੂਸਰਾ ਲੈ ਲੈਣਾ ਸੀ, ਸਾਡੇ ਕੰਮ ਵਾਲਾ। ਉਹਨੇ ਪਤਾ ਹੀ ਨਹੀਂ। ਮੈਨੂੰ ਇਹ ਤਸਵੀਰ ਵੀ ਬੁਰੀ ਲੱਗੀ। ਮੈਂ ਕਿ ਯਾਰ ਇਹ ਦੇਖ ਤੂੰ ਇੱਕ ਬੰਦੇ ਨੂੰ ਮੀਟਿੰਗ ਕਰ ਰਿਹਾ ਓਏ ਅੱਲਾ ਦੀ ਬੰਦੇ ਤੇ ਹੱਥ ਕਰ। ਤੇ ਉਸਤਾਦ ਜੀ ਯਾਨੀ ਫਿਲਮ ਦਾ ਇੱਕ ਦੌਰ ਸੀ, ਮੈਂ ਤੁਹਾਨੂੰ ਤਸਵੀਰ ਤੋਂ ਗੱਲ ਦੱਸੀ ਕਿ ਤਸਵੀਰ ਵੇਖੋ ਅੱਜ ਵੀ ਲੋਕ ਮੁਹੱਬਤ ਕਰਦੇ ਇੱਕ ਐਕਟਰ ਦੀ, ਇੱਕ ਆਰਟਿਸਟ ਦੀ। ਲੋਕ ਤਸਵੀਰ ਆਪਣੀ ਦੁਕਾਨ ਚ ਲਾ ਲ, ਉਦੋਂ ਨਾਈਆਂ ਨੇ ਦੁਕਾਨ ਦੇ ਵਿੱਚ ਸੰਜੇ ਦੱਤ ਸਾਹਿਬ ਦੀ ਤਸਵੀਰ ਲਾਉਣੀ, ਵੱਡੇ ਵੱਡੇ ਵਾਲਾਂ ਵਾਲੀ। ਵੱਡੇ ਵੱਡੇ ਵਾਲਾਂ ਵਾਲੀ। ਉਹ ਇੱਕ ਮਿਤਾਬ ਸਾਹਿਬ ਦੀ ਗ੍ਰਿਫਤਾਰ ਫਿਲਮ ਦੀ ਤਸਵੀਰ ਸੀ ਵਾਈਟ, ਹਾਂਜੀ ਹਾਂਜੀ ਉਹਨਾਂ ਨੇ ਕੋਟ ਪਾਇਆ ਸੀ ਯੈਸ 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 ਵਾਈਟ ਕਲਰ ਦੀ, ਹਾਂ। ਤੇ ਇੱਥੋਂ ਝਲਕ ਕੇ ਛਾਤੀ ਦੇ ਵਾਲ ਵੀ ਨਜ਼ਰ ਆ ਰਹੇ। ਉਹ ਵੀ ਤਸਵੀਰ ਬਹੁਤ ਲੋਕਾਂ ਨੇ ਲਾਈ ਸੀ, ਉਹ ਪੂਰੀ ਤਸਵੀਰ ਹੁੰਦੀ ਸੀ ਵਾਈਟ ਕਲਰ। ਇੱਕ ਤਸਵੀਰ ਬੜੀ ਵਾਇਰਲ ਹੋਈ ਸੀ ਯਾਰ ਹੁਣ ਤੁਸੀਂ ਉਹ ਵੀ ਬੈਠਾ ਵਿਚਾਰਾ ਯਾਰ। ਮੇਰੀ ਗੱਲ ਤੋਂ ਬਾਅਦ ਨਹੀਂ ਨਾ ਯਾਰ, ਨਹੀਂ ਨਹੀਂ ਹੁਣ ਕੋਈ ਨਾ ਬੋਲੇ ਬਸ। ਅੱਛਾ ਜੀ। ਅੱਛਾ ਬਾਰਾ ਰੇ ਗਾਣਾ ਚ ਨਹੀਂ ਕੁੜੀ ਜਿਹੜੀ ਆਹੋ, ਆਈ, ਆਹੋ। ਉਹਦੀ ਇੱਕ ਤਸਵੀਰ ਮੂੰਹ ਚ ਲਾਕਟ ਉਹਨੇ ਲਿਆ ਹੁੰਦਾ ਸੀ। ਆਹੋ 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 ਔਰ ਹਾਂ ਇੱਕ ਤਸਵੀਰ ਹੋਰ ਸੀ, ਉਹ ਜਿਹੜੀ ਸ਼ਾਹਰੁਖ ਖਾਨ ਸਾਹਿਬ ਦੀ ਦਿਲ ਵਾਲੇ ਦੁਲਹਨੀਆ, ਉਹ ਜਿਹੜਾ ਹਾਂ ਉਹ ਮਿੱਥਨ ਦੀ, ਇੱਕ ਮਿੱਥਨ ਦੀ ਸੀ, ਮਿੱਥਨ ਦੀ ਵੀ ਤਸਵੀਰ। ਯਾਰ ਇੱਕ ਮਿੰਟ ਖਲੋ ਜਾ ਓ ਯਾਰ ਕਿਤੇ ਫਟਾ ਲਿਆ ਤਸਵੀਰਾਂ ਦਾ ਤੁਸੀਂ ਵੀ ਸ਼ੋਅ ਅੱਛਾ ਠੀਕ ਠਾਕ ਹੁੰਦੇ ਕੋ ਤਸਵੀਰ ਅੱਛਾ ਤੈਨੂੰ ਵੀ ਐਸੀ ਬਿਮਾਰੀ ਆ, ਤੂੰ ਏਦਾਂ ਹੀ ਕਹੀ ਜਾਣਾ, ਤੂੰ ਮਾਰਦਾ ਨਹੀਂ ਉਹਦੇ। ਚੌਥਾ ਸ਼ੋਅ ਹੋ ਗਿਆ ਮੈਂ ਵੇਖਦੇ ਆ ਝੰਬ ਝੱਬ ਤੇ ਨੂੰ ਉਹਨੂੰ ਉਹਦੇ ਕੋਲੋਂ ਹੀ ਇੰਜ ਕਰੀ ਜਾਂਦਾ, ਇੰਜ ਕਰੀ ਜਾਂਦਾ। ਇਹ ਮੈਨੂੰ ਹੱਥ ਤੇ ਲਾਵੇ, ਮੈਂ ਇਦਾਂ ਦਾ ਤਾਰਾ ਬਣਾਵਾਂਗਾ ਨਾ ਤੇ ਤਤੀਰੀ ਦਾ, ਇਹਨੂੰ ਪਤਾ। ਓਏ ਮੇਰਾ ਦਿਮਾਗ ਨਾ ਖਰਾਬ ਕਰ, ਇੱਥੇ ਟੀ ਟਾਈਮ ਕਰਕੇ ਸਾਰਾ ਕੁਝ ਖਰਾਬ ਕਰੀ ਜਾਂਦੇ, ਫਿਲਮਾਂ ਦੀ ਸਟੋਰੀਆਂ ਸੁਣਾਈ ਜਾਂਦਾ। ਇਸ ਤੋਂ ਗਾਂ ਕੀ ਦਿਮਾਗ ਖਰਾਬ ਹੋਣਾ, ਤੂੰ ਆਪਣੇ ਆਪ ਨੂੰ ਜੱਟ ਕਹਿਣਾ, ਇਹਦੇ ਤੋਂ ਗਾਂ ਕੀ ਦਿਮਾਗ ਖਰਾਬ ਹੋਣਾ। ਤੂੰ ਕਹਿਣਾ ਮੈਂ ਸਾਡੇ ਮੇਰੇ ਭਰਾ ਇੰਨੇ ਵਾ, ਤੂੰ ਠੁੱਸ ਜੱਟ। ਹਾਂਜੀ ਠੁੱਸ ਜੱਟ ਹੈਗਾ, ਤੂੰ ਜਾ ਕੰਮ ਕਰ। ਫਨਕਾਰਾਂ ਦੀਆਂ ਗੱਲਾਂ ਕਰੀਆਂ ਵਿੱਚ ਉਹ ਤੇ ਹੋਰ ਇੱਥੇ ਕਾਂ- ਜਾ ਫੜ ਪਰੇ ਜਾ। ਬਾਜੀ ਆ ਦੇਖੋ ਨਾ ਮੇਰੀ ਗੱਲ ਸੁਣੋ, ਹੀ ਪਿਆਰ ਬਾਜੀ ਦਿਮਾਗ ਖਰਾਬ ਕਰ ਦਿਆ ਮੇਰਾ। ਆ ਗਿਆ ਵੱਡਾ ਤੂੰ ਦਬਾਅ। ਸੱਚੀ ਮੁੱਚੀ ਦੇ ਚੀਮਾ ਤੇ ਜੱਟ ਲੜ ਪਏ ਸੀ। ਹਾਂਜੀ ਤੁਸੀਂ ਨਹੀਂ ਯਾਰ ਤੂੰ ਵੀ ਮੇਰਾ ਨਾ ਉਹਦੀ ਬਰਾਦਰੀ ਤੇ ਨਾ ਅਟੈਕ ਕਰ। ਮਜ਼ਾਕ ਆਪਣੇ ਕਾ ਤੂੰ ਉਹਨੂੰ ਜੱਟ ਤੇ ਗੱਲ ਕਰੇਗਾ, ਫਿਰ ਤੂੰ ਦੱਸੇਗਾ ਵੀ ਜੱਟ ਆ। ਉਸਤਾਦ ਜੀ ਮੈਂ ਕੀ ਕਹਿ ਦਿੱਤਾ, ਜੱਟ ਨਹੀਂ ਮੈਂ ਤੂੰ ਬਰਾਦਰੀ ਤੇ ਨਾ ਅਟੈਕ ਕਰ, ਜ਼ਾਤ ਤੇ ਨਾ ਅਟੈਕ ਕਰ। ਤੈਨੂੰ ਮੈਂ ਕਹਿ ਰਿਹਾ ਨਾ ਥੱਲੇ ਕਰ, ਇਹਨੂੰ ਏਦਾਂ ਕਰ, ਇਹਨੂੰ ਬਿਠਾਇਆ ਹੀ ਉਧਰ ਕਰੋ। ਓਏ ਮੈਂ ਤੇ ਸਿੱਧੇ ਪਾਉਂ ਰਿਹਾ, ਉਠਾਇਆ ਫਿਰ ਕਰੋ। ਹੈ ਬਿਠਾ ਲਾ ਫਿਰ ਤੁਸੀਂ ਉਹਨੂੰ ਵੀ ਬਰਾਦਰੀ ਮੈਂ ਨੱਕ ਘਵਾਤੀ ਤੇ ਬਰਾਦਰੀ ਤੋਂ ਖਿੱਚਦਾ ਯਾਰ। ਸ਼ੁਕਰ ਹੈ ਕਿਸੇ ਗੱਲ ਤੋਂ ਖਿਜਿਆ ਮੈਂ ਤੇ- ਆਪਣੀ ਬਰਾਦਰੀ ਤੋਂ ਖਿਜੇ ਨਾ, ਫਿਰ ਲੋਕਾਂ ਦੀਆਂ ਬਰਾਦਰੀਆਂ ਤੂੰ ਲੋਕਾਂ ਤੇ- ਦੀ ਕਿਹੜੀ ਬਰਾਦਰੀ ਹੈ? ਉਹ ਝੀਰ ਹੁੰਦੇ ਨੇ ਇਹਨਾਂ ਉਹ ਨੂੰ। ਬਕਵਾਸ ਬੰਦ ਕਰ ਲਾ, ਮੈਂ ਤੇਰੇ ਥੱਪੜ ਕਰਾਉਣਾ, ਮੈਂ ਜਾਣਾ ਨਾ ਵਾ ਵੀ ਮੇਰੀ ਹੋਰ ਬਰਾਦਰੀ ਆ ਵੀ ਫੀਨਾ ਨਹੀਂ ਆ ਮੈਂ। ਅੱਛਾ ਹੁਣ ਕਹਿ ਲੈਣਾ ਹੁਣ ਅੱਗੇ ਨਾ ਕੋਈ ਕੱਟਣੀ ਪੈ ਜਾਣੀ। ਨਹੀਂ ਗੁੱਸਾ ਆਇਂਦਾ ਤੁਸੀਂ ਮੇਰੀ ਸਟੋਰੀ ਵੀ ਸੁਣੋ, ਉਹ ਤਾਂ ਪਤਾ ਨਹੀਂ ਹੈ ਜਿਵੇਂ ਆਰਟਿਸਟ ਦੇ ਘਰੋਂ ਨਿਕਲਦੇ ਬੱਸਾਂ 'ਚ। ਉਸਤਾਦ ਜੀ ਉਹ ਤਸਵੀਰ ਦੇਖੀ ਤੁਸੀਂ ਗੋਵਿੰਦਾ ਨਹੀਂ ਸਾਹਿਬ? ਪਤਾ ਕੀ ਕਿਹੜੀ ਗੋਵਿੰਦਾ ਸਾਹਿਬ ਦੀ ਜਿਹੜੀ ਆ ਮੈਂ ਦੇਖੀ ਸੀ ਇੱਕ ਦਿਨ, ਉਹ ਲਾਤੀ ਕਿ ਲੱਗੀ ਹੈ ਲੱਗੀ। ਅੱਛਾ ਇਹ ਵੀ ਸਟੋਰੀਆਂ ਸੁਣਾਉਂਦੇ ਉਹ ਯਾਰ ਇੱਕ ਮਿੰਟ ਤੂੰ ਸਾਡੇ, ਮੈਂ ਉਸਤਾਦ ਜੀ ਇੱਕ ਗੱਲ ਦੱਸਾਂ, ਇਹਨੂੰ ਜਾਂ ਉਧਰ ਬਿਠਾਇਆ ਕਰੋ। ਨਹੀਂ ਪਤਾ ਕੀ ਫਰੀਦ ਸਾਹਿਬ, ਬਰਾਦਰੀ ਤੇ ਨਾਲ ਤੁਸੀਂ ਉਸਤਾਦ ਜੀ ਮੈਂ ਕੀ ਪਤਾ ਬਰਾਦਰੀ, ਕੀ ਗੱਲ ਆ, ਹੁਣ ਤੂੰ ਉਹਨੂੰ ਕਵੇ ਜੱਟ ਤੇ ਮਜ਼ਾਕ ਕਰੇ ਤੇ ਉਹ ਤੇਰੇ ਚਪੇੜ ਨਾ ਮਾਰੇ ਤੇ ਫਿਰ ਕੰਮ ਖਰਾਬ। ਹੁਣ ਤੂੰ ਜੱਟ ਦੀ ਉਹਨੂੰ ਗੱਲ ਕਰੇ, ਸਹੀ ਗੱਲ। ਸਮਝ ਆ ਰਹੀ? ਉਹ ਇੱਕ ਤੂੰ ਸਿੱਧਾ ਸ਼ੁਗਲ ਕਰਨਾ, ਸ਼ੁਗਲ ਕਰ ਟੀ ਟਾਈਮ ਹੋਣ ਡਿਆ। ਪੁਆਇੰਟ, ਤੂੰ ਜੱਟ ਉਹਨੂੰ ਕਹਿ ਕੇ ਮਜ਼ਾਕ ਕਰੇਗਾ ਤੇ ਉਹ ਆਪਣੇ ਪਿਓ ਦਾ ਨੀਚੇ ਤੇਰੀ ਵੱਖੀ ਦੇ ਵਿੱਚ ਠੁੱਡਾ ਨਾ ਕਰਾਵੇ। ਹਾਂਜੀ ਉਹਨੇ ਕਸਮਾਂ 3-4 ਐਸੀਆਂ ਖਾਧੀਆਂ ਨੇ ਜਿਹੜੀਆਂ ਉਹਦੀਆਂ ਵਾਇਰਲ ਨੇ, ਉਹਨੂੰ ਕੋਈ ਨਹੀਂ ਗੱਲ ਕਰਦਾ ਇਹਦਾ। ਸਹੀ ਗੱਲ ਹੈ, ਬਿਲਕੁਲ ਏਦਾਂ ਹੀ। ਲੇਕਿਨ ਸਾਰੀ ਸ਼ਟਰਾਂ ਤੇਰੀ ਸ਼ਟਰਾਂ ਦੇ ਬਟਨ ਤੋੜ ਦੇਗਾ ਸ਼ਰਟ ਦੇ, ਜੱਟ ਤੇ ਨਾ ਉਹਨੂੰ ਗੱਲ ਕਰ, ਮੈਂ ਉਹ ਕੋਈ ਵੀ ਨਹੀਂ ਬਰਦਾਸ਼ਤ ਚਲੋ ਕਰਦਾ। ਪੁਰ ਕਰਾ ਦੇ, ਮੇਰੀ ਫਿਲਮ ਸੁਣਾਓ ਤੁਸੀਂ। ਉਸਤਾਦ ਜੀ ਉਹ ਨਹੀਂ ਉਹ ਭਤੀਜਾ ਤੇਰਾ ਪਾਗਲ ਹੋ ਗਿਆ, ਉਹਨੂੰ ਅੱਗੇ ਕਿਹੜੀ ਫਿਲਮ ਰਹਿ ਗਈ? ਭਾਜੀ ਉਹ ਤੁਸੀਂ ਕੋਈ ਇੱਕ ਸੀਨ 'ਚ ਪਾਗਲ ਹੋਇਆ ਸੀ, ਹੁਣ ਮੈਂ ਚੁੱਪ ਕਰਕੇ ਬੈਠਾ ਰਹਾਂ ਵੀ ਬਸ ਇੱਕ ਪਾਗਲ ਬੰਦਾ ਆ। ਪਾਗਲ ਹੀ ਹੋ ਗਿਆ, ਉਹਦਾ ਕੀ ਤੂੰ ਗੱਲ ਕਰ ਲੈਣਾ? ਅਗਲੀਆਂ ਹੋਰ ਫਿਲਮਾਂ ਸੁਣੋ, ਹੁਣ ਮੈਂ ਤੁਹਾਨੂੰ ਦੁਆ ਤਾਂ ਕਹਤਾ ਵੀ ਉਹਨੂੰ ਦੁਆ ਕਰ ਦਿਓ ਜਰਾ। ਯਾਰ ਨੋਨੀ ਬੁਲਾ ਰਿਹਾ, ਤੈਨੂੰ ਕੁਝ ਕਹਿਣਾ ਯਾਰ ਹੁਣ ਉਹਦਾ ਜੇ- ਭਤੀਜਾ ਇੱਕ ਨਹੀਂ, ਖਾਨਦਾਨ ਸਾਰਾ ਪਾਗਲਾਂ ਦਾ। ਆ ਵੇਖ ਲੈ ਬਕਵਾਸ ਨਾ ਘਰ ਵਿੱਚ ਚਵਲਾ ਮਾਰਨ ਨਹੀਂ ਆ ਠੀਕ ਹੈ, ਲੇਕਿਨ ਜੱਟ ਨੂੰ ਕੁਝ ਨਹੀਂ ਕਹਿਣਾ। ਉਸਤਾਦ ਜੀ ਉਹ ਜੱਟ ਹੈ ਹੀ ਨਹੀਂ ਉਹਨੂੰ। ਓਏ ਹੋਰ ਧੱਕੇ ਸਹੀ ਆ ਵੀ ਮੈਂ ਕਿਤੇ ਨੂੰ ਸਵਾਲ ਰੱਖਦਾ ਵੀ ਮੈਂ ਜਾਟੀ ਆ, ਹੋਰ ਕੀ ਹੈ? ਮੈਂ ਦਿਮਾਗ ਖਰਾਬ ਕਰੀ ਜਾਣ ਡਿਆ। ਮੈਂ ਤੇਰਾ ਨਾ ਬੜਾ ਥੁੱਕਦਾਨ ਵਰਗਾ ਮੂੰਹ ਬਣਾ ਦੇਣਾ, ਮੈਂ ਕੁੱਟ ਕੇ ਮੈਂ ਤੈਨੂੰ ਕਹਿ ਦਿੱਤਾ। ਅੱਛਾ ਤੈਨੂੰ ਇਹ ਕੌਣ ਨੇ? ਮੇਰਾ ਦਿਮਾਗ ਖਰਾਬ ਭਾਈ ਬਰਾਦਰੀ ਤੋਂ ਇਹ ਕੌਣ ਨੇ? ਇਹ ਕੱਖ ਵੀ ਨਹੀਂ ਹੈਗਾ ਕੀ ਮੈਂ ਤੈਨੂੰ ਕਹਿਣਾ ਮੈਂ ਐਵੇਂ
ਇਹ ਬੂਸਟ ਕਿਤੇ ਲੈ ਵੀ ਜੱਟ ਹੁਣ ਆਪਣੇ ਇੱਕ ਪਿਓ ਦਾ ਨਹੀਂ ਆ ਜੇ ਤੇਰੇ ਸਿੱਟੇ ਨਾ ਤੇ ਹਾਂ ਉਸਤਾਦ ਜੀ ਨਹੀਂ ਉਹ ਪਿਓ ਦਾ ਹੀ ਏ ਮੈਨੂੰ ਪਤਾ ਵਾ ਉਹ ਠੀਕ ਆ ਜਿਹੜਾ ਉਹਦਾ ਲੈ ਇਹ ਵੀ ਨਾ ਜੱਟ ਹੁਣ ਆਪਣੇ ਪਿਓ ਦਾ ਨਹੀਂ ਹੋ ਜੱਟ ਸਕੂਲ ਨਾਲ ਸੁੱਤਾ ਸੀ ਡਿਸਟਰਬ ਕਰ ਰਹੇ ਹੁਣ ਕਸਮਾਂ ਪਾ ਕੇ ਹਾਂਜੀ ਇਹਦੇ ਸਾਰੇ ਭਰਾ ਜੱਟ ਨੇ, ਇਹ ਜ਼ਰਾ ਜੱਟ ਲੈਸ ਟਾਈਪ ਜੀ ਹੈਗੀ ਆ, ਇਹਨੂੰ ਨਹੀਂ ਗੁੱਸਾ। ਮੇਰੇ ਅੰਦਰ ਤਰਸ ਵਾ, ਮੈਂ ਆਜਿਜ਼ ਬੰਦਾ ਵਾ, ਮੈਂ ਬਸ ਕੀ ਗੱਲ ਮੈਂ ਇੰਜਵਾ ਮੈਂ ਟੁੰਡਾ ਵਾਂ ਮੇਰੀ ਲੱਤ ਨਹੀਂ ਹੈ ਹੋਰ 5 ਮਿੰਟ ਨੂੰ ਕਰ ਦੇਗਾ ਮੈਂ ਚੰਗਾ ਰਹੇਗਾ ਕਰ ਦੂੰਗਾ ਤੇ ਤੁਹਾਨੂੰ ਬੋਨਸ ਬਣਾ ਦੇਗਾ ਜੱਟ ਤੇ ਨਾ ਮਜ਼ਾਕ ਕਰ ਪਤਾ ਕੀ ਗੱਲ ਉਸਤਾਦ ਜੀ ਜੇ ਮੈਂ ਤੇ ਤੁਸੀਂ ਕਹਿ ਘਵਾ ਕੇ ਕੁਝ ਕਰਾਉਣਾ ਵਾ ਤੇ ਕਰਵਾ ਦੇ ਓਏ ਚਵਲਾ ਚੀਲਾ ਨੂੰ ਪਾ ਦੇਗਾ ਮੈਂ ਚੰਗਾ ਰਹੇਗਾ ਇੰਨੀ ਮੋਟੀ ਬਣਾ ਕੇ ਤੇਰੀ ਓਏ ਇਹਨੂੰ ਕਹਿੰਦੇ ਆ ਚਲੋ ਜੁਗਤ ਕਰ ਚੱਲ ਪ੍ਰੈਸ਼ਰ ਪੈ ਗਿਆ ਫਰੀ। ਚਲ ਚੌਰੀ ਸਾਹਿਬ ਕਿੰਨੇ ਕਿਹਾ ਚਲੋ ਜੁਗਤ ਕਰ ਚੱਲ ਉਹ ਮੈਂ ਕਿਹਾ ਹੁਣ ਜੇ ਪੁਰਾਣੀਆਂ ਫਿਲਮਾਂ ਦੀਆਂ ਗੱਲਾਂ ਕਰੀ ਜਾਂਦਾ ਹੁਣ ਜੇ ਅੱਖਾਂ ਦਾ ਇਲਾਜ ਕਰਾ ਕੇ ਸਿੱਧੀਆਂ ਕਰਾਈਆਂ ਪਹਿਲੇ ਆਇਆ ਸੀਗਾ ਇਹ। ਅੱਛਾ ਇਦਾਂ ਦੇ ਬੱਚੇ ਨਾ ਇਸ ਗਾਣੇ ਤੇ ਖੁਸਰਨ ਚੱਲਦੇ ਈਗਲ ਕਿ ਓ ਡਿੰਗੋ ਕੈਂਸਰ ਈਗਲ ਕਿ ਓ ਡਿੰਗੋ ਕੈਂਸਰ ਦੱਸ ਮਾਮਾ ਤਾਂ ਗਾਣੇ ਦਾ ਨਹੀਂ ਪਤਾ ਲੈ ਇਸ ਗੱਲ ਤੇ ਖੁਸਰਿਆ ਤੇ ਆ ਲਾ ਕੇ ਕਹਿੰਦਾ ਚਲੋ ਨੱਚੋ ਲੈ ਇਹ ਗੱਲ ਕਿ ਆਡੀਓ ਕੈਸਟ ਬਾਹਰ ਸਾਜੀ ਤੁਹਾਡੀ ਮਿਹਰਬਾਨੀ ਆਜ਼ਾਦ ਖੁਰਾਜ ਤੇ ਗੱਲਾਂ ਨਾ ਕਰਿਆ ਕਰੋ ਮੈਂ ਉਹਨੂੰ ਸਮਝਾ- ਸਾਰੇ ਦੇਖਦੇ ਆ ਫਿਰ ਗੁੱਸਾ ਹੁੰਦਾ ਮੇਰੀ ਰਿਸ਼ਤੇਦਾਰ ਗੱਲ ਸੁਣ ਤੈਨੂੰ ਉਹਦਾ ਉਹਦਾ ਹੱਥ ਨਹੀਂ ਲਾਉਣਾ ਉਹਦੇ ਹੱਥ ਨਹੀਂ ਲਾਉਣਾ ਉਹ ਗਿੱਲਾ ਵਾ ਮੈਂ ਇਹ ਗੱਲ ਕਰਨ ਡਿਆ ਹੁਣ ਹਲੇ ਵੀ ਤੈਨੂੰ ਕੋਈ ਤਕਲੀਫ ਆ ਹੁਣ ਮੈਂ ਗੱਲ ਵੀ ਨਾ ਕਰਾਂ ਅਸੀਂ ਬੈਠੇ ਛੋਹ ਦੇ ਵਿੱਚ ਪਾਗਲ ਆ ਮੈਂ ਅੱਗੇ ਤੋਂ ਮੇਰਾ ਸੋਚ ਨਹੀਂ ਬਣਨਾ ਮਿੱਠੇ ਗੁੱਸਾ ਨਾ ਮੈਂ ਨਾ ਉਹਨੇ ਕਸਮ ਖਾਧੀ ਹੈ ਕਿ ਉਹਨੂੰ ਜਿਹੜਾ ਹੱਥ ਲਾਵੇ ਆਂਦਾ ਹੋਵੇ ਅਗਰ ਉਸ ਬੰਦੇ ਦੇ ਉਹ ਮੂੰਹ ਤੇ ਖਿੱਚ ਕੇ ਚਪੇੜ ਨਾ ਮਾਰੇ ਹਾਂਜੀ ਹੁਣ ਹੱਥ ਸੋਚ ਸਮਝ ਕੇ ਲਾਈ ਅੱਛਾ ਹੋਏਗਾ ਉਹ ਜੋ ਜੇ ਕਹਿੰਦਾ ਵਾ। ਮੈਸੇਜ ਕੀਤਾ ਤੁਹਾਨੂੰ ਵੀ ਮੇਰੇ ਨੂੰ ਕਸਮ ਆ ਫਿਰ ਦੱਸ ਦੇਣਾ ਨਹੀਂ ਤੇਰੇ ਅੰਦਰ ਤੇ ਜਜ਼ਬਾਤ ਨਹੀਂ ਇਦਾਂ ਨਹੀਂ ਨਹੀਂ ਹੁਣ ਕਿਸੇ ਧੀ ਉਹ ਤੈਨੂੰ ਜੋ ਮਰਜ਼ੀ ਕਹੀ ਜਾਵੇ ਕੋਈ ਨਹੀਂ ਮੈਂ ਹੁਣ ਮਾਫ ਕਰਤਾ ਬਸ ਠੀਕ ਆ ਕਰ ਵੀ ਦਿੱਤਾ ਮਾਫ ਥੋੜਾ ਠੰਡਾ ਜੱਟਾ ਬਈ ਜਿੱਥੇ ਮੈਂ ਕਸਮਾਂ ਖਾਧੀਆਂ ਸੀ ਤਾਂ ਮਾਫ ਵਾਲਾ ਕੋਈ ਮੈਸੇਜ ਨਹੀਂ ਆਇਆ ਨਾਲੇ ਮੈਂ ਉਹਦੇ ਨਾਲ ਕੋਈ ਐਸੀ ਗੱਲ ਮੈਂ ਸਿਰਫ ਗੱਲ ਕੀਤੀ ਇਹਦੀ ਜ਼ਾਤ ਤੇ ਹਾਂ। ਨਹੀਂ ਜ਼ਾਤ ਤੇ ਨਹੀਂ ਨਾ ਗੱਲ ਕਰੀ ਜ਼ਾਤ ਤੇ ਗੱਲ ਕਰਨ ਦੀ ਪ੍ਰੋਬਲਮ ਆ ਤੇਰੀ ਜ਼ਾਤ ਤੇ ਮੈਂ ਗੱਲ ਕਰਾਂ ਫਿਰ ਮੈਂ ਤੁਹਾਨੂੰ ਚੁੱਕ ਕੇ ਬਾਹਰ ਲਾ ਕੇ ਸੁੱਟ ਦੇਣਾ ਹਾਂ ਤੇ ਫਿਰ ਮੇਰੀ ਇਹ ਗੱਲ ਓਏ ਉਹਦੀ ਜ਼ਾਤ ਦਾ ਜੱਟ ਹੋਣ ਦਾ ਤੁਹਾਨੂੰ ਕਿੱਦਾਂ ਕਨਫਰਮੇਸ਼ਨ ਆ ਜੱਟ ਸਿੰਘ ਵਾਲੇ ਹੁੰਦੇ ਆ ਸਹੀ ਤੇਰੇ ਮੈਂ ਜੱਟ ਵਾਂ ਕੀ ਹੁਣ ਤੈਨੂੰ ਕੀ ਸਬੂਤ ਆ ਬੁਲਬੁਲੇ ਕੱਢ ਲਾਂਗੇ ਬੁਲਬੁਲੇ ਤੇਰੇ ਕੋਲ ਅੱਛਾ ਨਹੀਂ ਠਹਿਰ ਜਾ ਮੈਂ ਫੰਬਲ ਕਿਉਂ ਨਾ ਜੱਟ ਬੁਲਬੁਲੇ ਕੱਢਦੇ ਆ ਵੀ ਹੁਣ ਕੋਈ ਸਟੋਰੀ ਵੀ ਆ ਨਾ ਤੇਰੇ ਐਂਡ ਮੂਵ ਕਰਨਾ ਨਾ ਮੈਨੂੰ ਕੱਲਾ ਭਤੀਜਾ ਨਹੀਂ ਪਾਗਲ ਹੋਇਆ ਥੋੜਾ ਜਿਹਾ ਤੂੰ ਵੀ ਹੋ ਗਿਆ ਮੈਨੂੰ ਐਨ ਹੋ ਜਾ ਯਾਰ ਕਿਹੜਾ ਐਕਸਲ ਵਾਲਿਆਂ ਦਾ ਜੱਟ ਯਾਰ ਬੁਲਬੁਲੇ ਲੈ ਕੱਢੇ ਦੱਸ ਕਹਿੰਦਾ ਜਾ ਹੁਣ ਮੈਂ ਬੁਲਬੁਲੇ ਕੱਢ ਕੇ ਵਿਖਾ ਐ ਬੁਲਬੁਲੇ ਤੋਂ ਬੁਲਬੁਲ ਕਹਿੰਦਾ ਮੈਂ ਦਾਤਰੀ ਤੇਰੇ ਮਾਰਾਂ ਮੈਂ ਤੇਰੀ ਜ਼ਮੀਨ ਖੋ ਲਵਾਂ ਹਾਂ ਤੁਸੀਂ ਗੱਲ ਤੇ ਫਰੀਕੇ ਹੋਏ ਬੁਲਬੁਲੇ ਹੁੰਦੇ ਆ। ਅੱਛਾ ਉਹ ਬੜਕਾ ਹਾਂ। ਅੱਛਾ ਉਹਨਾਂ ਨੇ ਬੁਲਬੁਲੇ ਕਹਿ ਜੀ ਉਹਦੀ ਇੱਕ ਫਿਲਮ ਸੁਣ ਲਓ ਵਿਚਾਰੇ ਦੀ ਜਿਹੜੀ ਆ ਮਾਸੂਮ ਯਾਰ ਇਹਨੇ ਗੱਲ ਖਤਮ ਕਰਤੀ ਕਹਿੰਦਾ ਮੇਰੇ ਭਤੀਜੇ ਨੇ ਫਿਲਮ ਵੇਖੀ ਪਾਗਲ ਹੋ ਗਿਆ ਅੱਗੇ ਹੁਣ ਮੈਂ ਵਕਤ ਦੀ ਬਰਬਾਦੀ ਆ ਮੈਂ ਸੁਣਾ ਤੇ ਆਹੋ ਮੇਰਾ ਭਤੀਜਾ ਪਾਗਲ ਹੋ ਗਿਆ ਸਾਡੇ ਵਾਸਤੇ ਕਾਇਨਾਤ ਖਤਮ ਅਸੀਂ ਮਰ ਗਏ ਸਾਡਾ ਘਰਾਣਾ ਇੱਥੇ ਹੈ ਹੀ ਨਹੀਂ ਅਸੀਂ ਕੁਝ ਵੀ ਨਹੀਂ ਹੈਗੇ ਉਹ ਭਤੀਜਾ ਹੀ ਸੀ ਸਾਡਾ ਸਾਰਾ ਕੁਝ ਉਹ ਤੂੰ ਉੱਥੇ ਉਹਨਾਂ ਕੋਈ ਸਹੀ ਰਹਿਣਾ ਜਿਹੜੇ ਤੈਨੂੰ ਜੱਟ ਤੇ ਗੱਲਾਂ ਕਰਦੇ ਹਾਂ ਕੋਈ ਫਿਰ ਜਿਹੜੇ ਤੇਰੀ ਸਾਈਡ ਲੈ ਰਹੇ ਉਹਨਾਂ ਨੂੰ ਤੂੰ ਉਹਨੇ ਗਿਰੇ ਉਹ ਜੱਟ ਹੈ ਹੀ ਨਹੀਂ ਓ ਯਾਰ ਮੈਂ ਹੋਰ ਤੇਰਾ ਬਾਲ ਦਵਾਂ ਕੀ ਆ ਹੋਰ ਮੈਂ ਜੱਟ ਹੈ ਹੀ ਨਹੀਂ ਵੀ ਮੈਂ ਕਿ ਤੁਰਿਆ ਜਾਂਦਾ ਗਾਇਬ ਹੋ ਜਾਂਦਾ ਮੈਂ ਮੈਂ ਬੜਾ ਜੱਟ ਸਕੂਨ ਨਾਲ ਬੈਠਾ ਵਾਂ ਕਸਮੇ ਮਿੱਠੇ ਉਹਦੇ ਵਾਲਦ ਤੇ ਗੱਲ ਨਾ ਕਰ ਵਾਲਦ ਉਹ ਜੱਟ ਬਰਾਦਰੀ ਜਿਹੜੀ ਹੈ ਫਿਰ ਬਾਲ ਵੀ ਹੁੰਦਾ ਸਾਰਾ ਬਰਾਦਰੀ ਹੋਰ ਚੀਜ਼ ਦਾ ਵਾਲਦ ਉਸ ਤੋਂ ਵੀ ਵਾਲਦ ਦਾ ਫਾਈਨਲ ਸਟੇਜ ਹੈ ਨਾ ਵਾਲਤ ਕੀਤੀ ਸਾਜੀ ਨੇ ਕੋਈ ਗੱਲ ਕੁਝ ਬੋਲ ਮੈਂ ਤੈਨੂੰ ਇਹ ਕਹਿ ਬੈਠਾ ਕਿ ਮੈਂ ਹੁਣ ਤੇਰਾ ਬਾਲ ਦਵਾਂ ਇਹ ਗੱਲ ਕਹੀ ਉਧਰ ਕੋ ਪੁੱਛਣ ਡਿਆ ਨਹੀਂ ਇਹ ਤਾਂ ਭਰਾ ਬੰਦੀ ਆ ਇਹ ਗੱਲ ਮੰਨ ਜੱਟ ਦਾ ਗਿਰੇਬਾਨ ਫੜ ਕੇ ਆਇਆ ਕਰਕੇ ਕੀਤਾ ਜੱਟ ਉਦੋਂ ਨਹੀਂ ਜਾਗਿਆ ਇੰਨੀ ਦੇਰ ਬਾਅਦ ਜਾਗਣਾ ਇਹਨੂੰ ਸਾਡੇ ਨਾ ਮੈਂ ਤੁਹਾਨੂੰ ਗੱਲ ਦੱਸਾਂ ਇਹ ਫਿਲਮਾਂ ਦੀ ਗੱਲ ਕਰਨ ਦੇ ਅਸੀਂ ਫਿਲਮਾਂ ਵੇਖ ਲੋਕ ਤੇ ਇਹਨਾਂ ਦਾ ਭਤੀਜਾ ਪਾਗਲ ਹੋਇਆ ਨਾ ਉਸਤਾਦ ਜੀ ਕਈ ਕਾਤਲ ਹੋ ਗਏ ਨੇ ਸਹੀ ਗੱਲ ਫਿਲਮਾਂ ਵੇਖ ਕੇ ਯਾਰ ਬੜੇ ਲੋਕ ਆਹ ਲੜਾਈਆਂ ਬਹੁਤ ਹੋਈਆਂ ਨੇ ਬੜੀਆਂ ਵੱਡੀਆਂ ਲੜਾਈਆਂ ਹੋਈਆਂ ਤਾਰੇ ਸਾਹਿਬ ਦੀ ਫਿਲਮ ਕਹਿੰਦੇ ਸਿਨੇਮੇ 'ਚ ਮੇਰੇ ਯਾਨੀ ਮੈਨੂੰ ਪਤਾ ਲੱਗਾ ਕਿ ਸਿਨੇਮੇ ਦੇ ਵਿੱਚ ਲੜਾਈ ਹੋ ਪੈਂਦੀ ਹੁੰਦੀ ਸੀ ਤੈਸ਼ ਚਾਕ ਬੋਤਲਾਂ ਚੱਲ ਜਾਂਦੀਆਂ ਸੀ ਯਾਨੀ ਸਿਨੇਮੇ 'ਚ ਫਿਲਮ ਲੱਗੀ ਰਾਈ ਸਾਹਿਬ ਦੀ ਐ ਗੱਲਬਾਤ ਹੋ ਰਹੀ ਹੈ ਠੱਕ ਬੰਦੇ ਹੈ ਅੰਦਰੋਂ ਪੂਰੇ ਮਤਲਬ ਆ ਤਬੀਅਤ ਉਦਾਂ ਦੀ ਕਰਕੇ ਬੈਠੇ ਕੋ ਬੰਦਾ ਅੱਗੋਂ ਲੰਘਣ ਲੱਗਾ ਤੇ ਉਹਨੇ ਅੱਗੋਂ ਲੰਘਣ ਲੱਗੀ ਜਾਂਦੇ ਨੇ ਸੀਟਾਂ ਤੋਂ ਤੇ ਉਹ ਗੋਡੇ ਨਾਲ ਗੋਡਾ ਅਕਸਰ ਵੱਜ ਜਾਂਦਾ ਸੀ ਉੱਥੇ ਵੱਜਾ ਤੇ ਉਹਨੇ ਕਹਾ ਓਏ ਅੰਨਾ ਹੋਇਆ ਉਹ ਵੇਖ ਰਿਹਾ ਜੇ ਨਹੀਂ ਫਿਲਮ ਉਹ ਬਾਅਦ ਚ ਆ ਕੇ ਬੋਤਲਾਂ ਨਾਲ ਲੰਘਣ ਲੱਗਾ ਕਿਉਂ ਲਗਾਈ ਇਹ ਨਹੀਂ ਉਹ ਬਹਾਨਾ ਲੱਭਦੇ ਲੜਨ ਦਾ ਸਿਨੇਮੇ 'ਚ ਕਹਿੰਦੇ ਮਤਲਬ ਕਈ ਫਿਲਮਾਂ ਤੇ ਸਿਨੇਮਿਆਂ ਦੇ ਵਿੱਚ ਲੜਾਈਆਂ ਹੋਈਆਂ ਬੰਦੇ ਮਰ ਗਏ ਨੇ ਬੋਤਲਾਂ ਤੋੜ ਕੇ ਮਾਰਦੇ ਜੀ ਸਾਡੀ ਬਹੁਤ ਤੇ ਅੱਛਾ ਦੂਸਰੀ ਗੱਲ ਇਹ ਹੈ ਕਿ ਇੱਕ ਮਿਸਾਲ ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਚੱਲ ਰਹੀ ਹੈ ਠੀਕ ਹੈ ਹਾਲਾਂਕਿ ਕਮੀਨਾ ਨਾਲ ਸਾਡਾ ਕੋਈ ਹੁੰਦਾ ਨਹੀਂ ਤਲਕ ਕਿਸੇ ਵਜ੍ਹਾ ਤੋਂ ਚਲੋ ਚੱਲ ਗਈ ਹੈ ਕਿੰਨਾ ਨਾਲ ਤੁਹਾਡੇ ਨਾਲ ਸਾਡੀ ਜਦੋਂ ਕਮੀਨ ਇਹ ਤੋਂ ਅੱਗੇ ਕੀ ਕਨਫਰਮ ਕਰਨਾ ਹੀ ਅੱਛਾ ਹਾਲੇ ਵੀ ਕਨਫਰਮ ਕਰ ਰਹੇ ਵੀ ਕਿੰਨਾ ਨਾਲ ਨਹੀਂ ਉਹਨਾਂ ਮੈਨੂੰ ਨਹੀਂ ਹਿੰਟ ਵੀ ਨਹੀਂ ਸਮਝ ਆਇਆ ਮੈਨੂੰ ਉਹਨਾਂ ਨੂੰ ਮੇਰਾ ਪਤਾ ਨਹੀਂ ਹੈਗਾ ਅੱਛਾ ਭੈਣ ਗੱਲ ਕਰਨ ਦਾ ਮਕਸਦ ਹੈ ਕਿ ਵੀ ਜਿਹੜਾ ਨਾ ਮੇਰੀ ਮਿਸਾਲ ਤੇਰੀ ਲੱਗਦੀ ਹੈ ਲੇਕਿਨ ਤੂੰ ਆਪਣੇ ਪਿੰਡਾਂ ਘਰ ਆ ਮੈਂ ਆਪਣੇ ਆ ਨਾ ਤੂੰ ਕੁਝ ਕਹਿ ਰਿਹਾ ਨਾ ਮੈਂ ਇੱਕ ਦੁਸ਼ਮਣੀ ਚੱਲ ਰਹੀ ਲੇਕਿਨ ਸਾਇਲੈਂਟ ਚੱਲੀ ਜਾ ਰਹੀ ਹਾਂਜੀ ਮੈਂ ਇੰਜ ਕਰਕੇ ਫਿਲਮ ਵੇਖੀ ਹੈ ਰਾਈ ਸਾਹਿਬ ਦੀ ਠੀਕ ਹੈ ਜੀ ਉਹ ਮੇਰੇ ਅੰਦਰ ਇੰਜ ਕਰਕੇ ਆਇਆ ਨਿਜ਼ਾਮ ਮੈਂ ਉੱਥੋਂ ਨਿਕਲਦਾ ਸਿੱਧਾ ਤੇਰੇ ਵੱਲ
ਹੁਣ ਇਹ ਮੈਂ ਤੈਨੂੰ ਮਾਰਤਾ ਜਾਂ ਤੂੰ ਮੈਨੂੰ ਮਾਰਦਾ ਇੰਜ ਵੀ ਹੋਇਆ ਇਦਾਂ ਹੀ ਹੋਇਆ ਬਦਮਾਸ਼ੀ culture ਔਰ ਇਦਾਂ ਫਿਰ ਇਹ ਕਿੱਥੋਂ ਜੱਟ ਹੋ ਗਏ ਫਿਰ ਤੁਸੀਂ ਆਪੇ ਹਿਸਾਬ ਨਾਲ ਉਹ ਸਰਕਾਰ ਹੈ ਕਿ ਮੇਰੀ ਸਲੇਟ ਚੁੱਕੀ ਫਿਰਦਾ ਸੀ। ਬੇਸਿਕਲੀ ਜੱਟ ਬੇਸਿਕਲੀ ਇੱਕ ਸ਼ਰੀਫ ਸਬਰ ਵਾਲੇ ਔਰ ਮਿਹਨਤ ਮਜ਼ਦੂਰੀ ਵਾਲੀ ਜੱਟ ਕੌਮ ਆ। ਬਿਲਕੁਲ ਸਾਜੀ ਸਿਰਫ ਇਹ ਆ ਕਿਉਂ ਕਿ ਇੱਕ ਯਾਰ ਦੇਖੋ ਨਾ ਆਪਣੇ ਹੱਕ ਦੀ ਵਜ੍ਹਾ ਤੋਂ ਇੱਕ ਬੰਦਾ ਬਰਦਾਸ਼ਤ ਕਰ ਦਿੰਦਾ, ਇੱਕ ਨਹੀਂ ਬਰਦਾਸ਼ਤ ਕਰਦਾ। ਉਹ ਢਾੜੀਆਂ 'ਚ ਵੀ ਨਿਕਲ ਸਕਦਾ ਬੱਚਾ, ਸ਼ੇਖਾਂ 'ਚ ਵੀ ਨਿਕਲ ਸਕਦਾ, ਗੁਜਰਾਂ 'ਚ ਵੀ ਨਿਕਲ ਸਕਦਾ। ਉਹ ਕਿਸੇ ਦਾ ਵੀ ਇੱਕ ਦਿਮਾਗ ਖਰਾਬ ਵਾਲਾ ਨਹੀਂ ਹੋਣੇ ਦਾ ਇੱਕ ਭਰਾ ਵਾ। ਉਹ ਹੁਣ ਤੈਨੂੰ ਕਿਸੇ ਦੇ ਨਾਲ ਲਾਏਗਾ, ਤੇਰੇ ਵੱਡੇ ਵੀ ਮੰਨ ਜਾਣਗੇ ਵੀ ਇਹ ਜੱਟ ਆ। ਨਹੀਂ ਉਹ ਮਨਾ ਕੇ ਜਾਏਗਾ ਤੈਨੂੰ। ਯਾਰ ਤੁਸੀਂ ਕਦ ਤੋਂ ਇਹ ਦਾਵਾ ਕਰ ਦਿੰਦੇ ਹੋ? ਤੁਹਾਨੂੰ ਕਿੱਦਾਂ ਪਤਾ? ਯਾਰ ਉਹਨੂੰ ਸਵੇਰੇ ਲੈ ਕੇ ਆ ਬਿਠੇ ਮਨਾ ਤੇ ਮੈਂ ਆਪਣੇ ਭਰਾ ਨੂੰ ਲਿਆਂਦਾ ਨਾ, ਇਹਦੇ ਨਹੀਂ ਉਹ ਫੇਰ ਉਹਨੇ ਇੱਕ ਨੂੰ ਕੁੱਟਣਾ, ਇਦਾਂ ਨੂੰ ਦੋ ਨੂੰ ਕੁੱਟਣਾ ਪੈਣਾ। ਕੁੱਟਣਾ ਓਏ ਠਹਿਰ ਜਾ ਓਏ, ਅਸੀਂ ਸ਼ਿਕਸ਼ਕ ਵਾਲੇ ਜੱਟ ਨਹੀਂ ਓਏ ਹੈਗੇ। ਕੁੱਟਣਾ ਨਹੀਂ, ਕੁੱਟਣਾ। ਹਾਂ ਤੁਸੀਂ ਬੇਟੇ ਜੱਟ ਹੋਣ ਤੋਂ ਨਾ ਪਹਿਲਾਂ ਆਪਣੇ ਆਪ ਨੂੰ ਕਲੀਅਰ ਕਰ ਵੀ ਜੱਟ ਹੈ ਵਾ। ਯਾਰ ਉਹਨੂੰ ਲੈ ਸਵੇਰੇ ਯਾਰ ਬਿਠੇ। ਮੈਂ ਕਹਿੰਦਾ ਕਿ ਉਸਤਾਦ ਜੀ ਮੈਂ ਕਿਉਂ ਡਰਾਮਾ ਲਾਉਣਾ ਹੈ, ਜਾਣ ਕੇ ਖਿਜਾ ਯਾਰ ਰਿਹਾ ਵਾ ਉਹ ਦਿਮਾਗ ਇतना ਲੜਾਕਾ ਵਾ, ਉਹਨੂੰ ਕੋਈ ਬੰਦਾ ਨਾ ਲੱਭੇ, ਉਹ ਆਪਣੇ ਆਪ ਨੂੰ ਮਾਰਨ ਲੱਗ ਪੈਂਦਾ। ਯਾਨੀ ਉਹ ਲੜਾਈ ਤੋਂ ਬਗੈਰ ਇਦਾਂ ਨਹੀਂ। ਪਾਗਲ ਹੀ ਹੋ ਗਏ ਉਹ ਕੀ ਆ? ਨਹੀਂ, ਉਹਦਾ ਉਹ ਭੇਜਿਆ ਜੱਟ ਸੀ। ਉਹਦਾ ਜੱਟ ਹੋਣ ਦਾ ਕੀ ਮਕਸਦ ਕਿ ਯਾਰ ਉਹ ਖੂਨ ਫਿਰ ਕਿਤੇ ਕਿਸੇ ਨਾ ਕਿਸੇ ਚ ਤੇ ਖੂਨ ਟ੍ਰਾਂਸਫਰ ਹੁੰਦਾ ਨਾ। ਤੈਨੂੰ ਤਕਲੀਫ ਕੀ ਹੈ? ਮੈਨੂੰ ਤਕਲੀਫ ਦੱਸ ਵੀ ਚੰਗਾ ਭਲਾ ਠੀਕ ਟਾਈਮ ਚੱਲਣ ਡਿਆ ਫਿਲਮ ਵਾਲੀ, ਤੂੰ ਚਵਲਾ ਕਾਤੋਂ ਮਾਰਨ ਡਿਆ? ਯਾਰ, ਤੂੰ ਮੈਨੂੰ ਦੱਸ ਦੇ, ਤੂੰ ਬੱਚੇ ਆਪਣੇ ਨਹੀਂ ਚਾਹੁੰਦਾ ਵੀ ਤੇਰੀ ਪਰਵਰਿਸ਼ ਤੇਰੇ ਸਾਇਆ ਰਹਿਣ? ਯਤੀਮੀ ਕੱਟ ਲੈਣਗੇ ਉਹ ਮਿੱਠੇ। ਪਾਤਮਾ ਬੋਲਾ ਇੱਥੇ ਫਿਰ ਓਏ ਨਾ ਦੱਸ ਮੈਨੂੰ ਹੈ। ਕਿੱਥੇ ਤੂੰ ਨਹੀਂ ਉਹਨੂੰ ਜਾਣਦਾ। ਪੌਣਾ ਘੰਟਾ ਹੋ ਗਿਆ ਇਹੀ ਕੁਝ ਕਰੀ ਜਾਂਦਾ ਬੇਟਾ। ਉਸਤਾਦ ਜੀ ਨੂੰ ਪਿੱਛੇ ਦਾ ਖਿਆਲ ਆਉਂਦਾ, ਮੈਨੂੰ ਅਰਸ਼ਦ ਟੀਚੂ ਨਾ ਪੜ ਕੇ ਦਿਖਾ। ਯਾਰ ਤੂੰ ਇਹਨੂੰ ਪੀੜੀ ਗਿਣਾ ਦੇ ਆਪਣੀ, ਕਿ ਫਲਾਣਾ ਦਾਦਾ ਫਲਾਣਾ ਮਾਮਾ ਫਲਾਣਾ। ਉਹ ਮੈਂ ਸਾਰੀ ਹੁਣ ਉਦੋਂ ਹਿਸਾਬ ਰੱਖਿਆ ਉਹਨੇ ਨਾਲ। ਤੂੰ ਪੀੜੀ ਮੇ ਕੋ ਠਕਵਾ ਨਾ ਲਈ। ਇਹ ਸਾਰੀਆਂ ਮੈਂ ਜਾਣਦਾ ਵਾਂ। ਮੈਨੂੰ ਸਾਰਿਆਂ ਨੇ ਮਹੱਲੇਦਾਰਾਂ ਨੇ ਕਿਹਾ ਮੈਂ ਇਹਦੇ ਮਹੱਲੇ ਗਿਆ ਵਾਂ, ਕਹਿੰਦੇ ਕਿਤੇ ਫਰੀਦ ਯਾਰੋ ਫਿਰ ਤੈਨੂੰ ਵਾਜਿਆਂ ਲਾ ਕਹਿ ਦੇਗਾ ਚੰਗਾ ਰਹੇਗਾ। ਯਾਰ ਨਹੀਂ, ਉਹ ਕਹਿਆ ਕਿ ਹਰ ਬੰਦੇ ਨੂੰ ਪਤਾ ਵਾ ਬਾਜੇ ਵਾਲੇ ਆ, ਕਹਿਆ ਕਿ ਦੇਣਾ ਹੁੰਦਾ ਵਾ। ਇਹ ਤੈਨੂੰ ਪਿਛਲੇ 15 ਮਿੰਟ ਤੋਂ ਨਹੀਂ ਆਈ ਰੇਂਜ। ਮੈਨੂੰ ਇਹ ਜਿੱਦਾਂ ਦੱਸਣਾ ਦੋ ਪਿਆ। ਟਰੈਕ ਸੋਚੇ ਸੀ। ਜਿੱਦਾਂ ਇਹਨੂੰ ਮੈਂ ਜੱਟ ਕਹਿ ਕੇ ਛੇੜਨਾ ਨਾ, ਏਦਾਂ ਮੈਨੂੰ ਬਾਜੇ ਵਾਲਾ ਕਹਿ ਕੇ ਛੇੜਨਾ। ਉਹਨੇ ਛੇੜਨਾ ਨਹੀਂ। ਉਹਦੀ ਯਾਰ ਛੇੜੋ। ਤੂੰ ਵੀ ਝੂਠ ਬੋਲ ਰਿਹਾ, ਉਹ ਵੀ ਝੂਠ ਬੋਲ ਰਿਹਾ। ਤੂੰ ਝੂਠ ਬੋਲਣਾ ਤੇ ਮੈਂ ਬੋਲੀ ਤਾਂ ਸੱਚਾ ਵਾ, ਤੂੰ ਝੂਠਾ ਵਾ। ਜੇ ਇਹਦਾ ਪਿਓ ਤੋਂ ਬਾਹਰ ਆ ਦੇਣਾ। ਉਹ ਯਾਰ ਤੂੰ ਆਇਆ ਬਾਹਰ ਫਿਰ। ਕੱਲ ਤੋਂ ਬਾਅਦ ਤੂੰ ਸਵੇਰੇ ਉਹਨੂੰ ਨਾਲ ਲੈ ਛੋਟੇ ਨੂੰ ਉਹੀ ਪਾਣਾ। ਨਹੀਂ ਮੇਰੇ ਨਾਲ ਬਾਹਰ ਆਈ ਵੇ। ਯਾਰ ਉਹਨੇ ਕੀ ਮਤਲਬ ਹੱਥ ਦੇ ਵਿੱਚ ਛੁਰੀ ਉੱਗੀ ਹੈ ਕਿਤੇ ਕੋ ਮਾਰ ਭਾਈ ਜਦੋਂ ਗੱਲ ਬਾਅਦ ਚ ਕਰਦਾ ਵਾ ਤੇ ਸਿੱਟ ਪਹਿਲੇ ਦਿੰਦਾ। ਉਸਤਾਦ ਜੀ ਉਸ ਬੱਚੇ ਦਾ ਉਹ ਹਰ 15 ਦਿਨ ਬਾਅਦ ਨਵਾਂ ਕੰਮ ਕਰਾਉਂਦੇ ਆ, ਉਹ ਤੀਜੇ ਦਿਨ ਲੜਾਈ ਕਰਦਾ ਵਾ। ਇਹ ਵਿਚਾਰਾ ਧਾਰ ਚੁੱਕ ਕੇ ਉਹਨੂੰ ਡਾਲੇ ਪਵਾ ਕੇ ਦਿੰਦਾ ਬੋਤਲਾਂ ਦੇ। ਠੀਕ ਆ ਜੀ, ਉਹ ਤੇ ਐਸੀ ਹਰਕਤ ਕਰਦਾ, ਉਹਨੂੰ ਡਾਲੇ ਦੂਜੇ ਪੈ ਜਾਂਦੇ। ਯਾਰ ਇਹ ਮੈਂ ਨਾ ਤੁਹਾਡੇ ਕਹਿਣ ਤੇ ਸਿਰਫ ਆਪਣੀ ਬਰਾਦਰੀ ਜਿਹੜੀ ਗੁਪਤ ਕਰ ਦਿੱਤੀ ਹੈ। ਤੁਹਾਨੂੰ ਸਾਰਾ ਪਤਾ ਵਾ ਵੀ ਮੈਂ ਕੌਣ ਆ ਤੇ ਕਿੱਦਾਂ ਦਾ। ਓਏ ਹਲੇ ਵੀ ਤੇਰੇ ਥੱਲੋਂ ਸ਼ਲਵਾਰ ਨਿਕਲਣੀ ਪਿੰਡ ਤੇ ਹੋ। ਭਾਜੀ ਤੁਹਾਡੀ ਬਰਾਦਰੀ ਦਾ ਬੇੜਾ ਗਰਕ ਪਤਾ ਕਦੋਂ ਹੋਇਆ? ਜਦੋਂ ਦੇ ਸਾਊਂਡ ਸਿਸਟਮ ਚੱਲ ਗਏ, ਲੋਕੀ ਪਲੇ ਕਰਕੇ ਆਰਾਮ ਨਾਲ। ਮੈਂ ਆਪਣੇ ਲੈ ਲੈ ਜੀ ਇਹ ਤੁਹਾਡਾ ਵੀ ਪਤਾ ਕਿੱਦਾਂ ਬੇੜਾ ਜੀ। ਆ ਲੋਕੀ YouTube ਤੋਂ ਡਾਊਨਲੋਡ ਕਰਕੇ ਲਾ। ਨਹੀਂ ਲੋਕੀ ਇੰਨਾ ਖਰਚਾ ਕਰਦੇ ਨੇ, ਪੀਪਾ ਲਾ ਕੇ ਨਿਕਲ ਜਾਂਦੇ ਨੇ। ਕਿੱਡਾ ਸੋਹਣਾ ਐਟਮੋਸਫੇਅਰ ਬਣਿਆ ਜੀ, ਇੱਕ ਮਾਹੌਲ ਬਣ ਓਏ ਐਟਮੋਸਫੇਅਰ ਤੇਰੇ ਕੋਈ ਕਿਤੇ ਮੈਂ ਕਿਹੜੀ ਗੱਲ ਕੀਤੀ? ਮੇਰਾ ਦਿਮਾਗ ਮੈਂ ਖਰਾਬ ਕਰ ਚਲੋ ਉਸਤਾਦ ਜੀ ਨੂੰ ਹਟਾ ਲਓ ਹੁਣ, ਫਿਰ ਬਾਅਦ ਦੇ ਵਿੱਚ ਨਾ ਕਹਿਣਾ। ਆ ਜਾ ਯਾਰ। ਦਿਮਾਗ ਖਰਾਬ ਕਰੀ ਜਾਂਦੇ ਮੇਰਾ ਯਾਰ। ਹੁਣ ਗੱਲ ਕਰਦਾ ਹੁੰਦਾ ਚੀਮਾ ਇੱਥੇ ਆ ਜਾ ਕੀਮਾ। ਮੈਂ ਤੇਰਾ ਇਧਰੋਂ ਕਸੋਵੇ ਕਰਾ ਦੇਣਾ, ਦਿਮਾਗ ਖਰਾਬ ਕਰਦਾ। ਉਸਤਾਦ ਜੀ ਉਹ ਹੀ ਲੜਾਈ ਆ ਜਿਹੜੇ ਕਿੰਨੀ ਦੇਰ ਗਿਰੇ ਬਾਹਰ ਨਹੀਂ ਫੜ ਉਹ ਕੇ। ਜਿਹੜੇ ਬਾਅਦ ਚ ਕਹਿੰਦਾ, ਉਹ ਕਹਿੰਦਾ ਮੈਂ ਤੇਰੇ ਮਾਰਨੀ ਹੋ ਉਹ ਟੈਪ ਜਿਹਨੇ ਦੂਸਰ ਕਰੀ ਜਾਣੀ ਹੈ। ਉਹ ਮੇਰੇ ਕੋਲ ਦੰਦ ਨਾ ਕਢਾ ਲਈ ਤੁਸੀਂ ਉਹ ਆ ਦੋਵੇਂ। ਜੀ ਉਹਨੂੰ ਪਤਾ ਹੀ ਨਹੀਂ ਹੈਗਾ, ਬਾਅਦ ਚ ਤੁਹਾਨੂੰ ਲੱਭਣਾ ਨਹੀਂ ਹੈਗਾ। ਮੈਂ ਕਹਿੰਦਾ ਇੱਕ ਜੀ ਘਟ ਜਾਣਾ ਉਸ ਵਿਚਾਰੇ ਘਰ ਦਾ। ਬਾਅਦ ਦੇ ਵਿੱਚ ਤੁਸੀਂ ਕਹਿਣਾ ਕਿ ਯਾਰ ਇੱਕ ਸਾਡਾ ਕਰੈਕਟਰ, ਮੈਂ ਇਸ ਬੰਦੇ ਨੂੰ ਧਰੂਵਾਂ ਮੋਟਰਸਾਈਕਲ ਦੇ ਮਗਰ ਬੰਨ ਲੈਣਾ ਮੈਨੂੰ। ਯਾਰ ਓਏ ਮੈਂ ਬਿੱਲੀ ਆ, ਬੰਨ ਮੇਰਾ ਮੋਟਰ ਦੇ ਮਗਰ ਆ ਬੰਨ। ਫਿਰ ਆ ਜਾ ਬੰਨ। ਆ ਲੜਾਈ ਸਾਜੀ ਸਿਰਫ ਜੇਬਾਂ ਕਟਾਉਣ ਵਾਸਤੇ ਹੁੰਦੀ ਆ। ਕੋਈ ਫੜ ਕੇ ਗਿਰਬਾ ਨੱਚ ਇਕੱਠਾ ਕਰ ਲੈਣਾ, 2-4 ਬੰਦੇ ਛੱਡ ਦੇਣੇ ਵਿੱਚ, ਉਹਨਾਂ ਨੇ ਜੇਬਾਂ ਕੱਢੀ ਜਾਣੀਆਂ। ਬਾਹਰ ਆ ਯਾਰ, ਤੁਸੀਂ ਸਾਰੇ ਸ਼ੋਅ ਦਾ ਬੇੜਾ ਗਰਕ ਦੋਵਾਂ ਨੇ ਕਰ ਦਿੱਤਾ ਯਾਰ। ਲੜੋ ਨਾ ਆਪਸ ਚ ਯਾਰ। ਤੂੰ ਆਪਣੇ ਅੱਛਾ ਤਾਏ ਕਿਸੇ ਦੀ ਦੇ ਲੜਾਈ ਹੁੰਦੀ ਹੋਵੇ ਨਾ, ਇੱਥੇ ਤਾਂ ਬੱਚਾ ਕੋਲ ਕਹੂਗਾ ਮੈਂ ਫੁੱਫੂ ਵਾਲਾ ਹੈ, ਮੇਰੇ ਨਾ ਮਾਰਿਓ। ਮੈਂ ਕਿਹਾ ਤੂੰ ਆਪਣੇ ਤਾਏ ਦੇ ਕਜ਼ਨਾਂ ਦੀ ਬਰਾਦਰੀ ਦੱਸ ਕੇ ਕਲੀਅਰ ਕਰ। ਹੈ ਮਤਲਬ ਉਹ ਹੁਣ ਇੱਥੇ ਆਪਣਾ ਉਹ ਸ਼ਜਰਾ ਦੱਸੋ। ਸ਼ਜਰਾ ਦੱਸਣ ਲੱਗ ਪਏ। ਨਹੀਂ ਤਾਏ ਦੇ ਉਹ ਕਜ਼ਨ ਨਹੀਂ ਯਾਰ, ਕੋਈ ਲੋੜ ਨਹੀਂ, ਉਹ ਨਹੀਂ। ਉਹਨੇ ਮੰਨਣਾ ਵਾ। ਉਹਨੂੰ ਯਾਦ ਹੀ ਨਹੀਂ ਗਾ, ਉਹਨੂੰ ਬੁੜੇ ਦਾ ਵੀ ਨਹੀਂ ਪਤਾ। ਮੈਂ ਇੱਕ ਹਾਂਜੀ ਭੁੱਲ ਜਾਂਦਾ ਹੈ ਨਾ। ਯਾਰ ਹੁਣ ਪਤਾ ਕੀ ਉਹ ਦਾਣੇ ਤੂੰ ਤਾਂ ਯਾਰ ਸ਼ੌਰ ਵਾਲੀ ਗੱਲ ਕਰ, ਪੜਿਆ ਲਿਖਿਆ ਬੰਦਾ। ਬਸ ਉਹ ਤੁਹਾਡੇ ਵਿੱਚ ਰਲ ਕੇ ਮੇਰੀ ਵੀ ਹੁਣ ਉਧਰ ਨੂੰ ਕੈਫੀਅਤ ਹੋ ਗਈ ਲੜਾਈਆਂ ਵਾਲੀ ਯਾਰ। ਮੈਂ ਚਾਹਾਂ ਤੇ ਇਹ ਮਾੜ ਜਾ ਇਹਦੇ ਇੱਥੇ ਪਰੋ ਕੇ ਨਾ ਤੇ ਮੈਂ ਧਤੀਰੀ ਵਗਾ ਦਿਆਂ। ਲੇਕਿਨ ਮੈਂ ਕਹਿੰਦਾ ਕਿ ਯਾਰ ਕੋਈ ਨਹੀਂ, ਗਾਂ ਨਿੱਕੇ ਬੱਚੇ ਆ, ਲੜਨਾ ਕਾਤੋਂ, ਆਰਾਮ ਨਾਲ ਬੈਠੇ ਯਾਰ ਬਿਲਕੁਲ ਰਿਜ਼ਕ ਕਮਾਉਣਾ ਆ। ਵਾਜਿਆਂ ਦੀ ਸੱਟ ਦਾ ਨਹੀਂ ਤੈਨੂੰ ਪਤਾ, ਤੂੰ ਸਿਰਫ ਹਲੇ ਇੰਜ ਵੱਜਦੇ ਤੇਰੇ ਪਿੱਤਲ ਦੇ ਅਸਲੇ ਵੱਜੜੇ ਆ। ਹਾਂਜੀ। ਓਏ ਤੇ ਬੱਚਿਆਂ ਦਾ ਲੜਨਾ ਪੈਂਦਾ, ਕੋਈ ਬੱਚਿਆਂ ਦਾ ਨੋਟ ਲੈ ਕੇ ਦੌੜ ਜੇ, ਸਾਰੀ ਬਰਾਦਰੀ ਉਹਦੇ ਮਗਰ ਹੋ ਜਾਂਦੀ ਹੈ।
ਸਾਨੂੰ ਇਹਨੇ ਕੀ ਕਹਿਣਾ ਗਲੀ ਵਿੱਚ ਲੈ ਗਿਆ ਨੋਟ ਲੈ ਗਿਆ ਬਰਾਦਰੀ ਆਪਣੀ ਜਗ੍ਹਾ, ਫੀਲਡ ਆਪਣੀ ਜਗ੍ਹਾ, ਧੋਰਨੇ ਆਪਣੀ ਜਗ੍ਹਾ, ਉਹ ਇਹਨਾਂ ਗੱਲਾਂ ਤੋਂ ਲੜਾਈ ਬਣਦੀ ਕਿਉਂ? ਓਏ ਐਡੀ ਗੱਲ ਤੋਂ ਲੜ ਹੀ ਨਹੀਂ ਸਕਦਾ, ਹਲਕਾ ਜਿਹਾ ਤੂੰ ਨੋਟ ਤਾਂ ਕਰਦੇ ਮਾੜਾ ਜਿਹਾ ਗਰੁੱਪ ਤੋਂ ਤੁਹਾਡਾ ਨੋਟ ਤਾਂ ਤੁਹਾਡਾ ਲੜ ਪਣਾ ਨੇ। ਅੱਛਾ ਸ਼ਾਇਰ ਤੋਂ ਮੁਰਾਦ ਢਾੜੀ ਟੈਪ ਆ ਓਕੇ ਜੀ ਹੁਣ ਨਾ ਐਂਡ ਹੋ ਗਿਆ ਹੈ ਹਲੇ ਪਏ 5 ਮਿੰਟ, ਹਲੇ 5 ਮਿੰਟ ਪਏ ਬੋਲ ਲਓ 5 ਮਿੰਟ ਕੱਢ ਲਓ, ਬਾਹਰ ਆ ਕੇ ਲੜੀ। 10-15 ਮਿੰਟ ਪਏ, ਕੋਈ ਗੱਲ ਨਹੀਂ। ਨਹੀਂ ਜੇ ਲੜਨਾ ਤਾਂ ਲੜ ਲਾ ਤੂੰ। ਲਓ ਜੀ, ਇਹ ਇਹਨਾਂ ਦੀ ਲੜਾਈ ਸੀ, ਯਾਨੀ ਜਿੱਦਾਂ ਇੱਕ ਬੰਦੇ ਨਹੀਂ ਲੜਾਈ ਤੋਂ ਬਾਅਦ ਸਕੂਨ, ਇਹਨਾਂ ਦੀ ਇਹਨਾਂ ਦੀ ਲੜਾਈ ਸੀ, ਲੜਾਈ ਤੋਂ ਬਾਅਦ ਉਹ ਦੋਵੇਂ ਠੰਡੇ ਹੋ ਗਏ। ਹੁਣ ਇਹਨਾਂ ਦੀ ਹੁਣ ਇਸ ਲੜਾਈ ਦੀ ਤੁਸੀਂ ਸੁਲ੍ਹਾ ਕਰਾਉਣੀ ਨਹੀਂ ਤਾਂ ਜੀ ਹਰ ਬੰਦੇ ਦਾ ਇੱਕ ਬੈਪਾਸਮੈਂਟ ਉਹ ਹੁੰਦਾ ਵਾ, ਟੈਂਪਰਾਮੈਂਟਰੀ ਟੈਂਪਰਾਮੈਂਟ ਉਹੀ ਹੁੰਦਾ ਵਾ। ਯਾਰ ਤੂੰ ਆਈਡੀ ਕਾਰਡ ਦਿਖਾ ਦੇ ਥੱਲੇ ਖਾਨਦਾਨ ਸਿਲਸਿਲਾ ਨੰਬਰ ਜੇ ਉਹ ਉੱਤੇ ਜੱਟ ਲਿਖਿਆ ਕਿਤੇ ਤੂੰ ਉਹ ਜਿੱਥੇ ਮਰਜ਼ੀ ਲਿਖਾ ਲੈ, ਤੂੰ ਭਾਵੇਂ ਬੰਦਾ ਉਹਦੀ ਤੇ ਟੈਟੂ ਬਣਾ ਲਾ। ਉਹ ਯਾਰ ਮੈਂ ਕਹਿੰਦਾ ਉਹਨੇ ਨਹੀਂ ਮੰਨਣਾ, ਇੱਕ ਬੰਦੇ ਨੇ ਮੰਨਣਾ ਹੀ ਨਹੀਂ। ਸਹੀ ਸ਼ਨਾਖਤੀ ਕਾਰਡ ਨਾਲ ਦਿਖਾਵੇ ਕੀ ਉਹਦੇ ਤੇ ਪੂਰੀ ਤੇ ਗੱਲ ਲਿਖੀ। ਉਹ ਯਾਰ ਜਦੋਂ ਇੱਥੋਂ ਜਿਹੜਾ ਘਰ ਜਾਂਦੇ ਤੇ ਰਸਤੇ 'ਚ ਕੋਈ ਜੱਟ ਨਹੀਂ ਰਹਿੰਦਾ ਯਾਰ, ਰਾਤ ਨੂੰ ਜਦੋਂ 1-1:30 ਵਜੇ ਜਾਂਦਾ ਹੈ। ਹਾਂਜੀ ਹਾਂਜੀ, ਉਹ ਮੈਨੂੰ ਮਿਲਦੇ ਨੇ ਔਰ ਇੰਨੀ ਮੁਹੱਬਤ ਦਿੰਦੇ ਨੇ, ਸਾਰੇ ਹੀ ਪਿਆਰ ਕਰਨ ਵਾਲੇ। ਉਹ ਮੈਨੂੰ ਪੁੱਤਰ ਕਹਿੰਦੇ ਨੇ, ਕਈ ਬਜ਼ੁਰਗ ਨੇ ਮੈਨੂੰ ਪਿਆਰ ਕਰਦੇ ਨੇ, ਇਹ ਧਿਆਨ ਪਾਉਂਦੇ ਨੇ ਤੇ ਮੈਨੂੰ ਬਜ਼ੁਰਗਾਂ ਨੇ ਭਰਾਵਾਂ ਨੇ ਬਹੁਤ ਉਹਨਾਂ ਨੇ ਨਹੀਂ ਯਾਰ ਇੱਥੋਂ ਲੈ ਕੇ ਤੇ ਉਹ ਟੂਲ ਟੈਕਸ ਤੱਕ ਕੋਈ ਰਸਤੇ 'ਚ ਜੱਟ ਨਹੀਂ ਹੈਗਾ ਨਸਲੀ ਯਾਰ। ਇੱਧਰੋਂ ਜਦੋਂ ਨਿਕਲਦਾ ਵਾ ਉਸਤਾਦ ਜੀ ਨਹਿਰ ਜਾਂਦਾ, ਉੱਥੇ ਫੜ ਲੈਣ ਕੋ ਵਾ। ਆਹੋ ਉਸਤਾਦ ਜੀ ਇਸ ਗੱਲ ਤੋਂ ਮੈਂ ਤੇ ਐ ਨੂੰ ਜਾ ਕੇ ਕੋ ਸੱਜੇ ਹੱਥ ਮੁੜ ਕੇ ਨਹਿਰ ਤੋਂ ਸਿੱਧਾ ਅੱਗੋਂ, ਮਤਲਬ ਰਸਤੇ 'ਚ ਕੋਈ ਨਹੀਂ, ਝਾਲ ਚੌਂਕ 'ਚ ਵੀ ਕੋਈ ਜੱਟ ਨਹੀਂ ਗਏ। ਮੈਨੂੰ ਲੱਗਦਾ ਜਿਹੜਾ ਕਬਰਸਤਾਨ ਦਾ ਮੇਰੀ ਫੇਵਰਿਟ ਕੌਮ ਨੇ। ਮੈਂ ਦਾਦੀ ਇਸ ਗੱਲ ਤੋਂ ਬਾਅਦ ਪਤਾ ਮੇਮਸ ਬਣਨੀ ਆ, ਤੁਸੀਂ ਆ ਗੱਲ ਕਰਨੀ, ਇਹਨਾਂ ਨੇ ਗੱਲ ਕਰਨੀ, ਡਰ ਗਿਆ। ਮੈਂ ਸਦਕੇ ਜਾਵਾਂ, ਇਹਨਾਂ ਦੇ ਦਿਲ ਹੀ ਮੋਮ ਬੜੇ ਹੁੰਦੇ, ਇਹ ਬੜੇ ਵੱਡੇ ਦਿਲਾਂ ਦੇ ਲੋਕ ਹੁੰਦੇ ਨੇ। ਲੇਕਿਨ ਇਹਨਾਂ ਮੈਂ ਨਿੱਕੀ ਜੀ ਗੱਲ ਵੀ ਲੜਦੇ ਨਾ ਬੰਦਾ ਵੱਢ ਦਿੰਦੇ ਸਾਰੇ। ਮੈਂ ਉਹ ਨਿੱਕੀ ਵੀ ਨਹੀਂ ਕੀਤੀ, ਮੈਂ ਕੋਈ ਐਸੀ ਗੱਲ ਨਹੀਂ ਕੀਤੀ, ਸਿਰਫ ਇਸ ਬੰਦੇ ਦੇ ਖਿਲਾਫ। ਜੇ ਮੈਂ ਇਹਨੂੰ ਕਹਿਣ ਡਿਆ ਵਾਂ ਵੀ ਮੈਂ ਤੈਨੂੰ ਨਹੀਂ ਮੰਨਦਾ, ਤੂੰ ਮੇਰੇ ਤੇ ਭਾਈ ਪਰਚਾ ਕਰਾ ਦੇ। ਤੂੰ ਉਹਨੂੰ ਉਹ ਨਾ ਮੰਨ, ਮੈਂ ਤੈਨੂੰ ਕਦੋਂ ਕਹਿਣਾ ਵੀ ਤੂੰ ਮੇਰੀ ਚਾਦਰ ਲੈ ਕੇ ਆ ਵੀ ਤੂੰ ਮੰਨਣ ਡਿਆ ਮੈਨੂੰ? ਨਹੀਂ ਦੇਖ ਲੈ, ਮੇਰੀ ਗੱਲ ਸੁਣੋ, ਲੌਜੀਕਲੀ ਗੱਲ ਇਹ ਆ, ਜੱਟ ਆ ਨਾ ਜਾਂ ਕੋਈ ਹੋਰ ਬਰਾਦਰੀ ਹੈ, ਹੁਣ ਕੋਈ ਇਦਾਂ ਦੀ ਗੱਲ ਹੋਵੇ ਨਾ, ਉਹਨਾਂ ਨੇ ਰਸਤੇ 'ਚ ਰੋਕ ਲੈਣਾ ਫਰੀਦ ਨੂੰ ਜਾਂ ਕਿਸੇ ਨੂੰ ਵੀ। ਉਹਨਾਂ ਨੂੰ ਕਿਸੇ ਯਾਰ ਨੇ ਬਰਾਦਰੀ ਤੇ ਗੱਲ ਕੀਤੀ ਜਾਂ ਡੀਗ੍ਰੇਡ ਕੀਤਾ, ਸ਼ੁਗਲ ਮਿਲ ਆਪਣੀ ਜਗ੍ਹਾ ਨੇ ਡੀਗ੍ਰੇਡ ਕੀਤਾ, ਹਾਂਜੀ ਉਹਨਾਂ ਨੇ ਰੋਕ ਲੈਣਾ, ਰੋਕ ਕੇ ਉਹਨਾਂ ਨੂੰ ਚੰਡਾ ਇਹ ਕੰਮ ਹੋਣਾ। ਲੱਤਾਂ ਤੋੜ ਦੇ। ਜਦੋਂ ਇਹਨਾਂ ਦੀ ਬਰਾਦਰੀ ਨੂੰ ਤੁਸੀਂ ਕੋਈ ਗੱਲ ਕਰਨੀ ਹੈ, ਹਾਂਜੀ ਇਹ ਰੋਕਦੇ ਨਹੀਂ, ਇਹ ਤੁਰੇ ਜਾਂਦੇ ਨੂੰ ਆਵਾਜ਼ ਦਿੰਦੇ ਨੇ ਰਸਤੇ 'ਚ, ਓਏ ਬੰਦਾ ਕਹਿੰਦਾ ਹਾਂ ਮੌਲਾ ਨੇ ਚੱਟ ਕਰਨਾ ਇਨਸ਼ਾਅੱਲਾ, ਇਨਸ਼ਾਅੱਲਾ ਮੌਲਾ ਨੇ ਚੱਟ ਕਰਨਾ 10 ਲੱਖ ਦੇ ਸਿਰ। ਇਹ ਰਸਤੇ 'ਚ ਰੋਕਦੇ ਵੀ ਨਹੀਂ, ਇਹ ਚੱਲਦੇ ਕੋ ਬਦਲਾ ਲੈ ਲੈਂਦੇ। ਚੱਲ ਦੇਖੋ ਇਹਨਾਂ ਨੂੰ ਤੇ ਬੰਦਾ ਕੋਈ 150 ਗਾਲ ਕੱਢੇ, ਕੋਈ ਨਹੀਂ ਕਹਿੰਦਾ ਲੈ ਚੌਂਕ। ਹਾਂ ਨਹੀਂ ਮੈਂ ਯਾਰ ਭਾਈ ਫਰੀਦ ਨੂੰ ਸਿਰਫ ਇਹ ਗੁੱਸਾ ਵਾ ਕਿ ਤੂੰ ਐਡੀ ਅੱਛੀ ਬਰਾਦਰੀ ਆਪਣੇ ਆਪ ਤੇ ਪਾਈ ਹੋਈ। ਯੈਸ ਔਰ ਨੋ ਨਹੀਂ, ਵਾਹ ਨਹੀਂ ਤੈਨੂੰ ਉਹਨੇ ਮਾਰ ਦੇਣਾ ਹੀ ਨਾ ਕਰ। ਮੈਂ ਤੂੰ ਤਾਂ ਸਿੱਧਾ ਵਾਂ ਸੀ ਤੈਨੂੰ ਓਏ ਕੋਈ ਤੁਸੀਂ ਅੱਲਾ ਯਾਰਾ ਨਾ ਕਰਨਾ ਅਪਲੋਡ ਪ੍ਰੋਗਰਾਮ, ਕਿਤੇ ਛੋਟੇ ਨੇ ਵੇਖ ਲਿਆ ਨਾ ਕੰਮ। ਇਹ ਉਸਤਾਦ ਜੀ ਫਰੀਦ ਦਾ ਘਰ ਵੀ ਬਹੁਤ ਅਥਰਾ ਵਾ, ਉਹਦਾ ਦਾਦਾ ਪਹਿਲਵਾਨ ਸੀ। ਹਾਂਜੀ ਕਿੱਥੇ ਜੀ? ਨਹੀਂ ਮੈਂ ਅੱਗੇ ਇਹਨਾਂ ਨੂੰ ਦੱਸ ਰਿਹਾ ਸੀ, ਸ਼ੋਅ ਤੋਂ ਪਹਿਲਾਂ ਬੈਠੇ ਸੀ, ਗੱਲਾਂ ਕਰ ਰਹੇ ਸੀ। ਮੇਰੇ ਦਾਦਾ ਜੀ ਦੇ ਇਹ ਕੰਨ ਟੁੱਟ ਜਾਂਦੇ ਨੇ ਨਾ, ਇਹ ਕੰਨ ਭਲਵਾਨਾਂ ਦੇ ਨਾ। ਕੀ ਹੋਇਆ? ਕੰਨ ਟੁੱਟਾ ਸੀ ਯਾਰ, ਜਿਹਦਾ ਕੰਨ ਟੁੱਟਾ ਉਹਨੂੰ ਕੰਨ ਟੁੱਟਾ ਹੀ ਕਹਿਣਾ। ਇਹ ਜਿਹੜੇ ਭਲਵਾਨ ਹੁੰਦੇ ਨਾ, ਉਹਦੇ ਸਾਰੇ ਲੋਕ ਜਿਹੜੇ ਭਲਵਾਨ ਨੇ ਨਾ, ਦੱਸਣਗੇ ਕਿ ਹੱਡੀਆਂ ਟੁੱਟ ਜਾਂਦੀਆਂ ਕੰਨਾਂ ਦੀਆਂ ਭੱਜ ਉਸਤਾਦ ਜੀ, ਉਹ ਜ਼ੋਰ ਲੱਗਦੇ ਨੇ ਨਾ, ਕੱਛ 'ਚ ਦੇ ਲੈਣਾ ਫਿਰ ਓਏ ਹੋਏ ਤੇ ਉਹ ਕੰਨ ਦੀ ਕੋਈ ਲੌਜੀਕ ਨਹੀਂ ਹੈਗੀ। ਦਰਸਲ ਨਾ ਇੰਜ ਤੇ ਹੁਣ ਕੱਚ 'ਚ ਦੇ ਕੇ ਤੇ ਹੁਣ ਤੂੰ ਕਹਿ ਵੀ ਭਲਵਾਨਾਂ ਦੀਆਂ ਧੌਣਾਂ ਵੀ ਟੁੱਟੀਆਂ ਹੁੰਦੀਆਂ, ਨਹੀਂ ਕੱਚ 'ਚ ਤੇ ਧੌਣ ਹੁੰਦੀ ਹੈ। ਸਰ ਲੌਜੀਕ ਹੈ, ਤੁਸੀਂ ਸਮਝਣਾ ਨਹੀਂ ਚਾਹ ਰਹੇ। ਇਹ ਕੰਨ ਦੀ ਹੱਡੀ ਹੁੰਦੀ ਭਾਜੀ ਨੂੰ ਅਕਸਰ ਹੋ ਸਕਦਾ ਇਹਦੇ ਵਿੱਚ ਟੁੱਟੀ ਜਾਂਦੀ ਹੈ, ਉਹ ਤੇ ਕਿਸੇ ਗੇਮ ਦੀ, ਲੇਕਿਨ ਇਹ ਨਹੀਂ ਕਿ ਵੀ ਸਾਰਿਆਂ ਭਲਵਾਨਾਂ ਦੀ ਟੁੱਟੀ ਹੁੰਦੀ, ਸਾਰਿਆਂ ਦੀ ਟੁੱਟੀਆਂ। ਉਹ ਨਹੀਂ ਹੋਏ। ਉਹ ਬੇਸਿਕਲੀ ਐਦਾਂ ਕੰਦੀਆਂ ਹੱਡੀਆਂ ਟੁੱਟੀਆਂ, ਬਾਹਾਂ ਬਹੁਤ ਵੱਜੀਆਂ, ਉਹ ਵੇਲ ਫੜਦੇ ਨੇ, ਐ ਕਦੀ ਬਾਹ ਵੱਜਣੀ, ਕਦੇ ਐ ਉਹ ਹੱਡੀਆਂ ਸਾਰੀਆਂ ਟੁੱਟ ਗਈਆਂ ਕੰਨਾਂ ਦੀਆਂ। ਨਾਲੇ ਰੌਲਾ ਇਹ ਵੀ ਜੱਟ ਤੇ ਮੈਂ ਕੋਈ ਗੱਲ ਨਹੀਂ ਕਰ ਸਕਦਾ, ਉਹ ਸਾਰੇ ਵੱਡੇ ਲੋਕ। ਨਹੀਂ ਤੂੰ ਕਰਕੇ ਦੇਖ, ਉਹ ਤਾਂ ਬਾਅਦ ਦਾ ਮਸਲਾ ਬੈਠਾ ਨਹੀਂ ਮੈਂ, ਉਹ ਤਾਂ ਪਿਛਲੇ 40 ਮਿੰਟ ਤੋਂ ਬੈਠਾ ਤੂੰ। ਉਹਨਾਂ ਦੇ ਪਿਛਲੀ 40 ਮਿੰਟ ਤੇ ਮੈਨੂੰ ਪਾੜ ਪਾਤੇ ਨਾ। ਮੈਨੂੰ ਫਿਰ ਤੇਰੇ ਬੱਚਿਆਂ ਦਾ ਵੀ ਖਿਆਲ ਆਉਂਦਾ ਨਾ ਵੀ ਚੱਲ ਮੇਰੇ ਬੱਚਿਆਂ ਦਾ ਕਾਹਦੇ ਤੋਂ ਤੂੰ ਮਾਂ ਦਾ ਸ਼ੁਕਰ ਕਰੋ ਇਹਨੇ ਕੋਈ ਸ਼ੇਖਾਂ ਤੇ ਗੱਲ ਨਹੀਂ ਕਰਦੇ। ਓਏ ਹੋਏ ਹੋਏ ਤੇ ਨਦੀਆਂ ਬਹਿ ਜਾਣ। ਤੁਸੀਂ ਇਹ ਸਿਰਫ ਤੁਸੀਂ ਨਾ ਨਫਲ ਪੜੋ ਜਾ ਕੇ, ਕੱਪੜੇ 'ਚ ਲਵੇਟ ਕੇ ਜਾਂ ਸ਼ੇਖਾ ਤੇ ਕੋਈ ਗੱਲ ਕਰਦੇ ਜਾਂ ਤੇਰੀ ਮਾਂ ਦਾ ਵਾਸਤਾ ਮੈਨੂੰ ਦੱਸ ਦੇ, ਮੈਂ ਕਰ ਦਿੰਦਾ। ਕੋਈ ਦੱਸ ਦੇ ਕਦੀ ਗੱਲ ਕੋਈ ਐਸੀ ਜਿਹੜੀ ਮੈਨੂੰ ਪਤਾ ਨਹੀਂ ਸ਼ੇਖਾ ਦਾ, ਨਹੀਂ ਸ਼ੇਖ ਕਰਕੇ ਦੇਖ ਲੈ ਇਹਨੂੰ ਚੱਲ ਕਰਕੇ। ਢੋਲਾ ਦੀ ਕੋਈ ਗੱਲ ਦੇ ਮੈਨੂੰ। ਤੇ ਦੇਖੋ ਮੇਰੀ ਗੱਲ ਸੁਣੋ, ਅਥਰਾ ਬੱਚਾ ਕਿਸੇ ਵੀ ਬਰਾਦਰੀ 'ਚ ਨਿਕਲ ਸਕਦਾ, ਸ਼ੇਖਾਂ ਦਾ ਕੋਈ ਟੱਕਰ ਗਿਆ ਤੇ ਨਹੀਂ ਤੂੰ ਕਰਕੇ ਦੇਖ ਲੈ, ਤੂੰ ਕਰਕੇ ਦੇਖ ਲੈ, ਮੇਰੀ ਅੱਜ ਕੱਲ ਵੈਸੇ ਵੀ ਤਬੀਅਤ ਠੀਕ ਆ, ਮੈਂ ਮਜੂਨ ਖਾ ਰਿਹਾ। ਉਸਤਾਦ ਜੀ ਨੇ ਤੁਸੀਂ ਆਪਣੀ ਗੱਲ ਕਰੋ ਨਾ, ਮੈਂ ਤੁਹਾਨੂੰ ਸ਼ੇਖ ਵੀ ਨਹੀਂ ਮੰਨਦਾ। ਦੇਖੋ ਮੇਰਾ ਆਪਣਾ ਇਮਾਨ ਕੀ ਮੰਨਦਾ ਉਸਤਾਦ ਜੀ, ਤੁਸੀਂ ਬੇਸਿਕਲੀ ਤੁਸੀਂ ਹੈਗੇ ਹੋ ਮਰਾ ਸ਼ੇਖ।
ਅੱਛਾ ਜਿਵੇਂ ਤੂੰ ਮਰਾਚਮਾ ਗੱਲ ਹੀ ਬੜੀ ਗਜਬ ਮਰਾਚੀ ਤੂੰ ਮਰਾਚੀਮਾ ਵਾ ਤੁਸੀਂ ਸ਼ੇਖ ਨਹੀਂ ਹੈਗੇ, ਤੁਸੀਂ ਬੇਸਿਕਲੀ ਸ਼ੇਖ ਜਿਹੜੇ ਨੇ ਨਾ ਉਹ ਸ਼ੇਖ ਹੋਰ ਕੈਟਾਗਰੀ ਹੋਰ ਹਾਂ ਉਹਨਾਂ ਦੇ ਤੁਸੀਂ ਵੇਖੋ ਕਿ ਬਿਜ਼ਨਸ ਹਾਂ ਠੀਕ ਹੈ ਉਹਨਾਂ ਦੇ ਓਏ ਬਚ ਗਿਆ ਤੂੰ ਸਿਰਫ ਮੈਂ ਬਾਹ ਦੂਜੀ ਪਾਈ ਹੁੰਦੀ ਨਾ ਸ਼ਰਟ ਚ ਚੈਨ ਮੈਂ ਕਰਨਾ ਲਓ ਜੀ ਉਹਦੀ ਵਜ੍ਹਾ ਤੋਂ ਮੇਰਾ ਕੰਮ ਖਰਾਬ ਹੋ ਗਿਆ ਹੁਣ ਇਹਨੂੰ ਇੰਜ ਨਹੀਂ ਕਰਦਾ ਚੰਗਾ ਨਾ ਅੱਲਾ ਝੂਠ ਅਸਲ ਤੇਰੀ ਬੱਚਤ ਇਸ ਤੋਂ ਹੋਈਗਾ ਮੈਂ ਪੂਰੀਆਂ ਬਾਹਾਂ ਵਾਲੀ ਸ਼ਰਟ ਨਹੀਂ ਸੀ ਪਾਈ ਯਾਰ ਇਹਨਾਂ ਨੂੰ ਸ਼ਰਟ ਲਿਆ ਕੇ ਦਿਓ, ਇਹਨਾਂ ਨੂੰ ਪਿੱਕਿਆ ਕਰੋ ਨਹੀਂ ਫਰੀਦ ਇੱਥੇ ਤੂੰ ਤੋਬਾ ਕਰ ਦੇਣੀ ਆ, ਉਹ ਇੰਜ ਬਾਹ ਚੜਦੀ ਤੇ ਨਾਲ ਹੀ ਗੁੱਸਾ ਚੜ ਜਾਂਦਾ। ਅਸਲ ਪਤਾ ਕੀ ਆ ਉਹ ਇੱਕ ਟੈਕਨੀਕ ਆ ਹਾਂ ਇਹਦੇ ਨਾਲ ਇੱਕ ਫੀਲ ਬਣਦੀ ਆ Feel। ਉਹ ਨਹੀਂ ਹੈਗੀ ਹੁਣ ਫਿੱਕਾ ਹੋ ਗਿਆ ਮੈਂ एक कमेंट भी आया था किधर? कि सजाद जानी साहब आप ये बाजू बांध के क्यों रखते हैं, यानी एक ऐसे कराते ना तुसी फुल ਤੈਨੂੰ ਆਇਆ ਲੈਦਾ ਕਿਤੇ नहीं WhatsApp ਤੇ शो दे थल्ले आया मैं पढ़िया वा ਸ਼ੋਅ ਦੇ ਥੱਲੇ हां जी ਅੱਛਾ 1.5 ਸਾਲ ਹੋ ਗਏ ਹਾਂ ਬਸ ਉਸਤਾਦ ਜੀ ਪਾਉਂਦੇ ਤੇ ਉਹਨੇ ਇਹ ਇਹਦੇ ਕਮੈਂਟਸ ਕਰਤਾ ਨਹੀਂ ਨਹੀਂ ਮੈਂ ਨਹੀਂ ਨਾ ਕਰਦਾ ਮੈਂ ਇਹਨੂੰ ਕਰਕੇ ਇੱਥੇ ਤੱਕ ਕਰ ਲੈਣਾ ਹੁੰਦਾ ਤੁਸੀਂ ਮੈਂ ਉਹ ਮੇਰੇ ਅੱਬੂ ਦੀ ਆਦਤ ਆ ਆ ਮੇਰੇ ਕਰ ਲਓ, ਆ ਮੇਰੇ ਕਰ ਲਓ ਕਰਕੇ ਜਿਹੜੀ ਮੇਰੇ ਅੱਬੂ ਦੀ ਹਮੇਸ਼ਾ ਮੈਂ ਦੇਖਿਆ ਨਾ ਜਦੋਂ ਉਹਨਾਂ ਦੇ ਇੱਥੇ ਤੱਕ ਹੁੰਦੇ ਸੀ ਐਂ। ਅੱਛਾ ਕਰਿਆਨੇ ਦਾ ਕੰਮ ਕਰਦੇ ਸੀ ਨਾ ਤੇ ਉਹਦੇ ਚ ਉਹਨਾਂ ਨੂੰ ਮਤਲਬ ਉਹ ਕਫ ਗੰਦੇ ਹੋ ਜਾਂਦੇ ਸੀ ਉਹ ਮੈਨੂੰ ਉਦੋਂ ਦੀ ਆਦਤ ਪਈ ਮੈਂ ਇੱਥੇ ਤੱਕ ਕਰ ਲੈਣਾ ਮੇਰੇ ਦਾਦਾ ਜੀ ਦੇ ਕੰਨ ਟੁੱਟੇ ਸਨ ਕੁਸ਼ਤੀ ਦੇ ਵਿੱਚ, ਔਰ ਜਿਹੜੇ ਜੈਨੂਇਨ ਪਹਿਲਵਾਨ ਲੋਕ ਨੇ ਸਰ ਉਹਨਾਂ ਕੋਲ ਪੁੱਛੋ ਤੁਸੀਂ, ਉਹ ਜਦੋਂ ਕੱਛ 'ਚ ਲੈ ਕੇ ਜ਼ੋਰ ਲੱਗਣੇ ਜ਼ੋਰ ਲਾਣੇ ਉਹ ਕੰਨ ਦੀ ਐ ਹੱਡੀ ਰੁੜਕਣੀ ਹੱਡੀ ਇਹਨੂੰ ਉਹ ਕਹਿੰਦੇ ਯਾਰ ਇਹਦੇ ਦਾਦਾ ਜੀ ਉਹ ਪਹਿਲਵਾਨ ਸੀ ਜਿਹੜੇ 24 ਘੰਟਿਆਂ ਚੋਂ 16.5 ਘੰਟੇ ਕੱਛਾਂ 'ਚ ਹੀ ਰਹਿੰਦੇ ਸੀ ਲੋਕਾਂ ਦੀਆਂ ਦੂਜੀਆਂ ਪਹਿਲਵਾਨਾਂ ਦੇ ਉਹਨੇ ਛੱਡਿਆ ਉਹਨੇ ਫੜ ਲਿਆ ਉਹਨੇ ਛੱਡਿਆ ਉਹਨੇ ਫੜ ਲਿਆ ਤੇ ਦਿਲ 'ਚ ਇਹ ਵੀ ਸਾਰਿਆਂ ਦੇ ਕੰਨ ਟੁੱਟੇ ਹੁੰਦੇ ਜਦੋਂ ਹੁਣ ਭਲਵਾਨ ਜਿਹਨੇ ਫੜਿਆ ਵਾ ਉਹਦੇ ਕਿਉਂ ਨਹੀਂ ਸੀ ਟੁੱਟੇ ਹੁੰਦੇ ਇਹ ਪਾਇਆ ਨੇ ਬਰਾਸ ਨੂੰ ਆਪਣੇ ਦਾਦਾ ਜੀ ਕਹਿੰਦੇ ਉਹ ਕੱਚ ਚ ਹੀ ਹੁੰਦੇ ਨੇ ਸਿਰਫ ਇਹ ਤੁਹਾਡੇ ਦਾਦਾ ਜੀ ਦੀ ਕੱਛ 'ਚ ਨਾ ਉਹ ਵੇਲਾਂ ਵਾਲਾ ਬੈਗ ਹੁੰਦਾ। ਨਹੀਂ ਨਹੀਂ ਬਰਾਸ ਜਿਹੜੀ ਅੱਜ ਨਹੀਂ ਵਜਾਈ ਅੱਛਾ ਉਹ ਇਹਦੇ ਦਾਦੇ ਦਾ ਐਡਾ ਮੂੰਹ ਸੀ ਕੱਛਾਂ 'ਚ ਰਹਿ ਰਿਹਾ ਇੰਨਾ ਕੁ ਰਹਿ ਗਿਆ ਫਿਰ ਉਹਦਾ ਕੱਛਾਂ 'ਚ ਹੀ ਲੱਗਾ ਜੀ ਕੀ ਗੱਲ ਆਪਣਾ ਕੰਮ ਕਰ ਰਿਹਾ ਕੈਮਰੇ ਚਲਾ ਅੱਛਾ ਇੱਧਰ ਇਹਦੇ ਦਾਦਾ ਜੀ ਇੰਨੇ ਕੱਛਾਂ 'ਚ ਰਹਿੰਦੇ ਸੀ ਕਈ ਵਾਰੀ ਇਦਾਂ ਕਹਿੰਦੇ ਸੀ ਯਾਰ ਤੂੰ ਮੂੰਹ ਮੇਰਾ ਕੱਛ 'ਚ ਰੱਖ ਲਾ ਮੈਨੂੰ 2 ਮਿੰਟ ਦੇ ਦੇ ਮੈਂ ਤੇਰਾ ਇੱਧਰੋਂ ਹੋ ਗਿਆ ਉਹ ਮੂੰਹ ਤੋਂ ਬਗੈਰ ਹੀ ਨਿਕਲ ਜਾਂਦੇ ਸੀ ਲੋਕੀ ਪੁੱਛਦੇ ਸੀਗੇ ਦਾਦਾ ਕਿਤੇ ਕੱਛ 'ਚ ਹੋਣਾ ਭਾਜੀ ਕਿਸੇ ਦਾ ਉਹ ਤੇ ਡਰੈਸ ਵੀ ਇੰਜ ਦੱਸਦੇ ਸੀ 13 ਨੰਬਰ ਗਲੀ 'ਚ ਮੁੜੀ ਉੱਥੇ ਦਾਦੇ ਨੂੰ ਇੱਕ ਬੰਦੇ ਨੇ ਕੱਛ 'ਚ ਲਿਆ ਹੋਣਾ ਮੈਂ ਉੱਥੇ ਹੀ। ਉਥੋਂ ਸਿੱਧਾ ਹੋ ਜੀ ਮੈਂ ਕੱਚਾ ਪਾਣ ਨੱਚਦੀ ਕਰਾਂ ਹਾਂ ਜੀ ਤਾਸ਼ ਵੀ ਰੱਖੀ ਸੀ ਨਾਲੇ ਉਹ ਚੱਲ ਪਾਸੀ ਕਾ ਤਾਸ਼ ਲੱਗੀ ਸੀ ਉਹ ਕਾਂ ਐਡੀ ਗੱਲ ਨਹੀਂ ਵਧਾ ਦੀ ਤਾਸ਼ ਕੱਚ ਦੇ ਵਿੱਚ ਰੱਖੀ ਆ ਹੁਣ ਮੈਨੂੰ ਦੱਸੋ ਕਾਮੇਡੀ ਦਾ ਤੂੰ ਇੱਕ ਸ਼ੋਅ ਕਰਨ ਡਿਆ ਚਲੋ ਤੂੰ ਕੋਈ ਸੰਜੀਦਾ ਲੌਜਿਕ ਕਾਮੇਡੀ ਕਰ ਲੈ ਇਹਦਾ ਦਾਦਾ ਗੱਲਾਂ ਵੀ ਇਦਾਂ ਕਰਦਾ ਸੀ ਲਓ ਜੀ ਮੈਂ ਸੱਚ ਕੱਛ ਦੀ ਗੱਲ ਕਰਾਂਗਾ ਉਹ ਕਿਸੇ ਓਏ ਤੂੰ ਗੱਲਾਂ ਓਏ ਬਕਵਾਸ ਬੰਦ ਓਏ ਮੈਂ ਬਕਵਾਸ ਸਵਾਜੀ ਨੂੰ ਮੈਂ ਹੁਣ ਪਾ ਦਿਆਂ ਨੂੰ ਫਿਰ ਮੈਨੂੰ ਦੱਸ ਬਕਵਾਸ ਬੰਦ ਮੈਂ ਤੈਨੂੰ ਦੱਸਾਂ ਹਾਂ, ਤਮੀਜ਼ ਨਾਲ। ਮੈਂ ਅੱਛਾ ਤਮੀਜ਼ ਨਾਲ। ਮੈਂ ਸਭ ਤੋਂ ਬਹੁਤਾ ਮੈਂ ਰਿਲੈਕਸ ਤੁਹਾਡੀ ਲੜਾਈ 'ਚ ਹੁੰਨਾ ਮੈਨੂੰ ਕੁਝ ਵੀ ਨਹੀਂ ਹੋਣਾ Easy ਹੋ ਜੀ ਦਾ ਯਕੀਨ ਕਰ ਮੈਂ ਈਜ਼ੀ ਬੈਠਾ ਹੁੰਨਾ ਤੁਸੀਂ ਇੱਕ ਵਾਰੀ ਸਿਰਫ ਹਾਂ ਕਰੋ ਖੁਦਾ ਦੀ ਕਸਮ ਮੈਂ ਕਹਿੰਦਾ ਕੱਛ ਨੂੰ ਆਂਚ ਨਹੀਂ ਹੁੰਦੀ ਹਾਏ ਇਹ ਸੱਚ ਨੂੰ ਉਸਤਾਦ ਜੀ ਸੱਚ ਜੀ ਉਹੀ ਇਹਦੇ ਦਾਦੇ ਨੂੰ ਜਦੋਂ ਕੱਛ 'ਚ ਲੈਂਦੇ ਸੀ ਨਾ ਤੇ ਮੂੰਹ ਦੇ ਵਿੱਚ ਰੁਮਾਲ ਦੇ ਕੇ ਕੱਛ 'ਚ ਲੈਂਦੇ ਸੀ ਮੈਂ ਕਿਹਾ ਇਹ ਕੀ ਕਹਿੰਦਾ ਯਾਰ ਇਹ ਦੰਦੀ ਵੜ ਦਿੰਦਾ ਇਹਦੇ ਦਾਦੇ ਦਾਦੇ ਨੂੰ ਕੱਲ ਵੀ ਤੂੰ ਬੋਟੀ ਪੁੱਟ ਕੇ ਲੈ ਗਏ ਇਹਦੇ ਦਾਦੇ ਤੂੰ ਨੂੰ ਨੀ ਯਾਦ ਗੱਲ- ਦਾ ਨਾਮ ਸੀ ਯਾਦ ਮਗਰ ਮੱਛ ਨੂੰ ਕਹਿੰਦੇ ਮਗਰ ਕੱਛ ਹਾਂ ਨਹੀਂ ਤੇ ਦਾਦਾ ਜੀ ਕਈ ਵਾਰੀ ਕੱਛਾਂ ਦੇ ਵਿੱਚ ਸੌਂ ਵੀ ਜਾਂਦੇ ਸੀ ਉਹ ਇੰਜ ਕਰਕੇ ਜਾ ਕੇ ਘਰ ਮੰਜੀ ਤੇ ਪਾ ਹੁੰਦੇ ਸੀ ਤੇ ਫਿਰ ਫੋਨ ਕਰਦੇ ਸੀ ਉੱਠ ਗਿਆ ਤਾਂ ਦਾਦਾ ਉਹ ਕਿਉਂ ਮੈਂ ਆ ਕੇ ਫਿਰ ਉੱਥੋਂ ਹੀ ਕੱਛ ਤੇ ਲੈਣਾ ਦੁਬਾਰਾ ਇਹਦੇ ਦਾਦੇ ਨੇ ਕਿਤੇ ਜਾਣਾ ਹੁੰਦਾ ਸੀ ਇਹਨੂੰ ਕਹਿੰਦਾ ਜਾ ਯਾਰ ਕਿਸੇ ਦੀ ਕੱਛ ਕਰਾ ਕੇ ਲਿਆ ਆਹੋ ਉਹਨੂੰ ਇੱਥੇ ਲੈ ਇਹਦੇ ਦਾਦੇ ਨੂੰ ਇੰਨਾ ਕੱਛ ਚ ਲੈਂਦੇ ਸੀ ਉਹ ਜਿਹਨੇ ਕੱਛ ਚ ਲਿਆ ਹੁੰਦਾ ਸੀ ਨਾ ਉਹ ਰੋਟੀ ਵੀ ਇਦਾਂ ਖਾਂਦਾ ਸੀ ਇੱਕ ਆਪਣੇ ਇੱਕ ਉਹਦੇ ਇੱਕ ਆਪਣੇ ਇੱਕ ਉਹਦੇ ਇਹਦੇ ਦਾਦੇ ਨੂੰ ਤਾਂ ਲੋਕੀ ਬਿਸਤ ਬੜਾ ਅਜੀਬ ਜਿਹਾ ਕਰਦੇ ਸੀ ਓਏ ਕੱਛ ਦੀ ਕੱਛ ਬਸ ਯਾਰ ਬਸ ਕਰਦੇ ਫਰੀਦ ਖੁਦਾ ਦਾ ਨਾਂ ਹੀ ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਟਾਈਮ ਪੂਰਾ ਹੋ ਗਿਆ ਸ਼ੋਅ ਦਾ ਤੇ ਉਹ ਜਿਹੜਾ ਮੈਂ ਕੰਮ ਗਿਆ ਉਹ ਮਿਹਰਬਾਨੀ ਯਾਰ ਦੋ ਮੈਂ ਬੜੇ ਮਾਣ ਨਾਲ ਕਸਮੇ ਉਹਨੂੰ ਰਾਤੀ ਕਿਹਾ ਵਾ ਫਿੱਕਾ ਨਾ ਪਵਾਉਣਾ ਮੈਨੂੰ ਤੇ ਉਹਦਾ ਲਿੰਕ ਵੀ ਮੈਂ ਦੇ ਦਿਆਂਗਾ ਔਰ ਉਹਦਾ ਨਾਮ ਹੈਗਾ ਵਾ ਜ਼ੇਬ ਬੱਟ ਆਫੀਸ਼ੀਅਲ ਉਹਦਾ ਮੈਂ ਉਹ ਲਿੰਕ ਦੇ ਦਿਆਂਗਾ ਡਿਸਕ੍ਰਿਪਸ਼ਨ 'ਚ ਉਹਨੂੰ ਸਬਸਕ੍ਰਾਈਬ ਕਰਕੇ ਤੇ ਉਹਨੂੰ ਮੁਹੱਬਤ ਵੀ ਦੇਣੀ ਉਹਨੂੰ ਪਤਾ ਲੱਗੇ ਕਿ ਬਈ ਤੇ ਉਹਦਾ ਜਿਹੜਾ ਸ਼ੋਅ ਆਏਗਾ ਨਾ ਮੇਰਾ ਉਹ ਵੀ ਤੁਸੀਂ ਲਾਜ਼ਮੀ ਵੇਖਣਾ ਪੋਡਕਾਸਟ ਜਿਹੜਾ ਤभी ਮਾਸਟਰ ਸਜਾ ਜਾਂਦੀ ਉਹ ਵੀ ਕਹਿੰਦਾ ਡਬੀ ਮਾਸਟਰ ਸਜਾਦ ਜਨੀ ਵਾਲੇ ਤੇ ਜਿਹੜਾ ਨਾ ਉਹਨੂੰ ਵੀ ਉਹ ਕਿਉਂਕਿ ਉਹਦਾ ਜਿਹੜਾ ਸੀ ਨਾ ਉਹ ਜਿਹੜਾ ਐਡਸੈਂਸ ਉਹ ਡਿਸੇਬਲ ਹੋ ਗਿਆ ਸੀ ਨਾ ਇੰਨੇ ਸਾਲ ਪੁਰਾਣਾ ਤੇ ਹੁਣ ਉਹ ਦੁਬਾਰਾ ਉਹਦਾ ਸਾਰਾ ਯਾਨੀ ਚੈਨਲ ਆ ਗਿਆ ਲੇਕਿਨ ਉਹਦਾ ਵਾਚ ਟਾਈਮ ਇਹ ਉਹ ਉਹਦਾ ਸਾਰਾ ਦੁਬਾਰਾ ਕਰਨਾ ਪੈਣਾ ਦੁਬਾਰਾ ਕਰਨਾ ਪੈਣਾ ਤੇ ਫੇਰ ਉਸਤਾਦ ਜੀ ਕਿੱਦਾਂ ਜੱਟ ਨੂੰ ਚੱਲ ਉਹ ਮੈਂ ਕਿਤੇ YouTube ਵੱਲੋਂ ਜੱਟ ਮਾਮਾ ਬਸ ਕਰਦੇ ਯਾਰ ਇਹ ਗੱਲਾਂ ਉਹ ਬਾਰ-ਬਾਰ ਤੇਰੇ ਤੇ ਅਟੈਕ ਕਰੀ ਜਾ ਰਿਹਾ ਤੂੰ ਅੱਗੋਂ ਭੰਡ-ਪੁਣਾ ਕਰਕੇ ਮੈਂ YouTube ਤੇ ਲੈ ਤਾ ਮੈਂ ਕਿ ਬੁਲਬੁਲੇ ਕੱਢ ਕੇ ਦਿਖਾ ਦਿਆਂ ਮੈਂ ਕਿਹਾ ਆਹ ਗੱਲ ਇੱਕ ਵਾਰੀ ਕਹੋ ਉਸਤਾਦ ਜੀ ਸਿਰਫ ਇੱਕ ਮੈਂ ਇਹਦੇ ਭਰਾ ਨੂੰ ਸਵੇਰੇ ਮੈਂ ਫੋਨ ਕਰਕੇ ਬੁਲਾ ਲਾਂਗਾ ਤੂੰ ਕਿੰਨੇ ਵਜੇ ਆ ਜਾਣਾ ਮੈਂ ਸਵੇਰੇ ਮੈਂ ਲੇਟ ਹੋ ਜਾਣਾ ਸਵੇਰ ਮੈਨੂੰ ਲੱਗਦਾ ਇਹਨੇ ਛੁੱਟੀ ਕਰ ਲੈਣੀ ਹੈ ਭਰਾ ਮਤਲਬ ਮੈਨੂੰ ਥੋੜਾ ਕੰਮ ਹਾਂਜੀ
ਥੋੜਾ ਉਹਦਾ ਵੀ 2 ਮਿੰਟ ਦਾ ਕੰਮ ਆ, ਉਹਨੇ ਜ਼ਿਆਦਾ ਦੇਰ ਨਹੀਂ, ਟਾਈਮ ਨਹੀਂ ਲੈਣਾ ਤੇਰਾ। ਸਿਰਫ ਉਹਨੂੰ ਪੁੱਛ ਲਓ ਦਬਾਗਾ ਕਰਕੇ ਉਹ ਨਹੀਂ ਡਬਾਕਾ ਨਹੀਂ ਉਹ। ਉਹਨੂੰ ਪੁੱਛ ਲਓ ਕਿੰਨੇ ਵਪਾਰ। ਤੂੰ ਜਿਹੜਾ ਟਾਈਮ ਦੇਣਾ ਤੇਰੇ ਘਰ ਆ ਜੂ, ਇੱਥੇ ਆ ਜਾ, ਜਿੱਥੇ ਤੇਰੀ ਡੈਡ ਬੋਡੀ ਚਾਹੀਦੀ ਨਾ ਤੇਰੇ ਬਲਵਾਹਿਕੀ ਨੂੰ, ਉੱਥੇ ਆ ਜਾ। ਮੈਂ ਸ਼ਾਦੀ ਤੇ ਜਾਣਾ ਵਾ, ਹੈ ਮਗਰ ਆ ਜਾਊਗਾ। ਸ਼ਾਦੀ ਤੇ ਜਾਣਾ। ਦੂਰ ਜਾਣਾ, ਕਿੱਥੇ ਜਾਣਾ? ਐਡਰੈਸ ਦੇ ਸ਼ਾਦੀ ਦਾ। ਦੁਨੀਆ ਭਰ ਜਾਣਾ। ਨਹੀਂ ਡੇਰਾ ਗਾਜ਼ੀ ਖਾਨ ਵਾ ਉੱਥੇ ਪੁੱਪੋ ਨਾ, ਉਹਨਾਂ ਨਾਲ ਅਸੀਂ ਮਤਲਬ ਉਹਨਾਂ ਨੇ ਪਹਿਲਾਂ ਹੀ ਬੁਲਾ ਲਿਆ। 19 ਨੂੰ ਸ਼ਾਦੀ ਹੈਗੀ ਤੇ ਉਸ ਤੋਂ ਬਾਅਦ 10 ਸਾਲ ਪਹਿਲੇ ਬੁਲਾ ਲਿਆ ਤੈਨੂੰ। ਨਹੀਂ ਉਹਨੇ ਕਿਹਾ ਵੀ ਜ਼ਿੰਦਗੀ ਦਾ ਪਤਾ ਕੋਈ ਨਹੀਂ, ਤੂੰ ਪਹਿਲੇ ਆ ਕੇ ਮੈਨੂੰ ਮਿਲ ਜਾ। ਤੇ ਉਹਨੂੰ ਕਹਿਣਾ ਕਿ ਬਾਅਦ ਦੇ ਵਿੱਚ ਕੋਈ ਟਾਈਮ ਰੱਖ ਲੈ। ਜੱਟ ਚੜੇ ਤੇਰੇ ਮਗਰ, ਮੈਨੂੰ ਪਤਾ ਕੋਈ ਨਹੀਂ। ਹਾਂ ਲੇਕਿਨ ਕਮਿਟਮੈਂਟ ਤੋਂ ਇੱਧਰ ਉੱਧਰ ਨਾ ਹੋਵੇ, ਟਾਈਮ ਰੱਖ ਲਵੇ। ਤੂੰ ਜਿੱਥੇ ਮਰਜ਼ੀ ਚੱਲਾ, ਭਾਵੇਂ ਸਪਾਰਕੋ, ਪੁਸ਼ਤਰੀ, ਜ਼ਹਲ, ਜਿੱਥੇ ਮਰਜ਼ੀ ਚੱਲ ਜਾ, ਤੈਨੂੰ ਉਹਨੇ ਲੱਭ ਲੈਣਾ। ਉਹ ਗਾਣਾ ਨਹੀਂ ਆਇਆ ਬਈ ਜੱਟ ਚੜੇ ਆ ਉੱਤੇ ਢਾੜੀ, ਬੱਲੇ ਬਈ ਬੱਲੇ। ਉਹਨੇ ਲੱਭ ਲੈਣਾ ਭਾਈ, ਅਗਲਾ ਸੁੰਘ ਕੇ ਪਤਾ ਨਹੀਂ ਕੀ ਲੱਭ ਲੈਂਦਾ ਵਾ, ਜਾਣਦਾ ਨਹੀਂ। ਇਹ ਕਿਹੜੀ ਗੱਲ ਹੋਈ ਭਲਾ? ਨਿੱਕੇ ਭਰਾ ਨੂੰ ਗੁੱਸਾ ਆਉਂਦਾ ਵਾ, ਵੱਡੇ ਨੂੰ ਹੁੰਦਾ ਨਹੀਂ। ਇਹ ਕਿਹੜੀ ਗੱਲ ਉਹ ਹੋਈ? ਮੇਰਾ ਕਨੈਕਸ਼ਨ ਘਟਿਆ। ਨਹੀਂ ਯਾਰ, ਇਹ ਇੱਕੋ ਮਾਂ ਪਿਓ ਦੇ ਜੰਮੇ ਹੁੰਦੇ, ਤਬੀਤਾਂ ਵੱਖਰੀਆਂ ਹੁੰਦੀਆਂ ਨੇ। ਨਾਲੇ ਸਾਜੀ ਆਰਟਿਸਟ ਨਾ ਹੁੰਦੇ ਨਾ, ਮੈਂ ਗੱਲਬਾਤ ਚ ਕਰਦਾ, ਚਪੇੜ ਪਹਿਲੇ ਮਾਰ ਦਿੰਦਾ। ਬਾਕੀ 2-3 ਭਰਾ ਸ਼ਰੀਫ ਆਦਮੀ ਨੇ, ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦੀ ਗੱਲ। ਸਹੀ ਗੱਲ। ਮੈਨੂੰ ਏਦਾਂ ਕਿਉਂ ਲੱਗਦਾ ਵੀ ਜੱਟ ਦਾ ਸ਼ੇਖ 19-20 ਆ? ਇਦਾਂ ਹੀ ਆ ਨਾ ਭਾਜੀ। 19 ਜੱਟ ਨੂੰ ਕੀ ਪਰ ਉਹਨਾਂ ਨੂੰ ਨਾ, ਉਹ ਭਾਈ ਨੂੰ ਕਹਿ ਦੇਣਾ ਕਿ ਤੇਰੀ ਮੇਰੀ ਏਡੀ ਕੋਈ ਲੜਾਈ ਨਹੀਂ ਹੈਗੀ, ਭਰਾ ਬੰਦੀ ਆ। ਠੀਕ ਹੈ। ਅਸੀਂ ਚਲੋ ਮੈਂ ਤੈਨੂੰ ਜੱਟ ਕਹਿ ਦੇਣਾ, ਠੀਕ ਹੈ। ਤੂੰ ਜੱਟ ਮੈਨੂੰ ਤੂੰ ਚੀਮਾ ਕਹਿ ਦੇ, ਅਸੀਂ ਜੱਟ ਚੀਮੇ ਰਲ ਕੇ। ਚਲੋ ਅੱਲਾ ਖੈਰ ਕਰੇ। ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖੋ ਬਹੁਤ, ਠੀਕ ਆ। ਸਾਡੇ ਸਾਰੇ ਹੀ ਭਰਾ ਨੇ, ਜੱਟ ਹੋਵੇ, ਚੀਮਾ ਹੋਵੇ, ਰਾਣਾ ਹੋਵੇ, ਸ਼ੇਖ ਹੋਵੇ, ਜਾਣਦੇ ਆ। ਸਾਡੇ ਸਾਰੇ ਹੀ ਵੀਰ ਨੇ, ਠੀਕ ਹੈ ਨਾ? ਸਾਰੇ ਹੀ, ਜਦੋਂ ਸਾਰੇ ਕਹਿਤਾ ਤੇ ਤੂੰ ਵੀ ਤੇ ਆ ਹੀ ਗਿਆ। ਆਪਣਾ ਬਹੁਤ ਖਿਆਲ ਰੱਖੋ। ਲਵ ਯੂ, ਅੱਲਾ ਹਾਫਿਜ਼। ਕੱਲ ਫਿਰ ਮੁਲਾਕਾਤ ਹੋਏਗੀ।